ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मां ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬਰਸ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 27 ਅਪ੍ਰੈਲ 2026 13 ਵਿਸਾਖ ਨਾਨਕ ਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸਨ ਕੇਬਲ, ਬਲਫਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਔਰ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਪਾਂਸਰਸ਼ਿਪ ਵਾਲਿਆਂ ਦਾ। ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਸਰਦਾਰ ਸਰਬਦਿਆਲ ਸਿੰਘ ਜਰਾ ਵੱਲੋਂ। ਸੋ ਉਹਨਾਂ ਨੇ TV 84 ਦੀ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸਰਬਦਿਆਲ ਸਿੰਘ ਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਹੁਣ ਆਪਾਂ ਵਿਊਅਰਸ ਪਹਿਲੇ ਸਮੇਂ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਹ ਵਰਾ ਖਾਲਸਾ ਡੈਕਲੇਰੇਸ਼ਨ ਦਿਵਸ ਦੀ 40ਵੀਂ ਵਰ੍ਹੇਗੰਢ ਹੈ ਔਰ ਇਸ ਲਈ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਜਿਹੜਾ ਹੈ ਦੁਨੀਆ ਭਰ ਵਿੱਚ ਹੋ ਰਹੇ ਨਗਰ ਕੀਰਤਨ ਅਤੇ ਆਪਾਂ ਕਹਿ ਲਓ ਕਿ ਖਾਲਸਾ ਜ਼ਿੰਦਾਬਾਦ ਜਿਹੜੇ ਨੇ ਨਾਰੇ ਉਹ ਗੂੰਜਦੇ ਨੇ ਔਰ ਨਿਊਯਾਰਕ ਵਿੱਚ ਮੈਨਹਟਨ ਵਿਖੇ ਕੱਢੀ ਗਈ 78ਵੀਂ ਸਿੱਖ ਡੇ ਪਰੇਡ ਵਿੱਚ ਵੀ ਖਾਲਸਾ ਦੀ ਜਿਹੜੀ ਹੈ ਗੂੰਜ ਹੈ ਉਹ ਹਾਵੀ ਹੋਈ ਹੈ ਔਰ ਸੁਰ ਹਾਵੀ ਹੋਈ ਹੈ। ਸੋ ਜਿਸ ਤਰ੍ਹਾਂ ਕਿ ਭਾਰੀ ਮੀਂਹ ਵੀ ਪੈ ਰਿਹਾ ਸੀ ਉਸ ਦੇ ਬਾਵਜੂਦ ਵੀ ਜਿਹੜੇ ਸਿੱਖ ਸੰਗਤਾਂ ਨੇ ਪੂਰੇ ਜੋਸ਼ੋ ਖਰੋਸ਼ ਨਾਲ ਇਸ ਵਿੱਚ ਜਿਹੜੀ ਹੈ ਸ਼ਮੂਲੀਅਤ ਕੀਤੀ ਹੈ। ਸੋ ਅੱਡ-ਅੱਡ ਗੁਰਦੁਆਰਾ ਕਮੇਟੀਆਂ ਅਤੇ ਜਥੇਬੰਦੀਆਂ ਦੇ ਫਲੋਰਸ ਉੱਪਰ ਖਾਲਸਾ ਦੇ ਜਿਹੜੇ ਝੰਡੇ ਲਹਿਰਾ ਰਹੇ ਸਨ ਔਰ ਨਿਊਯਾਰਕ ਦੇ ਮੇਅਰ ਨੇ ਵੀ ਇਸ ਪਰੇਡ ਵਿੱਚ ਸ਼ਮੂਲੀਅਤ ਕੀਤੀ ਔਰ ਅਸੀਂ ਇਸ ਕਾਮਯਾਬ ਪਰੇਡ ਲਈ ਸਮੂਹ ਸਿੱਖ ਸੰਗਤ ਨੂੰ ਬਹੁਤ-ਬਹੁਤ ਵਧਾਈ ਪੇਸ਼ ਕਰਦੇ ਹਾਂ। ਸੋ ਹੁਣ ਆਪਾਂ ਡਾਕਟਰ ਸਾਹਿਬ ਦੇ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ LA ਕੈਲੀਫੋਰਨੀਆ ਨਿਵਾਸੀ ਸਰਬਦਿਆਲ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ, ਅਸੀਂ ਸਮਝਦੇ ਹਾਂ ਕਿ ਸਾਡੇ ਪੰਥ ਦਰਦੀ ਵੀਰਾਂ ਭੈਣਾਂ ਦੇ ਦਸਵੰਧ ਦੀ ਬਦੌਲਤ ਹੀ ਅਸੀਂ ਇਸ ਚੈਨਲ ਨੂੰ ਪਿਛਲੇ ਲਗਭਗ 14 ਸਾਲਾਂ ਤੋਂ ਚਲਾਉਣ ਦੇ ਸਮਰੱਥ ਹੋ ਸਕੇ। ਹੁਣ ਬੇਸ਼ੱਕ ਓਵਰਆਲ ਵੀ ਇੱਕ ਰਿਸੈਸ਼ਨ ਦਾ ਮਾਹੌਲ ਵੀ ਬਣਦਾ ਜਾ ਰਿਹਾ ਹੈ ਔਰ ਟਰੱਕਿੰਗ ਇੰਡਸਟਰੀ, ਊਬਰ ਔਰ ਯੈਲੋ ਕੈਬ ਇਹ ਸਾਰੇ ਜਿਹਦੇ 'ਚ ਵੱਡੀ ਗਿਣਤੀ 'ਚ ਜਿਹੜੇ ਸਾਡੇ ਕਿਰਤੀ ਵੀਰ ਭੈਣਾਂ ਨੇ ਉਹ ਲੱਗੇ ਹੋਏ ਨੇ, ਉਹ ਸਫ਼ਰ ਵੀ ਕਰ ਰਹੇ ਨੇ ਇਕਨੋਮਿਕਲੀ। ਲੇਕਿਨ ਇਹਦੇ ਬਾਵਜੂਦ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਇਸ ਜਿਹੜਾ ਹਾਰਡ ਟਾਈਮ ਹੈ ਇਸ ਨੂੰ ਦੇਖਦੇ ਹੋਏ ਵੀ ਜਿਹੜੇ ਸਾਡੇ ਵੀਰ ਭੈਣਾਂ ਇਹ ਸਮਝਦੇ ਨੇ ਕਿ TV 84 ਦਾ ਇੱਕ ਆਪਣਾ ਰੋਲ ਹੈ। ਅੱਜ ਦੇ ਜ਼ਮਾਨੇ 'ਚ ਜਿਹੜੀ ਲੜਾਈ ਨੈਰੇਟਿਵ ਦੀ ਹੈ, ਬਿਰਤਾਂਤ ਦੀ ਹੈ, ਪਿਛਲੇ 14 ਸਾਲਾਂ 'ਚ TV 84 ਨੇ ਖਾਲਿਸਤਾਨ ਦਾ ਨੈਰੇਟਿਵ ਬਿਨਾਂ ਕਿਸੇ ਬਾਇਸ ਤੋਂ, ਬਿਨਾਂ ਕਿਸੇ ਨਫ਼ਰਤ ਤੋਂ, ਬਿਨਾਂ ਕਿਸੇ ਗਾਲੀ ਗਲੋਚ ਤੋਂ ਸੱਚ ਹੱਕ ਇਨਸਾਫ ਦੇ ਉੱਤੇ ਮਬਨੀ ਉਸ ਨੂੰ ਦੁਨੀਆ ਦੇ ਸਾਹਮਣੇ ਰੱਖਿਆ ਔਰ ਇਸ ਦੇ ਨਾਲ ਅਸੀਂ ਇਹ ਵੀ ਕੋਸ਼ਿਸ਼ ਕੀਤੀ ਕਿ ਜਿਹੜਾ 1947 ਦੌਰ ਦੇ ਵਿੱਚ ਜਿਹੜਾ ਪਾਗਲਪਨ ਦਾ ਦੌਰ, ਵਹਿਸ਼ੀਪੁਣੇ ਦਾ ਦੌਰ ਸੀ ਸਾਡੇ
ਦੋਵੇਂ ਪੰਜਾਬਾਂ ਦੇ ਵਿੱਚ, ਚੜ੍ਹਦੇ ਤੇ ਲਹਿੰਦੇ ਪੰਜਾਬ 'ਚ, ਜਿਸ ਨੇ ਸਾਡੀਆਂ ਦੋਨਾਂ ਕੌਮਾਂ ਦੇ ਵਿੱਚ ਇੱਕ ਵੱਡੀ ਦਰਾਰ ਪਾਈ, ਕੁੜਿੱਤਣ ਪੈਦਾ ਕੀਤੀ, ਜ਼ਹਿਰੀਲਾਪਨ ਪੈਦਾ ਕੀਤਾ, ਕਿ ਅਸੀਂ ਇਸ ਨੂੰ ਵੀ ਇੱਕ ਡਾਇਲੋਗ ਦੇ ਨਾਲ, ਤਾਂ ਕਿ ਜਿਹੜੀਆਂ ਸਾਡੀਆਂ ਸਾਂਝਾਂ ਉਸ ਤਹਿਜ਼ੀਬ ਦੀਆਂ, ਬੋਲੀ ਦੀਆਂ, ਸਾਂਝੇ ਉਹਨਾਂ ਸਥਾਨਾਂ ਦੀਆਂ ਜਿਹੜੇ ਸਦੀਆਂ ਤੋਂ ਉਸ ਧਰਤੀ ਦੇ ਉੱਤੇ ਇਕੱਠੇ ਰਹੇ, ਔਰ ਈਵਨ ਕਿ ਬੇਸ਼ੱਕ 18ਵੀਂ ਸਦੀ ਇੱਕ ਟਰਾਇਲ ਦੀ ਸਦੀ ਸੀ, ਉਹ ਮੁਗਲ ਹੋਣ ਜਾਂ ਦਰਾ ਖੈਬਰ ਪਾਰ ਦੇ ਹਮਲਾਵਰ ਹੋਣ, ਪਰ ਉਸ ਸਾਰੀ ਸਟਰਗਲ 'ਚ ਜਦੋਂ ਸਿੱਖ ਕੌਮ ਘੱਲੂਘਾਰਿਆਂ 'ਚੋਂ ਵੀ ਗੁਜ਼ਰੀ, ਜਦੋਂ ਸਿੱਖਾਂ ਨੇ ਲਗਭਗ 100 ਸਾਲ ਦੇ ਉਹਨਾਂ ਆਪਣੇ ਘੱਲੂਘਾਰਿਆਂ 'ਚੋਂ ਨਿਕਲ ਕੇ ਕੁਰਬਾਨੀਆਂ ਦੇ ਇਤਿਹਾਸ 'ਚੋਂ, ਜਿੱਥੇ ਸਿਰਾਂ ਦੇ ਮੁੱਲ ਪਏ, ਜਿੱਥੇ ਜਿਹੜੇ ਨੇ ਘਰ-ਬਾਰ ਉਜੜੇ, ਔਰ 2-3 ਜਨਰੇਸ਼ਨਾਂ ਜੰਗਲਾਂ ਦੇ ਵਿੱਚ ਹੀ ਜੰਮੀਆਂ ਪਲੀਆਂ, ਪ੍ਰਵਾਨ ਚੜ੍ਹੀਆਂ, ਪਰ ਜਦੋਂ ਸਿੱਖ ਰਾਜ ਆਇਆ, ਜਿਹੜਾ ਸਰਕਾਰੇ ਖਾਲਸਾ ਜੀਓ ਮਹਾਰਾਜਾ ਰਣਜੀਤ ਸਿੰਘ ਦੇ ਥੱਲੇ, ਤੇ ਕੋਈ ਇਸ ਕਿਸਮ ਦੀ ਨਫ਼ਰਤ ਮੁਸਲਮਾਨਾਂ ਪ੍ਰਤੀ ਨਹੀਂ ਦਿਖਾਈ ਗਈ, ਕਿਸੇ ਨੂੰ ਜ਼ਬਰਦਸਤੀ ਜਿਹੜਾ ਹੈ ਉਸ ਦੇ ਧਰਮ ਤੋਂ ਜਿਹੜਾ ਹੈ ਉਸ ਨੂੰ ਪਤਤ ਨਹੀਂ ਕੀਤਾ ਗਿਆ। ਇਸ ਦੇ ਉਲਟ ਮੈਰਿਟ ਇੱਕ ਆਧਾਰ ਬਣਿਆ, ਜਿਸ ਦੇ ਤਹਿਤ ਫਕੀਰ ਅਜ਼ੀਜ਼ੁਦੀਨ ਵਰਗੇ, ਜਿਨ੍ਹਾਂ ਦੇ ਖਾਨਦਾਨ ਦੇ ਜਿਹੜੇ ਡਿਸੈਂਡੈਂਟ ਨੇ ਅੱਜ ਵੀ ਉਸ ਮਾਣ ਦੇ ਨਾਲ ਉਹਨਾਂ ਨੇ ਫਕੀਰ ਖਾਨਾ ਲਾਹੌਰ ਦੇ ਵਿੱਚ ਉਸ ਦੌਰ ਦੀਆਂ ਯਾਦਾਂ ਨੂੰ ਸਾਂਭਿਆ ਹੋਇਆ। ਫਕੀਰ ਅਜ਼ੀਜ਼ੁਦੀਨ ਖਾਲਸਾ ਰਾਜ ਦੇ ਫੋਰਨ ਮਿਨਿਸਟਰ ਸਨ, ਔਰ ਮਹਾਰਾਜਾ ਰਣਜੀਤ ਸਿੰਘ ਦੇ ਇੰਨੇ ਕਰੀਬੀ ਸਨ ਕਿ ਉਹਨਾਂ ਨੂੰ ਇਹ ਹੱਕ ਸੀ ਕਿ ਜਿਹੜਾ ਫੈਸਲਾ ਕੋਈ ਮਹਾਰਾਜਾ ਨੇ ਦਰਬਾਰ ਦੇ ਵਿੱਚ ਕੀਤਾ, ਉਹ ਵੀ ਉਸ ਨੂੰ ਆ ਕੇ ਉਹਨਾਂ ਨੂੰ ਕਹਿ ਕੇ ਉਲਟਾ ਸਕਦੇ ਸਨ। ਔਰ ਉਹਨਾਂ ਦੇ ਭਰਾਤਾ ਜਿਹੜੇ ਨੇ ਇੰਟੀਰੀਅਰ ਮਿਨਿਸਟਰੀ, ਜਿਹਨੂੰ ਅੱਜ ਅਸੀਂ ਕਹਿੰਦੇ ਹਾਂ, ਲਾ ਐਂਡ ਆਰਡਰ ਨਾਲ ਸੰਬੰਧਿਤ, ਖਜ਼ਾਨੇ ਨਾਲ ਸੰਬੰਧਿਤ, ਤਿੰਨੋਂ ਭਰਾ ਇੰਨੇ ਉਹਨਾਂ ਦੇ ਉੱਤੇ ਜਿਹੜਾ ਹੈ। ਔਰ ਕੁੱਲ ਮਿਲਾ ਕੇ ਜਦੋਂ ਅਸੀਂ ਉਸ ਦੌਰ ਦੇ ਪੀਰੀਅਡ ਨੂੰ ਦੇਖਦੇ ਕਿ ਨਾ ਮੌਤ ਦੀ ਸਜ਼ਾ ਸੀ, ਨਾ ਜੇਲਾਂ ਸਨ, ਨਾ ਕਦੇ ਜਿਹੜਾ ਹੈ ਉਹ ਕੋਈ ਭੁੱਖ ਨਾਲ ਮਰਿਆ, ਔਰ ਉਸ ਵੇਲੇ ਹਾਲਾਂ ਉਹ ਪੰਜਾਬ ਵੀ 2 ਤੋਂ 3 ਲੱਖ ਮੁਰੱਬਾ ਮੀਲ ਤੱਕ ਦਾ ਏਰੀਆ, ਕੁਝ ਸਿੱਧੀ ਮਲਕੀਅਤ, ਕੁਝ ਜਿਹੜੇ ਟ੍ਰਿਬਿਊਟਰੀ ਸਟੇਟ ਸਨ, ਪਰ ਉਸ ਦੌਰ ਦੇ ਵਿੱਚ ਉਹ ਪੰਜਾਬ ਵੀ ਜਿਹੜਾ ਇੰਨਾ ਵੱਡਾ ਸੀ, ਉਹ ਕੋਈ ਸਮੁੰਦਰ ਨਾਲ ਨਹੀਂ ਸੀ ਲੱਗਦਾ, ਜਿਵੇਂ ਅੱਜ ਕਈ ਇਹ ਸਵਾਲ ਚੁੱਕਣਗੇ ਕਿ ਜੀ ਖਾਲਿਸਤਾਨ ਤਾਂ ਲੈਂਡ ਲੌਕਡ ਹੋਏਗਾ ਔਰ ਉਹ ਕਿਵੇਂ ਗੁਜ਼ਾਰਾ ਕਰੇਗਾ। ਲੇਕਿਨ ਇਹਦੇ ਸਭ ਦੇ ਬਾਵਜੂਦ ਵੀ ਉਸ ਵੇਲੇ ਜਿਹੜੀ ਯੂਕੇ ਦੀ ਕਰੰਸੀ ਸੀ, ਬ੍ਰਿਟਿਸ਼ ਅੰਪਾਇਰ ਦੀ, ਉਸ ਨਾਲੋਂ 13 ਗੁਣਾ ਜ਼ਿਆਦਾ ਨਾਨਕਸ਼ਾਹੀ ਸਿੱਕਾ ਜਾਂ ਨਾਨਕਸ਼ਾਹੀ ਰੁਪਈਆ ਜ਼ਿਆਦਾ ਪਾਵਰਫੁਲ ਸੀ। ਇਹ ਮੈਂ ਬਾਰ-ਬਾਰ ਇਸ ਲਈ ਵੀ ਦੁਹਰਾਉਂਦਾ ਹਾਂ, ਔਰ ਉਹਦੇ 'ਚ ਸਿੱਖ, ਹਿੰਦੂ, ਮੁਸਲਮਾਨ ਹੀ ਨਹੀਂ, ਈਵਨ 50 ਤੋਂ ਜ਼ਿਆਦਾ ਯੂਰਪੀਅਨ, ਅਮਰੀਕਨ ਔਰ ਦੂਸਰੇ ਜਿਹੜੇ ਈਸਾਈ ਧਰਮ ਨੂੰ ਮੰਨਣ ਵਾਲੇ ਨੇ, ਉਹ ਵੀ ਉਸ ਖਾਲਸਾ ਰਾਜ ਦੇ ਵਿੱਚ ਉੱਚ ਅਹੁਦਿਆਂ 'ਤੇ ਤਾਇਨਾਤ ਸਨ। ਔਰ ਇਹ ਉਹ ਪੀਰੀਅਡ ਹੈ ਜਦੋਂ ਕਿ ਬਾਹਰ ਯੂਰਪ ਦੇ ਵਿੱਚ, ਜਿਹਨੂੰ ਬੜੀ ਐਡਵਾਂਸਡ ਸਿਵਲਾਈਜੇਸ਼ਨ ਵਾਲਾ ਮੁਲਕ ਕਿਹਾ ਜਾਂਦਾ ਹੈ, ਉਸ ਦੇ ਵਿੱਚ ਅਜੇ ਵੀ ਪਬਲਿਕ ਚੌਰਾਹਿਆਂ ਦੇ ਵਿੱਚ ਜਿਹੜਾ ਹੈ ਉਹ ਸਜ਼ਾਏ ਮੌਤ ਦਿੱਤੀ ਜਾਂਦੀ ਸੀ, ਔਰ ਬਹੁਤ ਸਾਰੀ ਲੁੱਟ ਖਸੁੱਟ ਔਰ ਕੋਲੋਨਾਈਜੇਸ਼ਨ ਵੈਸਟ ਦੇ ਮੁਲਕ ਜਿਹੜੇ ਨੇ ਉਹ ਬਾਹਰ ਨਿਕਲ ਕੇ ਕਰ ਰਹੇ ਸੀ। ਸੋ ਜ਼ਾਹਰ ਹੈ ਕਿ ਬਈ 1849 ਦੇ ਵਿੱਚ 1849 ਉਹ ਵਰ੍ਹਾ ਜਦੋਂ ਕਿ ਅੰਗਰੇਜ਼ਾਂ ਨੇ ਸਾਜ਼ਿਸ਼ ਦੇ ਨਾਲ, ਪਹਿਲੀ ਐਂਗਲੋ ਸਿੱਖ ਵਾਰ 1846 ਦੇ ਵਿੱਚ, ਜਿਹੜੀ ਉਹਨਾਂ ਨੇ ਖੁਦ ਟ੍ਰੀਟੀ ਆਫ ਅੰਮ੍ਰਿਤਸਰ ਜਿਹੜੀ 1809 'ਚ ਕੀਤੀ ਸੀ, ਉਸ ਨੂੰ ਵਾਇਲੇਟ ਕਰਕੇ ਉਹਨਾਂ ਨੇ ਹਮਲਾ ਕੀਤਾ, ਸਤਲੁਜ ਕ੍ਰਾਸ ਕੀਤਾ, ਕਿਉਂਕਿ ਸਤਲੁਜ ਹੱਦ ਸੀ ਸਿੱਖ ਰਾਜ ਔਰ ਜਿਹੜਾ ਉਹ ਉਸ ਸਤਲੁਜ ਪਾਰ ਦੀਆਂ ਰਿਆਸਤਾਂ ਦੀ। ਫਿਰ ਦੂਸਰੀ ਜੰਗ ਬਦੋ-ਬਦੀ, ਜਦੋਂ ਕਿ ਮਹਾਰਾਜਾ ਦਲੀਪ ਸਿੰਘ ਅਜੇ ਮਾਈਨਰ ਸੀ ਔਰ ਅੰਗਰੇਜ਼ ਉਹਦੇ ਗਾਰਡੀਅਨ ਬਣ ਕੇ ਲਾਹੌਰ 'ਚ ਬੈਠੇ ਸੀ, ਖੁਦ ਹੀ ਉਹਨਾਂ ਨੇ ਇਨਸਾਈਟ ਕੀਤਾ, ਖੁਦ ਹੀ ਉਹਨਾਂ ਨੇ ਅਲਟੀਮੇਟਲੀ ਮਹਾਰਾਜਾ ਦਲੀਪ ਸਿੰਘ ਨੂੰ ਜਿਹੜਾ ਤਖਤ ਤੋਂ ਲਾ ਕੇ ਨਾ ਸਿਰਫ ਉਸ ਦਾ ਮਜ਼ਹਬ ਬਦਲਿਆ, ਸਗੋਂ ਉਸ ਨੂੰ ਜਲਾਵਤਨ ਕਰਕੇ ਉਸ ਤੋਂ ਪਹਿਲਾਂ ਉਹਦੀ ਮਾਂ ਮਹਾਰਾਣੀ ਜਿੰਦਾ ਨੂੰ ਜਿਵੇਂ ਜ਼ਲੀਲ ਕੀਤਾ, ਕੈਦ ਕੀਤਾ ਸ਼ੇਖੂਪੁਰੇ ਦੇ ਕਿਲੇ ਦੇ ਵਿੱਚ, ਫਿਰ ਚਿਨਾਰ ਦੇ ਕਿਲੇ 'ਚ ਯੂਪੀ, ਜਿੱਥੋਂ ਉਹ ਇੱਕ ਵਣਜਾਰਨ ਦੇ ਭੇਸ ਦੇ ਵਿੱਚ ਨਿਕਲ ਕੇ ਨੇਪਾਲ ਪਹੁੰਚੀ, ਜਿੱਥੇ ਉਹਨੇ 12-13 ਸਾਲ ਕਿਸ ਹਾਲ 'ਚ ਕੱਟੇ, ਔਰ ਬਾਅਦ ਦੇ ਵਿੱਚ ਭਾਵੇਂ ਮਹਾਰਾਜਾ ਦਲੀਪ ਸਿੰਘ ਉਹਨਾਂ ਨੂੰ ਇੰਗਲੈਂਡ ਲੈ ਗਏ, ਲੇਕਿਨ 1 ਸਾਲ ਤੋਂ ਵੀ ਜ਼ਿਆਦਾ ਉਹ ਸਰਵਾਈਵ ਨਹੀਂ ਕੀਤੇ। ਔਰ ਜੋ ਉਹਨਾਂ ਜ਼ਮਾਨਿਆਂ ਦੇ ਵਿੱਚ ਇੱਕ ਤੌਰ ਤਰੀਕਾ ਹੁੰਦਾ ਸੀ ਇਹ ਕਿ ਭਾਈ ਇਹ
ਜਿਹੜਾ ਹੈ, ਕੋਈ ਸਲੋ ਪੋਇਜ਼ਨ ਦੇ ਦਿਓ, ਕੋਈ ਹੋਰ ਦੇ ਦਿਓ, ਲੇਕਿਨ ਮਰਨ ਤੋਂ ਪਹਿਲਾਂ ਵੀ ਉਸ ਬਹਾਦਰ ਸਰਦਾਰਨੀ ਨੇ ਜਿਹੜੇ ਅਖੀਰਲੇ ਲਫ਼ਜ਼ ਕਹੇ ਦਲੀਪ ਸਿੰਘ ਨੂੰ ਕਿ ਮੇਰੀਆਂ ਹੱਡੀਆਂ ਇਸ ਨਿਰਦਈ ਧਰਤੀ ਤੇ ਨਾ ਰੋਲੀ। ਸੋ ਜਿਹੜਾ ਸਾਲ ਦੇ ਵਿੱਚ ਮਹਾਰਾਣੀ ਜਿੰਦਾਂ ਦਾ ਅਰਲੀ 40s ਦੇ ਵਿੱਚ ਉਸ ਦੀ ਉਮਰ ਹੈ, ਮੌਤ ਦਾ ਹੋਣਾ ਕੋਈ ਕੁਦਰਤੀ ਨਹੀਂ ਹੈ ਕਹਿਣ ਨੂੰ, ਭਾਵੇਂ ਕੋਈ ਇਹਦੇ ਲਈ ਹੁਣ ਸਬੂਤ ਤਾਂ ਨਹੀਂ ਹੁੰਦੇ, ਲੇਕਿਨ ਉਸਨੇ ਮਹਾਰਾਜਾ ਦਲੀਪ ਸਿੰਘ ਨੂੰ ਇਹ ਯਾਦ ਦਹਾਨੀ ਕਰਵਾਈ। ਔਰ ਇਹੀ ਕਾਰਨ ਹੈ ਕਿ ਈਵਨ ਮੈਂ ਦੇਖ ਰਿਹਾ ਸੀ ਕਿ ਸਿਕਸ ਫਾਰ ਜਸਟਿਸ ਵੱਲੋਂ ਆਉਣ ਵਾਲੇ ਦਿਨਾਂ 'ਚ ਜਦੋਂ ਕਿ ਕਿੰਗ ਚਾਰਲਸ 4 ਰੋਜ਼ਾ ਦੌਰੇ ਦੇ ਉੱਤੇ ਇੱਥੇ ਹੁਣ ਆਇਆ ਹੋਇਆ ਸੈਚਰਡੇ, ਉਹ ਪਹੁੰਚਿਆ ਮੰਡੇ, ਉਸ ਦੀ ਅੱਜ ਹੀ ਆਮਦ ਹੋਈ ਹੈ, ਤੇ ਇਹ ਯਾਦ ਦਹਾਨੀ ਕਰਾਉਣ ਲਈ ਕਿ ਭਾਈ ਸਾਡਾ ਰਾਜ ਵੀ ਧੋਖੇ ਨਾਲ ਇਹਨਾਂ ਨੇ ਖੋਇਆ ਸੀ। ਔਰ 9/11 ਮੈਮੋਰੀਅਲ ਦੇ ਬਾਹਰ ਜਿਹੜਾ ਸਵੇਰੇ 7 ਵਜੇ ਇੱਕ ਰੈਲੀ ਹੈ, ਖਾਲਿਸਤਾਨ ਰੈਲੀ, ਔਰ ਫਿਰ ਲਗਭਗ 98 ਸਾਲ ਬਾਅਦ 1947 ਦੇ ਵਿੱਚ ਜਦੋਂ ਕਿ ਹੇਸਟਲੀ ਆਪਣਾ ਜਿਹੜਾ ਉਹ ਬਿਸਤਰਾ ਬੰਨ੍ਹ ਕੇ ਇੱਧਰ ਨੂੰ ਮੁੜੇ, ਉਹਨਾਂ ਨੇ ਸਿੱਖ ਕੌਮ ਨੂੰ ਬਿਲਕੁਲ ਜਿਹੜਾ ਉਸ ਮੁਹਾਨੇ ਦੇ ਉੱਤੇ ਲਿਆ ਕੇ ਬਿਲਕੁਲ ਬਲਦੀ ਦੇ ਬੂਥੇ ਹੀ ਦੇ ਦਿੱਤਾ ਦੋਵੇਂ ਪਾਸੇ। ਔਰ ਜਿਹੜੀ ਅਸੀਂ ਨਫ਼ਰਤ ਦੀ ਗੱਲ ਕਰਦੇ ਹਾਂ, ਇਹ ਉਸ ਦੌਰ ਦੇ ਵਿੱਚ ਹੀ, ਕਿਉਂਕਿ ਨਾ ਪ੍ਰੋਪਰ ਢੰਗ ਦੇ ਨਾਲ ਡਿਵੀਜ਼ਨ ਹੋਈ, ਜੇ 48 ਦੇ ਵਿੱਚ ਉਹਨਾਂ ਨੇ ਸਤੰਬਰ ਦੇ ਵਿੱਚ ਛੱਡਣਾ ਸੀ, ਉਸ ਤੋਂ ਵੀ ਲਗਭਗ ਸਾਲ ਪਹਿਲਾਂ ਉਹਨੇ ਮਾਊਂਟ ਬੈਟਨ ਨੇ ਨਿਕਲਣ ਦਾ ਫੈਸਲਾ ਕੀਤਾ। ਔਰ ਨਤੀਜੇ ਦੇ ਤੌਰ ਤੇ ਜਿਹੜੀ ਹੈ ਉਹ ਇੱਕ ਉਸ ਕਿਸਮ ਦੀ ਦਰਿੰਦਗੀ ਭਰੀ ਜਿਹੜੀ ਹੈ ਉਹ ਬੈਟਲ, ਸਿਵਲ ਵਾਰ ਜਿਹੜੀ ਆ ਹੋਈ। 1 ਮਿਲੀਅਨ ਤੋਂ ਜ਼ਿਆਦਾ ਲੋਕ ਮਾਰੇ ਗਏ ਔਰ 1 ਕਰੋੜ ਤੋਂ ਜ਼ਿਆਦਾ ਜਿਹੜੇ ਨੇ, 1 ਤੋਂ 2 ਮਿਲੀਅਨ ਦਾ ਵੀ ਜ਼ਿਕਰ ਹੁੰਦਾ ਹੈ, ਕਿਉਂਕਿ ਮਾਰਨ ਵਾਲਿਆਂ ਦੀਆਂ ਨਾ ਕਿਸੇ ਨੇ ਕਬਰਾਂ ਬਣਾਈਆਂ, ਨਾ ਸਮਾਧਾਂ ਬਣਾਈਆਂ, ਕੋਈ ਦਰਿਆਵਾਂ 'ਚ ਰੁੜ ਗਏ, ਕੋਈ ਵੱਢ ਟੁੱਕ ਕੇ ਜਿਹੜੇ ਸੁੱਟਤੇ, ਔਰ ਉਹ ਵੀ ਇੰਨੀ ਦਰਿੰਦਗੀ ਦੇ ਨਾਲ ਦੋਨੋਂ ਪਾਸਿਆਂ ਤੋਂ। ਔਰ ਇਹ ਵੀ ਸਾਡਾ TV 84 ਦਾ ਇੱਕ ਮਿਸ਼ਨ ਹੈ ਕਿ ਅਸੀਂ ਉਹਨਾਂ ਸਾਂਝਾਂ ਨੂੰ ਜਿਹੜੀਆਂ ਕਿ ਇਹ ਸਾਰੇ ਦੌਰ ਤੋਂ ਪਹਿਲਾਂ ਸਨ, ਉਹਨਾਂ ਨੂੰ ਜਿਹੜਾ ਮੇਨਟੇਨ ਹੀ ਨਾ ਕਰੀਏ, ਉਹਨਾਂ ਨੂੰ ਅੱਗੇ ਲੈ ਕੇ ਜਾਈਏ। ਔਰ ਸਾਨੂੰ ਖੁਸ਼ੀ ਹੈ ਕਿ ਅਸੀਂ ਆਪਣੇ ਇਸ ਸਫ਼ਰ ਦੇ ਵਿੱਚ ਕਾਫੀ ਹੱਦ ਤੱਕ ਕਾਮਯਾਬ ਹੋਏ ਹਾਂ। ਅੱਜ ਜਦੋਂ ਦੋਵਾਂ ਪੰਜਾਬਾਂ ਦੇ ਲੋਕ ਮਿਲਦੇ ਨੇ, ਉਧਰੋਂ ਜਥੇ ਆਉਂਦੇ ਨੇ, ਕਰਤਾਰਪੁਰ ਲਾਂਘੇ ਤੱਕ ਜਿਵੇਂ ਗੱਲ ਪਹੁੰਚੀ ਹੈ, ਔਰ ਜਿਵੇਂ ਜਿਹੜਾ ਇਹ ਸਾਰੇ 'ਚ ਜਿਹੜਾ ਦੇਖਿਆ ਜਾ ਰਿਹਾ ਹੈ, ਤਾਂ ਸਾਨੂੰ ਲੱਗਦਾ ਹੈ ਕਿ ਭਾਈ ਹੁਣ ਫਰਵਰੀ ਮਹੀਨੇ ਤੋਂ ਕਰਤਾਰਪੁਰ ਦਾ ਲਾਂਘਾ ਬੰਦ ਕੀਤਾ ਹੋਇਆ ਭਾਰਤ ਦੀ ਹਕੂਮਤ ਨੇ, ਕਿਉਂਕਿ ਦੁਸ਼ਮਣ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ ਕਿ ਇਹਨਾਂ ਸਾਂਝਾਂ ਦਾ ਮਤਲਬ ਕੀ ਹੈ ਤੇ ਅਲਟੀਮੇਟਲੀ ਗੱਲ ਕਿਸ ਪਾਸੇ ਵੱਲ ਜਾਏਗੀ ਜਾਂ ਜਾ ਰਹੀ ਹੈ। ਲੇਕਿਨ ਕਈ ਵਾਰ ਅਜੇ ਵੀ ਆਪਣਾ ਇੱਕ ਜਿਹੜਾ ਮੂਰਖ ਤਬਕਾ ਉਹ ਈਵਨ ਇਸ ਗੁੱਡਵਿਲ ਜੈਸਚਰ ਨੂੰ, ਜੇ ਕੋਈ ਕਦੀ ਮੰਦਭਾਗੀ ਘਟਨਾ ਕਿਤੇ ਵਾਪਰਦੀ ਹੈ ਤੇ ਉਹਦੇ ਨਾਲ ਜੋੜ ਕੇ ਫਿਰ ਨਫ਼ਰਤ ਦੀ ਲਾਈਨ ਲੈਂਦਾ ਹੈ। ਔਰ ਦੂਸਰੇ ਪਾਸੇ ਵੀ ਉਸ ਕਿਸਮ ਦੇ ਕੁਝ ਜਿਹੜੇ ਧਾਰਮਿਕ ਤੌਰ ਤੇ ਅੰਨੇ ਲੋਕ, ਜਿਨ੍ਹਾਂ ਨੂੰ ਕੋਈ ਆਲੇ ਦੁਆਲੇ ਜਾਂ ਇਨਸਾਨੀਅਤ ਜਾਂ ਆਪਣੇ ਮਜ਼ਹਬ ਦੀ ਵੀ ਕੋਈ ਚੰਗੀ ਤਰ੍ਹਾਂ ਪਰਖ ਨਹੀਂ ਹੈ, ਉਹ ਵੀ ਉਸ ਕਿਸਮ ਦੇ ਨਫ਼ਰਤੀ ਮਾਹੌਲ ਦੇ ਵਿੱਚ ਬਲਦੀ ਦੇ ਉੱਤੇ ਤੇਲ ਪਾਉਣ ਦਾ ਕੰਮ ਕਰਦੇ ਨੇ। ਸੋ ਇਹ ਜ਼ਰੂਰੀ ਹੈ, ਅਸੀਂ ਬੇਸ਼ੱਕ ਹਾਰਡਸ਼ਿਪ ਚੋਂ ਵੀ ਗੁਜ਼ਰ ਰਹੇ ਹਾਂ, ਪਰ ਸਾਡੇ ਸਾਹਮਣੇ ਸਾਡਾ ਮਿਸ਼ਨ ਬੜਾ ਕਲੀਅਰ ਹੈ। ਜੇ ਅਸੀਂ ਖਾਲਿਸਤਾਨ ਦਾ ਨੈਰੇਟਿਵ ਸਿਰਜ ਰਿਹਾ, ਤੇ ਅੱਜ ਜਦੋਂ ਅਸੀਂ ਇਸ ਵਰੇ 'ਚ ਗੱਲਬਾਤ ਕਰ ਰਹੇ ਹਾਂ, 40ਵੀਂ ਵਰ੍ਹੇਗੰਢ ਹੈ ਖਾਲਿਸਤਾਨ ਡੈਕਲੇਰੇਸ਼ਨ ਡੇ ਦੀ, 26 ਜਨਵਰੀ 1986 ਨੂੰ, ਕਿਉਂਕਿ ਜੂਨ 84 ਦਾ ਪਹਿਲਾ ਹਫ਼ਤਾ ਘੱਲੂਘਾਰਾ ਵਰਤਾਇਆ ਗਿਆ। ਕੱਲਾ ਅਕਾਲ ਤਖਤ ਸਾਹਿਬ ਹੀ ਨਹੀਂ, 37 ਹੋਰ ਹਿਸਟੋਰੀਕਲ ਗੁਰਦੁਆਰੇ ਪੰਜਾਬ ਤੋਂ ਇਲਾਵਾ ਵੀ ਹਰਿਆਣਾ ਔਰ ਹਿਮਾਚਲ ਦੇ ਵਿੱਚ ਵੀ, ਜਿਵੇਂ ਮੰਜੀ ਸਾਹਿਬ ਅੰਬਾਲਾ ਜਾਂ ਪੌਂਟਾ ਸਾਹਿਬ ਹਿਮਾਚਲ, ਉਸ ਦੇ ਵਿੱਚ ਫੌਜ ਨੇ ਐਂਟਰੀ ਮਾਰੀ, 4 ਚੁਫੇਰੇ ਬੈਨ, ਪੰਜਾਬ ਨੂੰ ਕੱਟ ਆਫ ਕਰ ਦਿੱਤਾ ਗਿਆ। ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਸਿੱਖ ਸੰਗਤਾਂ, ਜਿਹੜੀਆਂ ਕਿ 3 ਜੂਨ ਵਾਲੇ ਦਿਨ, ਜਦੋਂ ਕਿ ਉਸ ਵਰੇ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ, ਗੁਰਦੁਆਰਾ ਸਾਹਿਬਾਨ ਦੇ ਵਿੱਚ ਖਾਸ ਤੌਰ ਤੇ ਹਰਮੰਦਰ ਸਾਹਿਬ, ਤਰਨਤਾਰਨ ਸਾਹਿਬ, ਮੁਕਤਸਰ ਸਾਹਿਬ ਔਰ ਇਹਨਾਂ ਥਾਵਾਂ ਦੇ ਉੱਤੇ ਜਿਹੜੀ ਹੈ ਉਹ ਇਕੱਠੀ ਸੀ। ਕਿਵੇਂ ਟੈਂਕਾਂ ਤੋਪਾਂ ਦੇ ਨਾਲ ਅਕਾਲ ਤਖਤ ਨੂੰ ਢਾਇਆ ਗਿਆ, ਔਰ 4 ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿਹੜੇ ਨੇ ਉਹ ਟੈਂਕ ਲਿਆਂਦੇ ਗਏ, ਜਿਵੇਂ ਦਰਬਾਰ ਸਾਹਿਬ ਅੰਮ੍ਰਿਤਸਰ, ਤਰਨਤਾਰਨ ਸਾਹਿਬ, ਮੁਕਤਸਰ ਸਾਹਿਬ ਔਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ। ਸੋ ਜ਼ਾਹਰ ਹੈ ਕਿ ਅਸੀਂ ਅਕਸਰ ਇਹਨਾਂ ਆਪਣੇ ਸਾਰੇ ਪ੍ਰੋਗਰਾਮਾਂ 'ਚ ਹੀ ਦੁਹਰਾਉਂਦੇ ਸੰਤ ਪਿੰਡਾਂ ਵਾਲਿਆਂ ਦੇ ਉਹ ਅਲਫਾਜ਼। ਹਾਲਾਂ ਇਹ ਨਹੀਂ ਹੈ ਕਿ ਵੀ
ਖਾਲਸਾ ਰਾਜ ਜਾਂ ਖਾਲਿਸਤਾਨ ਦਾ ਕਨਸੈਪਟ ਉਹਨਾਂ ਦੇ ਨਾਲ ਸ਼ੁਰੂ ਹੋਇਆ। ਖਾਲਸਾ ਤਾਂ ਬੋਰਨ ਜਦੋਂ ਅਸੀਂ ਖਾਲਸਾ ਸਾਜਨਾ ਦਿਵਸ ਨਾਲ ਸਮਰਪਿਤ ਦੁਨੀਆ ਭਰ ਦੇ ਵਿੱਚ ਹੋ ਰਹੇ ਨਗਰ ਕੀਰਤਨਾਂ ਜਾਂ ਪੈਰੇਡਸ ਦੇ ਵਿੱਚ ਖਾਲਿਸਤਾਨ ਦੀਆਂ ਗੂੰਜਾਂ ਦੀ ਗੱਲ ਕਰਦੇ, ਜ਼ਾਹਰ ਹੈ ਕਿ ਸੈਚਰਡੇ ਜਿਹਨੂੰ ਤੁਸੀਂ ਵੀ ਵਰਦੇ ਮੀਂਹ ਦੇ ਵਿੱਚ ਬੜੀ ਮੁਸ਼ਕਲ ਦੇ ਨਾਲ ਉਹਨੂੰ ਕਵਰ ਕੀਤਾ, ਉਹ ਸਾਰੀ ਇਵੈਂਟ ਨੂੰ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਵਰਦੇ ਮੀਂਹ ਦੇ ਵਿੱਚ, ਉਹ ਮੀਂਹ ਵੀ ਜਿਹੜਾ 10 ਵਜੇ ਸ਼ੁਰੂ ਹੋ ਗਿਆ ਔਰ ਜਦੋਂ ਤੱਕ ਨਗਰ ਕੀਰਤਨ ਮੈਡੀਸਨ ਸਕੁਅਰ ਵਾਲੇ ਪਾਰਕ ਦੇ ਵਿੱਚ ਪਹੁੰਚਿਆ ਔਰ ਸਟੇਜ ਦੀ ਕਾਰਵਾਈ ਹੋਈ, ਮੀਂਹ ਫਿਰ ਵੀ ਪੈਂਦਾ ਰਿਹਾ ਔਰ ਬੜੀ ਤੇਜ਼ੀ ਦੇ ਨਾਲ ਮੀਂਹ ਪਿਆ। ਲੇਕਿਨ ਇਹਦੇ ਬਾਵਜੂਦ ਬਿਗਨਿੰਗ ਤੋਂ ਪਹਿਲੇ ਫਲੋਟ ਤੋਂ ਲੈ ਕੇ ਐਂਡ ਦੇ ਫਲੋਟ ਤੱਕ ਹਰ ਫਲੋਟ ਦੇ ਉੱਤੇ ਖਾਲਿਸਤਾਨ ਦੇ ਝੰਡੇ ਸੀ, ਖਾਲਿਸਤਾਨ ਦੇ ਨਾਰੇ, ਔਰ ਦਰਸ਼ਕ ਜਿਹੜੇ ਨੇ ਉਹ ਨਾਲ ਨਾਲ ਉਹ ਸੀਨੀਓਰੀਓ ਦੇਖ ਵੀ ਸਕਦੇ ਨੇ ਕਿ ਭਾਈ ਕਿਸ ਜੋਸ਼ ਦੇ ਨਾਲ। ਲੰਗਰਾਂ ਦਾ ਵੀ ਉਸ ਕਿਸਮ ਦਾ ਹੀ ਪ੍ਰਬੰਧ ਸੀ ਮੌਕੇ ਦੇ ਉੱਤੇ। ਇਹਦੇ 'ਚ ਇਹ ਕੋਈ ਸ਼ੱਕ ਨਹੀਂ ਹੈ ਕਿ ਭਾਈ ਜੇ ਮੌਸਮ ਇੰਨਾ ਵਰਸਟ ਨਾ ਹੁੰਦਾ ਤੇ ਜਿਹੜੀ ਗੈਦਰਿੰਗ ਹੈ ਉਹ ਸ਼ਾਇਦ 6 ਗੁਣਾ ਹੋਰ ਜ਼ਿਆਦਾ ਹੁੰਦੀ। ਲੇਕਿਨ ਇਹਦੇ ਬਾਵਜੂਦ ਇਵੈਂਟ ਦਾ ਹੋਣਾ ਇਸ ਲੈਵਲ ਦੇ ਉੱਤੇ, ਔਰ ਇਹ ਜਦੋਂ ਹੁਣ ਅਸੀਂ ਉਸ ਤੋਂ ਪਿਛਲੇ ਹਫਤੇ ਗੁਰਦੁਆਰਾ ਸਾਹਿਬ ਸਰੀ ਦਾ ਜ਼ਿਕਰ ਕਰਦੇ ਹਾਂ, ਦਸ਼ਮੇਸ਼ ਦਰਬਾਰ ਵੱਲੋਂ ਜਿਹੜਾ ਨਗਰ ਕੀਰਤਨ ਸਜਾਇਆ ਗਿਆ ਪੈਰੇਡ, ਜਿਹਦੇ 'ਚ 6 ਲੱਖ ਤੋਂ 7 ਲੱਖ ਦੀ ਹਾਜ਼ਰੀ ਸੀ, ਉਹ ਵੀ ਖਾਲਿਸਤਾਨ ਦੀਆਂ ਗੂੰਜਾਂ ਦੇ ਨਾਲ ਹੀ ਚਾਰ ਚਫੇਰੇ। ਈਵਨ ਉਹਨਾਂ ਦੇ ਬ੍ਰਿਟਿਸ਼ ਕੋਲੰਬੀਆ ਦੇ ਮੀਡੀਆ ਨੇ ਵੀ ਕਿਹਾ ਕਿ ਬਈ ਖਾਲਿਸਤਾਨ ਇੱਕ ਟਾਈਫੂਨ ਵਾਂਗ ਲੱਗਦਾ ਹੈ, ਕਿ ਜਿਵੇਂ ਇੱਕ ਪੂਰਾ ਰੀਲਾ ਜਿਹੜਾ ਕਰਾਊਡ ਦਾ, ਜਿਨ੍ਹਾਂ ਦੇ ਸੈਫਰਨ ਪੱਗਾਂ ਨੇ, ਚੁੰਨੀਆਂ ਨੇ, ਔਰ ਦੂਸਰੇ ਇਸੇ ਤਰ੍ਹਾਂ ਅਸੀਂ ਸਟਾਕਟਨ ਦੇ ਨਗਰ ਕੀਰਤਨ ਦਾ ਜ਼ਿਕਰ ਕੀਤਾ ਹੈ। ਟੋਰਾਂਟੋ ਨਾਲ ਸਾਨੂੰ ਸਾਡੇ ਵੀਰ ਯਵਾਰ ਖਾਨ ਸਾਹਿਬ, ਉਹਨਾਂ ਨੇ, ਯਵਾਰ ਸ਼ਾਹ ਜੀ ਨੇ ਜਿਹੜਾ ਉਹ ਸਾਨੂੰ ਉਹਦੀ ਰਿਪੋਰਟਿੰਗ ਵੀ ਭੇਜੀ ਹੈ। ਟੋਰਾਂਟੋ ਵੀ ਜਿਹੜਾ ਬਹੁਤ ਵੱਡਾ ਇਕੱਠ ਸੀ ਔਰ ਉੱਥੇ ਮੌਸਮ ਬਿਹਤਰ ਰਿਹਾ। ਔਰ ਇਸੇ ਤਰ੍ਹਾਂ ਯੂਰਪ ਦੇ ਵਿੱਚ ਹਰ ਥਾਂ ਤੇ, ਕਿਉਂਕਿ ਇਸ ਵਾਰ ਵੈਸੇ ਵੀ ਖਾਲਸਾ ਸਾਜਨਾ ਦਿਵਸ, ਜਦੋਂ ਅਸੀਂ ਖਾਲਸੇ ਨੂੰ ਡਿਫਾਈਨ ਕਰਦੇ हैं, खालसा बादशाह ਜਾਂ ਬਾਗੀ, ਇਹੀ ਅਲਫਾਜ਼ ਨੇ। ਔਰ ਜਾਂ ਕਿਉਂਕਿ ਬਾਦਸ਼ਾਹ ਤਾਂ ਸਾਨੂੰ ਗੁਰੂ ਨੇ ਦਿੱਤੀ ਹੋਈ ਹੈ, ਹਮ ਪਾਤਸ਼ਾਹੀ ਸਤਗੁਰ ਦੇਈ, ਹੰਨੇ ਹੰਨੇ ਲਾਏ ਘੋੜੇ ਦੇ ਹੰਨੇ ਨਾਲ ਅਸੀਂ ਪਾਤਸ਼ਾਹੀ ਬੰਨੀ ਹੋਈ ਹੈ। ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਇਹ ਯਾਦ ਰੱਖੇ ਹਮਰੀ ਗੁਰਿਆਈ। ਔਰ ਇਹੀ ਇਸ ਨੂੰ ਹੀ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ, ਧੁਰਥੀ ਆਜ਼ਾਦ ਇਹ ਸਤਗੁਰ ਦੇ ਬੰਦੇ। ਧੁਰ ਤੋਂ ਜਿਹੜੀ ਹੈ ਸਾਡੇ ਕੋਲ ਸੋਵਰਨਿਟੀ ਹੈ, ਤੇ ਜਦੋਂ ਸਾਡੀ ਸੋਵਰਨਿਟੀ ਕੋਈ ਖੋਹਦਾ ਤੇ ਫਿਰ ਅਸੀਂ ਬਾਗੀ ਹੋ ਜਾਂਦੇ। ਸਫ਼ਰ ਇਹੀ ਹੈ ਬਾਦਸ਼ਾਹ ਤੋਂ ਬਾਗੀ। ਔਰ ਜ਼ਾਹਰ ਹੈ ਕਿ ਇਹਨਾਂ ਜਦੋਂ ਜੂਨ 84 ਦਾ ਇੱਕ ਘੱਲੂਕਾਰਾ ਵਾਪਰਦਾ ਹੈ, ਫੌਜ ਅਗਲੇ ਕਈ ਮਹੀਨੇ ਔਰ ਫਿਰ ਉਸ ਤੋਂ ਬਾਅਦ ਪੂਰਾ ਦਹਾਕਾ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦਾ, ਫੌਜ ਉਹਨਾਂ ਦਾ ਆਪਰੇਟਸ ਵੀ ਨਾਲ ਪਹਿਲਾਂ ਵਿਜ਼ੀਬਲ ਹੈ 6 ਮਹੀਨੇ ਜੂਨ ਤੋਂ ਬਾਅਦ ਤੱਕ ਵੀ, ਫਿਰ ਬਿਹਾਈਂਡ ਦਾ ਸੀਨ ਜਿਹੜੇ ਨੇ ਮੁਕਾਬਲੇ ਬਣਾ ਰਹੇ ਨੇ, ਉਹਨਾਂ ਦੇ ਸਿਕਿਉਰਿਟੀ ਦਸਤੇ, CRPF, ਹੋਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਏਜੰਸੀਆਂ ਦੇ ਬੰਦੇ ਲਿਆ ਕੇ ਉਹਨਾਂ ਨੇ ਕਿਸ ਕਿਸਮ ਦੀਆਂ ਕਿਲਿੰਗਸ ਪੰਜਾਬ ਦੇ ਵਿੱਚ ਕੀਤੀਆਂ। ਸੋ ਉਸ ਦੌਰ ਦੇ ਵਿੱਚ ਜ਼ਾਹਰ ਹੈ ਕਿ ਸੰਤ ਭਿੰਡਰਾਂਵਾਲਿਆਂ ਦੇ ਅਲਫਾਜ਼ ਜਿਹੜੇ, ਜਿਨ੍ਹਾਂ ਨੇ ਧਰਮ ਯੁੱਧ ਮੋਰਚਾ, ਜਿਸ ਦਾ ਮੁੱਖ ਮੁੱਦਾ ਜਾਂ ਮੁੱਖ ਮੰਗ ਅਨੰਦਪੁਰ ਸਾਹਿਬ ਦਾ ਮਤਾ ਸੀ ਲਾਗੂ ਕਰਨਾ, ਪਰ ਉਹਨਾਂ ਨੇ ਕਿਹਾ ਸੀ ਕਿ ਭਾਈ ਅਨੰਦਪੁਰ ਦਾ ਮਤਾ ਜਿਹੜਾ ਇਨਫੈਕਟ ਟਰੂ ਫੈਡਰਲ ਸਟਰਕਚਰ ਬਣਾਉਣ ਦੀ ਗੱਲ ਕਰਦਾ ਸੀ, ਪਰ ਉਹਨਾਂ ਦਾ ਇਹ ਕਹਿਣਾ ਸੀ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਸੋ ਜ਼ਾਹਰ ਹੈ ਕਿ ਸਿੱਖ ਜਥੇਬੰਦੀਆਂ, ਸਿੱਖ ਸੰਗਤਾਂ ਦੇ ਵਿੱਚ ਇੱਕ ਗੁੱਸਾ, ਰੋਹ ਔਰ ਆਪਣੇ ਨਿਸ਼ਾਨੇ ਵੱਲ ਵਧਣ ਦੀ ਜਿਹੜੀ ਕਾਮਨਾ ਸੀ, ਔਰ ਉਹ ਪਹਿਲਾ ਮੌਕਾ ਉਹਨਾਂ ਨੂੰ ਇਕੱਠ ਕਰਨ ਦਾ, ਕਿਉਂਕਿ 85 ਦਾ ਸਾਲ ਇਵੇਂ ਹੀ ਲੰਘ ਗਿਆ ਹੈ। ਔਰ ਰਾਜੀਵ ਲੌਂਗੋਵਾਲ ਅਕੋਰਡ ਹੋਇਆ, ਸਰਕਾਰ ਨੇ ਬੜੀ ਚਲਾਕੀ ਨਾਲ ਬਰਨਾਲੇ ਦੀ ਸਰਕਾਰ ਬਣਾਈ, ਕਿਉਂਕਿ ਜੁਝਾਰੂ ਧਿਰਾਂ ਨੇ ਤਾਂ ਬਾਈਕਾਟ ਕੀਤਾ। ਸੋ ਫਿਰ ਬਰਨਾਲੇ ਦੀ ਸਰਕਾਰ ਨੇ ਵੀ ਉਹੀ ਕਰਤੂਤਾਂ, ਉਹ ਤਾਂ ਸੂਬੇਦਾਰ ਵਾਲਾ ਅਹੁਦਾ ਹੀ ਸੀ ਪੰਜਾਬ ਦਾ, ਉਹਨਾਂ ਨੇ ਵੀ ਪੁਲਿਸ ਮੁਕਾਬਲੇ ਔਰ ਦੂਸਰਾ ਜਾਰੀ ਰੱਖਿਆ। ਔਰ ਫਿਰ ਉਸ ਦੌਰ ਦੇ ਵਿੱਚ 26 ਜਨਵਰੀ 1986 ਨੂੰ ਦਮਦਮੀ ਟਕਸਾਲ ਵੱਲੋਂ ਸਰਬੱਤ ਖਾਲਸਾ ਕਾਲ ਕੀਤਾ ਗਿਆ ਅਕਾਲ ਤਖਤ ਸਾਹਿਬ ਦੇ ਉੱਤੇ, ਜਿਹਦੀ ਪਿਕਚਰ ਅੱਜ ਵੀ ਗਲੋਬਲ ਹੈ। ਲੱਖਾਂ ਦੀ ਗਿਣਤੀ 'ਚ ਨੌਜਵਾਨ ਖਾਸ ਤੌਰ 'ਤੇ ਉੱਥੇ ਪਹੁੰਚੇ। ਉਸ 26 ਜਨਵਰੀ 1986 ਦੇ ਸਰਬੱਤ ਖਾਲਸਾ ਵੱਲੋਂ 5 ਮੈਂਬਰੀ
ਪੰਥਕ ਕਮੇਟੀ ਹੋਂਦ ਵਿੱਚ ਲਿਆਂਦੀ ਗਈ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ ਵਿੱਚ। ਔਰ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ ਵਾਲੀ ਇਸ ਪੰਥਕ ਕਮੇਟੀ ਨੇ ਫਿਰ 29 ਅਪ੍ਰੈਲ 1986 ਨੂੰ ਦਰਬਾਰ ਸਾਹਿਬ ਕੰਪਲੈਕਸ ਚੋਂ ਜਿਹੜਾ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕੀਤਾ, ਜਿਹਦੇ ਮੁੱਢਲੇ ਲਫ਼ਜ਼ ਹੀ ਇਹ ਸਨ ਕਿ ਅੱਜ ਤੋਂ ਖਾਲਸੇ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ, ਜਿੱਥੇ ਖਾਲਸੇ ਦੀਆਂ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਹੋਣਗੇ ਤੇ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਵੇਗਾ। ਸੋ ਜ਼ਾਹਰ ਹੈ ਕਿ ਉੱਥੋਂ ਕਲੀਅਰਲੀ ਖਾਲਿਸਤਾਨ ਦੇ ਸੰਘਰਸ਼ ਦਾ ਆਗਾਜ਼ ਹੋਇਆ। ਦੁਨੀਆ ਦੀਆਂ ਹਕੂਮਤਾਂ ਨੂੰ ਅਪੀਲ ਕੀਤੀ ਗਈ ਕਿ ਭਾਈ ਜਿਹੜਾ ਉਹ ਖਾਲਿਸਤਾਨ ਨੂੰ ਮਾਨਤਾ ਦੇਣ। ਇਹ ਠੀਕ ਹੈ ਕਿ ਇਹਨਾਂ 40 ਵਰਿਆਂ 'ਚ 40 ਹੁਨਾਲ ਸਿਆਲ ਗੁਜ਼ਰੇ ਨੇ, ਮੌਕਾ ਪ੍ਰਸਤ ਵੀ ਸਾਹਮਣੇ ਆਏ, ਸ਼ਹੀਦੀਆਂ ਦੀ ਝੜੀ ਲਾਉਣ ਵਾਲੇ ਵੀ ਸਾਹਮਣੇ ਆਏ, ਸਿਦਕਵਾਨ ਵੀ ਸਾਹਮਣੇ ਆਏ, ਖਾਲਸੇ ਦੀ ਬਹਾਦਰੀ ਦੇ ਜੌਹਰ ਜ਼ਮਾਨੇ ਨੇ ਦੇਖੇ। ਟੀਸੀ ਦੇ ਬੇਰ ਜਿਹੜੇ ਨੇ ਖਾਲਸੇ ਦੇ ਜੁਝਾਰੂਆਂ ਨੇ ਲਾਏ ਨੇ, ਮੈਨੂੰ ਮੈਂਸ਼ਨ ਕਰਨ ਦੀ ਲੋੜ ਨਹੀਂ ਹੈ ਉਹਨਾਂ ਦੇ ਨਾਂ। ਔਰ ਉਹ ਸੰਘਰਸ਼ ਕੱਲਾ ਉਸ ਧਰਤੀ ਦੇ ਉੱਤੇ ਹੀ ਨਹੀਂ ਲੜਿਆ ਗਿਆ, ਜਿਸ ਅੰਦਾਜ਼ ਦੇ ਵਿੱਚ ਫਿਰ ਡਾਇਸਪੋਰਾ ਸਿੱਖਾਂ ਨੇ ਜਿਹੜਾ ਦੁਨੀਆ ਭਰ ਦੇ ਵਿੱਚ ਇਸ ਗੱਲ ਨੂੰ ਜਾਰੀ ਰੱਖਿਆ। ਜਦੋਂ ਪੰਜਾਬ ਕੱਟ ਆਫ ਸੀ, ਉੱਥੋਂ ਦੀ ਆਵਾਜ਼ ਬਾਹਰ ਨਹੀਂ ਸੀ ਨਿਕਲ ਸਕਦੀ। ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ ਵਰਗੀਆਂ ਜਥੇਬੰਦੀਆਂ ਨੂੰ ਉੱਥੇ ਜਾਣਾ ਅਲਾਉਡ ਨਹੀਂ ਸੀ। ਉਦੋਂ ਵੀ ਜਿਨ੍ਹਾਂ ਮਨੁੱਖੀ ਹੱਕਾਂ ਦੇ ਰਾਖਿਆਂ ਨੇ ਰਿਪੋਰਟਸ ਕੱਢੀਆਂ, ਜਸਟਿਸ ਅਜੀਤ ਸਿੰਘ ਬੈਂਸ ਤੋਂ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ, ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ, ਔਰ ਫਿਰ ਇਹ ਸਾਰੇ ਉਸ ਮਨੁੱਖੀ ਹੱਕਾਂ ਦੀ ਮੁਹਿੰਮ ਦੇ ਜੇ ਕੋਈ ਸਰਤਾਜ ਨੇ ਜਿਨ੍ਹਾਂ ਨੇ ਆਪਣੀ ਸ਼ਹਾਦਤ ਦੇ ਨਾਲ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦਿੱਤੀ। ਸਰਦਾਰ ਜਸਵੰਤ ਸਿੰਘ ਖਾਲੜਾ, ਜਿਨ੍ਹਾਂ ਦੀ ਉਸ ਰਿਪੋਰਟ ਦੀ ਬਦੌਲਤ ਜਿਹੜਾ ਇਸ਼ੂ ਹਾਈਲਾਈਟ ਵੀ ਹੋਇਆ। ਔਰ ਇਹ ਬਰਾਬਰ ਬਾਹਰਲੇ ਸਿੱਖਾਂ ਨੇ ਪੋਲੀਟੀਕਲ ਲੌਬੀ ਵੀ ਕੀਤੀ, ਇੰਡੀਆ ਨੂੰ ਐਕਸਪੋਜ਼ ਵੀ ਕੀਤਾ। ਇੰਡੀਆ ਨੇ ਮਿਸ ਇਨਫੋਰਮੇਸ਼ਨ, ਡਿਸਇਨਫੋਰਮੇਸ਼ਨ ਦਾ ਸਹਾਰਾ ਲਿਆ। ਏਅਰ ਇੰਡੀਆ ਵਰਗਾ ਹਾਦਸਾ ਕਰਵਾ ਕੇ ਜਿਹਦੇ 329 ਬੇਗੁਨਾਹ ਮੁਸਾਫਰ ਔਰ ਜਹਾਜ਼ ਦਾ ਕਰੂ ਮਾਰਿਆ ਗਿਆ। ਸਿੱਖ ਮੂਵਮੈਂਟ ਨੂੰ, ਖਾਲਿਸਤਾਨ ਦੀ ਮੂਵਮੈਂਟ ਨੂੰ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਲਿਆਂਦਾ। ਹੁਣ ਅਸੀਂ 40 ਸਾਲਾਂ ਬਾਅਦ ਦੇਖਦੇ ਕਿ ਭਾਈ ਕਿਵੇਂ ਜੌਨ ਜਿਹੜਾ ਕਿਰਕੂ ਵਰਗਾ ਜਿਹੜਾ ਇੱਕ ਸਾਬਕਾ CIA ਦਾ ਉੱਚ ਅਧਿਕਾਰੀ ਹੈ, ਉਹ ਇੰਕਸ਼ਾਫ ਕਰਦਾ ਹੈ ਕਿ ਭਾਈ ਇਹਨਾਂ ਨੇ ਖੁਦ ਬਲੋ ਕੀਤਾ ਜਹਾਜ਼ ਸਿੱਖ ਸੈਪਰੇਟਿਸਟ ਨੂੰ ਬਦਨਾਮ ਕਰਨ ਦੇ ਲਈ, ਖਾਲਿਸਤਾਨ ਨੂੰ ਬਦਨਾਮ ਕਰਨ ਦੇ ਲਈ। ਔਰ ਉਹ ਉੱਥੋਂ ਉਹਨਾਂ ਦੇ ਸ਼ੁਰੂ ਹੋਏ ਆਪਰੇਸ਼ਨ ਬਾਹਰਲੇ ਮੁਲਕਾਂ ਦੇ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਦੇ 2023 ਦਾ ਵਰ੍ਹਾ ਸਾਡੀਆਂ ਅੱਖਾਂ ਸਾਹਮਣੇ ਕਿ ਕਿਵੇਂ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈਂਦੇ ਆ ਭਾਈ ਪਰਮਜੀਤ ਸਿੰਘ ਪੰਜਵਾੜ, ਅਵਤਾਰ ਸਿੰਘ ਖੰਡਾ, ਭਾਈ ਹਰਦੀਪ ਸਿੰਘ ਨਿੱਜਰ, ਔਰ ਫਿਰ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਜਿਹੜਾ ਅਮਰੀਕਨ ਏਜੰਸੀਆਂ ਦੀ ਮੁਸਤੈਦੀ ਨੇ ਜਿਸ ਨੂੰ ਫਾਈਲ ਕੀਤਾ। ਹੁਣ ਇਹ ਸਾਰੀ ਕਹਾਣੀ ਇਸ ਲਈ ਬਹੁਤ ਵਾਰ ਅਸੀਂ ਦੁਹਰਾਈ ਹੈ, ਲਗਾਤਾਰਤਾ ਨਾਲ ਫੈਕਟ ਤਾਂ ਉਹੀ ਹੁੰਦੇ ਨੇ। ਇਹੀ ਕਹਾਣੀ ਜਿਹੜੀ ਹੈ ਅੱਜ ਸਾਡੇ ਜਦੋਂ ਅਸੀਂ ਖਾਲਿਸਤਾਨ ਦਾ ਰੈਜ਼ਨ ਡੈਟਰ ਕਹਿੰਦੇ ਆ ਕਿ ਭਾਈ ਕੀ ਉਹਦਾ ਲੌਜਿਕ ਕੀ ਹੈ। 1849 ਤੱਕ ਸਾਡਾ ਆਪਣਾ ਰਾਜ ਸੀ, ਸੋਵਰਨ ਸੀ। 1947 ਦੇ ਵਿੱਚ ਅਸੀਂ ਤੀਸਰੀ ਧਿਰ ਸੀ। ਉਸ ਨੈਗੋਸ਼ੀਏਸ਼ਨ ਦੇ ਵਿੱਚ ਜਿਹੜੀ ਟ੍ਰਾਂਸਫਰ ਆਫ ਪਾਵਰ ਦੇ ਲਈ ਸੀ, ਵੱਖਰੀ ਕਹਾਣੀ ਹੈ ਕਿ ਅਕਾਲੀ ਲੀਡਰਸ਼ਿਪ ਦੀ ਕਮ ਅਕਲੀ ਨੇ ਸਾਨੂੰ ਕਿੱਥੇ ਲਿਜਾ ਕੇ ਸੁੱਟਿਆ। ਲੇਕਿਨ ਅਸੀਂ ਇਹਨਾਂ ਵਰਿਆਂ ਦੇ ਵਿੱਚ 40 ਵਰਿਆਂ ਦੇ ਵਿੱਚ ਜਿਵੇਂ ਇਸ ਮੂਵਮੈਂਟ ਨੂੰ ਇੱਕ ਤੋਂ ਬਾਅਦ ਇੱਕ ਫੇਜ਼ ਤੋਂ ਬਾਅਦ ਅੱਜ ਇੰਟਰਨੈਸ਼ਨਲ ਮਾਨਤਾ ਹੈ, ਖਾਲਿਸਤਾਨ ਰੈਫਰੈਂਡਮ ਰਾਹੀਂ ਇਹ ਗੱਲ ਦੁਨੀਆ ਭਰ ਦੇ ਵਿੱਚ ਪਹੁੰਚੀ ਹੈ ਕਿ ਭਾਈ ਲੱਖਾਂ ਸਿੱਖ ਜਿਹੜੇ ਬਾਹਰ ਨੇ ਉਹ ਖਾਲਿਸਤਾਨ ਚਾਹੁੰਦੇ ਨੇ। ਪੰਜਾਬ ਦੇ ਵਿੱਚ ਵੀ ਇਹੀ ਮੰਗ ਹੈ ਰੈਫਰੈਂਡਮ ਦੀ। ਔਰ ਗੱਲ ਇਹ ਨਹੀਂ ਹੈ ਕਿ ਵੀ ਇਸ ਪੀਰੀਅਡ 'ਚ ਦੇ ਬਾਵਜੂਦ ਕਿ ਪੰਜਾਬ ਦੀ ਧਰਤੀ ਦੇ ਉੱਤੇ 1.5 ਲੱਖ ਤੋਂ ਜ਼ਿਆਦਾ ਸਾਡੇ ਕੌਮ ਦੇ ਸਪੁੱਤਰ ਸਪੁੱਤਰੀਆਂ ਦੇ ਲਹੂ ਦੇ ਨਾਲ ਉਹ ਧਰਤੀ ਰੰਗੀ ਹੋਈ ਹੈ, ਪਰ ਅੱਜ ਵੀ ਉਸ ਧਰਤੀ ਦੇ ਉੱਤੇ ਉਸ ਸਿੱਖ ਕੌਮ ਦੇ ਬਹਾਦਰ ਸਿੰਘ ਸਿੰਘਣੀਆਂ ਉਹ ਬੁੱਕ ਰਹੇ ਨੇ ਆਪਣੇ, ਔਰ ਉਸ ਆਜ਼ਿਜ਼ੀ ਦੇ ਨਾਲ ਆਪਣੇ ਕੌਮੀ ਨਿਸ਼ਾਨੇ ਨੂੰ ਹਾਸਲ ਕਰਨ ਦੇ ਲਈ। ਔਰ ਜਿੱਥੇ ਦੁਨੀਆ ਭਰ ਦਾ ਅਸੀਂ ਜ਼ਿਕਰ ਕੱਲਾ ਪੈਰੇਡਸ ਨਹੀਂ, ਔਰ ਹੋਰ ਵੀ ਬਹੁਤ ਸਾਰੀਆਂ ਇਵੈਂਟਸ ਹੋਣ ਜਾ ਰਹੀਆਂ ਨੇ, ਕਿਉਂਕਿ ਅਸਲੀ ਦਿਨ ਤਾਂ 29 ਅਪ੍ਰੈਲ ਹੈ ਜਿਹੜਾ ਕਿ ਬੁੱਧਵਾਰ ਨੂੰ ਹੈ। ਔਰ ਜਿਵੇਂ ਮੋਟੀਆਂ ਜਦੋਂ ਅਸੀਂ ਖਬਰਾਂ ਦੇਖਦੇ ਹਾਂ, ਈਵਨ
ਇੱਥੇ ਗੁਰਦੁਆਰਾ ਰਿਚਮੰਡ ਹਿੱਲ ਦੇ ਵਿੱਚ ਬਹੁਤ ਵੱਡੇ ਪੈਮਾਨੇ ਦੇ ਉੱਤੇ ਹਰ ਸਾਲ ਹੁੰਦਾ ਹੈ। ਐਤਕੀ ਵੀ 5 ਸਿੰਘ ਜਿਹੜੇ ਨੇ ਪਿਆਰਿਆਂ ਦੇ ਰੂਪ 'ਚ ਨਿਸ਼ਾਨ ਸਾਹਿਬ ਨੂੰ ਸਲਾਮੀ ਦੇਣਗੇ। ਉਸ ਸਮਾਗਮ ਨੂੰ ਜਿਹੜਾ ਖਾਲਿਸਤਾਨ ਦੀ ਯਾਦ ਨੂੰ ਸਮਰਪਿਤ ਹੋਏਗਾ। ਗੁਰਦੁਆਰਾ ਸਿੰਘ ਸਭਾ ਵਰਜੀਨੀਆ ਭਾਈ ਜੱਸਾ ਸਿੰਘ ਹੋਰਾਂ ਨੇ ਸਾਨੂੰ ਉਸ ਦੀ ਭੇਜੀ ਹੈ ਅਪੀਲ ਵੀ, ਉਹ ਵੀ ਵੱਡੇ ਪੈਮਾਨੇ ਦੇ ਉੱਤੇ ਉਸੇ ਦਿਨ ਬੁੱਧਵਾਰ ਦਿਨ ਦੇ ਦਿਨ ਜਿਹੜਾ ਹੈ ਉਹ ਖਾਲਿਸਤਾਨ ਡੇ ਨੂੰ ਸਮਰਪਿਤ ਜਿਹੜਾ ਨਿਸ਼ਾਨ ਸਾਹਿਬ ਨੂੰ ਸਲਾਮੀ ਔਰ ਖਾਲਿਸਤਾਨ ਦੇ ਲਈ ਆਪਣੀ ਵਚਨਬੱਧਤਾ ਦੁਹਰਾਈ ਜਾਏਗੀ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਸ਼ਹਿਰਾਂ ਤੋਂ ਰਿਪੋਰਟਸ ਨੇ ਔਰ ਉਸੇ ਕੰਟੈਕਸਟ ਦੇ ਵਿੱਚ ਫਿਰ ਜਿਹੜਾ ਮਈ ਦਾ ਪਹਿਲਾ ਸੈਚਰਡੇ ਹੈ, ਯਾਨੀ ਨੈਕਸਟ ਸੈਚਰਡੇ ਹੁਣ ਤੋਂ ਜਿਹੜਾ ਆਉਣ ਵਾਲਾ ਹੈ, ਇਹ ਸਰੀ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੀਆਂ ਸਾਰੀਆਂ ਗੁਰਦੁਆਰਾ ਕਮੇਟੀਆਂ, ਮੈਜੋਰਿਟੀ ਆਫ ਦੈਮ ਬ੍ਰਿਟਿਸ਼ ਸਿੱਖ ਕੌਂਸਲ ਵੱਲੋਂ ਵੱਡੇ ਪੈਮਾਨੇ ਦੇ ਉੱਤੇ ਇੱਕ ਸੈਮੀਨਾਰ ਜਿਹੜਾ ਬਾਹਰ ਪਬਲਿਕ ਹਾਲ ਦੇ ਵਿੱਚ ਕੀਤਾ ਜਾ ਰਿਹਾ, ਜਿਹਦੇ ਵਿੱਚ ਮੈਂ ਵੀ ਸ਼ਮੂਲੀਅਤ ਕਰਾਂਗਾ। ਡਾਕਟਰ ਇਕਦਾਰ ਕਰਾਮਤ ਚੀਮਾ ਇੰਗਲੈਂਡ ਤੋਂ ਆ ਰਹੇ ਨੇ, ਭਾਈ ਮਨਿੰਦਰ ਸਿੰਘ ਸਿੱਖ ਫੈਡਰੇਸ਼ਨ ਕੈਨੇਡਾ, ਜਿਨ੍ਹਾਂ ਨੂੰ ਹਰਦੀਪ ਸਿੰਘ ਨਿੱਜਰ ਤੋਂ ਬਾਅਦ ਸਭ ਤੋਂ ਜ਼ਿਆਦਾ ਜਿਨ੍ਹਾਂ ਦੀ ਜਾਨ ਨੂੰ ਖਤਰਾ ਹੈ, ਉਹ ਐਜ਼ ਏ ਗੈਸਟ ਸਪੀਕਰ ਉਹਨਾਂ ਨੇ ਪ੍ਰਬੰਧ ਕੀਤਾ ਹੋਇਆ। ਔਰ ਫਿਰ ਐਤਵਾਰ ਦਾ ਦੀਵਾਨ ਦਸ਼ਮੇਸ਼ ਦਰਬਾਰ 'ਚ, ਜਿੱਥੇ ਖਾਲਿਸਤਾਨ ਦੇ ਸ਼ਹੀਦਾਂ ਦੀ ਯਾਦ ਨੂੰ ਖਾਸ ਤੌਰ 'ਤੇ ਭਾਈ ਪਰਮਜੀਤ ਸਿੰਘ ਪੰਜਵੜ ਔਰ ਭਾਈ ਹਰਦੀਪ ਸਿੰਘ ਨਿੱਜਰ, ਅਵਤਾਰ ਸਿੰਘ ਖੰਡਾ, ਇਹ ਸਾਰੇ ਜਿਨ੍ਹਾਂ ਨੂੰ ਜਿਹੜਾ ਹੈ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸ਼ਿਕਾਰ ਬਣਾਇਆ ਗਿਆ, ਉਹਨਾਂ ਦੀ ਯਾਦ ਨੂੰ ਸਮਰਪਿਤ ਹੋਏਗਾ। ਸੋ ਅਸੀਂ ਇਹ ਅਪੀਲ ਵੀ ਕਰਦੇ ਹਾਂ ਕਿ ਭਾਈ ਜਿੱਥੇ ਜਿੱਥੇ ਵੀ ਸਮਾਗਮ ਨੇ ਉਹਨਾਂ ਦੇ ਵਿੱਚ ਸ਼ਮੂਲੀਅਤ ਕਰੋ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਨਿਊਯਾਰਕ ਸਿੱਖ ਡੇ ਪੈਰੇਡ ਦੇ ਹਵਾਲੇ ਨਾਲ ਅਸੀਂ ਆਪਣੇ ਪਹਿਲੇ ਕਮੈਂਟਸ ਵੀ ਕਿਹਾ ਸੀ ਜਦੋਂ ਕਿ ਤੁਸੀਂ ਇੰਟਰਵਿਊ ਕਰ ਰਹੇ ਸੀ ਕਿ ਭਾਈ ਇਹ ਤਾਂ ਇੱਕ ਰਿਬੈਲੀਅਸ ਪੈਰੇਡ ਹੈ। ਜੂਨ 84 ਦਾ ਘੱਲੂਘਾਰਾ ਵਾਪਰਿਆ, 15 ਅਗਸਤ ਦੀ ਇੰਡੀਆ ਡੇ ਪੈਰੇਡ ਸੀ, ਇੱਥੇ ਵੱਡੇ ਪੈਮਾਨੇ 'ਚ ਵੱਡੇ ਤਿਰੰਗੇ ਲੈ ਕੇ ਔਰ ਸੱਜ ਫੱਬ ਕੇ ਜਿਹੜੇ ਹਿੰਦੂ ਤਵੀ ਨੇ ਉਹ ਤੁਰੇ ਸੀ। ਔਰ ਸਿੱਖ ਨੌਜਵਾਨਾਂ ਨੇ ਜਿਨ੍ਹਾਂ ਦੇ ਸੀਨਿਆਂ ਦੇ ਅੰਦਰ ਸੱਲ ਸਨ, ਅਜੇ ਜੂਨ ਵਾਪਰ ਕੇ ਹਟਿਆ ਸੀ, ਵਿਚਾਲੇ ਤਾਂ ਅਜੇ ਕੁਛ ਹਫ਼ਤੇ ਹੀ ਹੋਏ ਸੀ, ਉਹਨਾਂ ਨੇ ਕਿਹਾ ਵੀ ਹੁਣ ਇੱਥੇ ਤੁਹਾਨੂੰ ਅਸੀਂ ਇਹ ਇੰਡੀਆ ਨਹੀਂ ਕਰਨ ਦੇਣਾ ਹੈ। ਉਹਨਾਂ ਨੇ ਉਹਨਾਂ ਦੇ ਐਨ ਪੂਰਾ ਇੱਕ ਆਪਰੇਸ਼ਨ ਸੀ, 80-90 ਨੌਜਵਾਨ ਉਹਦੇ ਸ਼ਾਮਲ ਸੀ, ਉਹਨਾਂ ਨੇ ਸਾਰੇ ਉਹਨਾਂ ਦੇ ਫਲੋਟ ਫਲਾਟ ਉਲਟਾ ਕੇ ਮਾਰੇ, ਭਗਦੜ ਮਚੀ, ਤਿਰੰਗੇ ਛੱਡ ਕੇ ਦੌੜੇ। ਔਰ ਬੇਸ਼ੱਕ ਉਹਨਾਂ ਵਿਚਾਰਿਆਂ 'ਚੋਂ ਬਹੁਤ ਸਾਰਿਆਂ ਨੇ ਸਫ਼ਰ ਕੀਤਾ, ਪੁਲਿਸ ਆਈ, ਹੈਲੀਕਾਪਟਰ ਆਏ, ਲੇਕਿਨ ਉਹਨਾਂ ਨੇ ਇਹ ਤਈਆ ਕੀਤਾ ਵੀ ਹੁਣ ਅਸੀਂ ਇਹਨਾਂ ਦੇ ਜਿਹੜੀ ਹੈ ਜਿੱਥੇ ਇਹ ਕਰਦੇ ਨੇ ਸਾਡਾ ਆਪਣਾ ਨੇਸ਼ਨ ਹੈ, ਹੁਣ ਖਾਲਿਸਤਾਨ ਅਸੀਂ ਪੈਰੇਡ ਕਰ 2 ਸਾਲ ਦੇ ਐਫਰਟ ਤੋਂ ਬਾਅਦ ਇਸ ਪੈਰੇਡ ਦੀ ਜਿਹੜੀ ਹੈ ਉਹ ਸ਼ੁਰੂਆਤ ਹੋਈ। ਔਰ ਅੱਜ ਜਦੋਂ ਕਿ 38ਵੀਂ ਸਿੱਖ ਡੇ ਪੈਰੇਡ ਸੀ, ਇਹ ਆਪਣੇ ਆਪ ਦੇ ਵਿੱਚ ਔਰ ਬਹੁਤ ਵਾਰ ਕੁਝ ਚੀਜ਼ਾਂ ਹਿਸਟੋਰੀਕਲ ਹੁੰਦੀਆਂ ਨੇ। ਦੀਪ ਸਿੱਧੂ ਨੇ ਆਪਣੀ ਇੱਕ ਪ੍ਰੈਜੈਂਟੇਸ਼ਨ ਦੇ ਵਿੱਚ ਇੱਕ ਵਾਰੀ ਕਿਹਾ ਸੀ ਕਿ ਇੱਥੇ ਇਹ ਸਾਨੂੰ ਪੰਥ ਦੀ, ਕੌਮ ਦੀ ਗੱਲ ਨਹੀਂ ਕਰਨ ਦਿੰਦੇ। ਦੇਖੋ ਨਿਊਯਾਰਕ ਦੀ ਮੈਨਹਟਨ ਦੇ ਵਿੱਚ ਜਿਹੜੇ ਖਾਲਿਸਤਾਨ ਦੇ ਝੰਡਿਆਂ ਦੇ ਨਾਲ ਜਿਹੜੀ ਹੈ ਉਹ ਸਿੱਖ ਡੇ ਪੈਰੇਡ ਹੁੰਦੀ ਹੈ। ਔਰ ਮੈਂ ਸਮਝਦਾ ਵੀ ਇਕੱਲਾ ਇਹੀ ਨਹੀਂ ਕਿ ਵੀ ਖਾਲਿਸਤਾਨ ਦੇ ਝੰਡੇ ਜਾਂ ਖਾਲਿਸਤਾਨ ਦੀ ਇਹ ਪੈਰੇਡ ਇੱਕ ਜਿਹੜੀ ਹੈ ਵਾਈਬਰੈਂਟ ਖਾਲਿਸਤਾਨ ਦੀ ਆਵਾਜ਼ ਬਣੀ, ਜਿਹੜੀ ਸਿੱਖ ਪੋਲੀਟੀਕਲ ਪਾਵਰ ਵੀ ਹੈ ਲੋਕਲ ਲੈਵਲ ਦੇ ਉੱਤੇ, ਉਸ ਦਾ ਨਤੀਜਾ ਸੀ ਕਿ ਪਹਿਲੀ ਵਾਰ ਇਸ ਲੈਵਲ ਦੇ ਉੱਤੇ ਜਿਹੜਾ ਜ਼ੋਰਾਨ ਮਮਦਾਨੀ ਨਿਊਯਾਰਕ ਮੇਅਰ ਹੈ, ਸਪੈਸ਼ਲੀ ਉਹਨਾਂ ਦਾ ਸਾਰਾ ਸਟਾਫ ਔਰ ਦੂਜੀ ਅਲੱਗ ਸਟੇਜ ਲੱਗੀ ਹੋਈ ਸੀ, ਜਿਹਦੇ ਤੇ ਆ ਕੇ ਉਹਨੇ ਮਾਰਚ ਵੀ ਕੀਤਾ ਥੋੜੀ ਦੇਰ, ਕਿਉਂਕਿ ਮੀਂਹ ਜ਼ਿਆਦਾ ਸੀ, ਅਦਰਵਾਈਜ਼ ਉਹਨੇ ਥਰੂ ਆਊਟ ਮਾਰਚ ਕਰਨਾ ਸੀ। ਔਰ ਫਿਰ ਉਹਨੇ ਐਡਰੈਸ ਕਰਦਿਆਂ ਸਿੱਖ ਕੌਮ ਦਾ ਸ਼ੁਕਰੀਆ ਵੀ ਅਦਾ ਕੀਤਾ। ਔਰ ਇਹੀ ਜ਼ੋਰਾਨ ਮਮਦਾਨੀ ਹੈ ਕਿ ਜਦੋਂ ਅਸੈਂਬਲੀ ਮੈਨ ਸੀ ਤੇ ਉਹਨੇ ਹੋਰ 8-9 ਆਪਣੇ ਅਸੈਂਬਲੀ ਮੈਨ ਨਾਲ ਲੈ ਕੇ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸ਼ਿਕਾਰ ਸਿੱਖ ਸਨ ਉਹਨਾਂ ਦਾ ਨਾਂ ਲੈ ਕੇ ਮੇਰਾ ਵੀ ਮੈਂਸ਼ਨ ਕੀਤਾ। ਉਹਨਾਂ ਨੇ ਜਿਹੜਾ ਲੈਟਰ ਵੀ ਲਿਖਿਆ ਸੀ ਟੂ ਦਾ ਪ੍ਰੈਜ਼ੀਡੈਂਟ ਬਾਈਡਨ ਐਟ ਦੈਟ ਟਾਈਮ ਕਿ ਐਕਸ਼ਨ ਲਓ। ਫਿਰ ਵਰਲਡ ਸਿੱਖ ਪਾਰਲੀਮੈਂਟ ਦੇ ਨਿਊਯਾਰਕ ਸੈਸ਼ਨ ਦੇ ਵਿੱਚ ਆ ਕੇ ਵੀ ਉਹਨਾਂ ਨੇ ਕਿਹਾ ਵੀ ਇਹ ਹਰ ਇੱਕ ਨੂੰ ਹੱਕ ਹੈ ਕਿ ਆਜ਼ਾਦੀ ਨਾਲ ਆਪਣੇ ਉਹ ਗੱਲ ਕਰ ਸਕੇ। ਸੋ ਇਹ ਸਾਡੀ ਸਟਰੈਂਥ ਹੈ, ਅਦਰਵਾਈਜ਼ ਤਾਂ ਇਹਨਾਂ ਨੇ ਤਾਂ ਖਾਲਿਸਤਾਨ ਨੂੰ ਇੰਨਾ ਹੋਗਾ ਬਣਾਇਆ ਸੀ ਕਿ ਕੋਈ ਨੇੜੇ ਨਹੀਂ ਸੀ ਲੱਗ ਸਕਦਾ। ਅੱਜ ਨਾ ਸਿਰਫ ਜ਼ੋਰਾਨ ਮਮਦਾਨੀ ਜਿਹੜਾ ਉਹ ਇਸ ਪੈਰੇਡ ਦਾ ਹਿੱਸਾ ਸੀ, 2 ਸਿੱਖ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਉਹਨੇ ਹਾਇਰ ਲੈਵਲ ਦੇ ਉੱਤੇ ਅਪਾਇੰਟ ਕੀਤਾ। ਜਿਹੜਾ ਉਹ ਡਿਪਟੀ ਕਮਿਸ਼ਨਰ ਵੀ ਜੱਗਾ ਸਿੰਘ
ਮਨਵੀਰ ਸਿੰਘ, ਡਾਕਟਰ ਰਣਜੀਤ ਸਿੰਘ ਦਾ ਸਪੁੱਤਰ ਹੈ ਮਨਵੀਰ ਸਿੰਘ, ਜੀ ਉਹ ਵੀ ਸਨ। ਉਹਨਾਂ ਨੂੰ ਵੀ 2 ਦਿਨ ਪਹਿਲਾਂ ਵੀ ਸਿਟੀ ਹਾਲ ਦੇ ਵਿੱਚ ਆਨਰ ਕੀਤਾ। ਮੈਂ ਇਸ ਲਈ ਕਹਿ ਰਿਹਾ ਵੀ ਬਹੁਤ ਵਾਰ ਇਹ ਹੁੰਦਾ ਜਿਹੜੇ ਲੋਕ ਕਹਿੰਦੇ ਨੇ ਜੀ ਕੀ ਖੱਟਿਆ, ਮੁੰਡੇ ਮਰਵਾ ਲਏ, ਇੰਨੇ ਸਾਲਾਂ 'ਚ ਬਣਿਆ ਨਹੀਂ, ਹੁਣ ਕਦੋਂ ਬਣੂ, ਕੀ ਬਣੂ, ਅਸੀਂ ਦੇਖ ਕੇ ਜਾਵਾਂਗੇ ਕਿ ਨਹੀਂ ਜਾਵਾਂਗੇ। ਇਹ ਕੋਈ ਮੇਲਾ ਥੋੜੀ ਹੈ, ਇਹ ਤਾਂ ਭਾਈ ਤੁਸੀਂ ਸਿੱਖਾਂ ਦੇ ਘਰ ਹੀ ਜੰਮੇ ਹੋ, ਤੁਸੀਂ ਦੇਖੋ ਵੀ ਤੁਹਾਡਾ ਇਹਦੇ 'ਚ ਯੋਗਦਾਨ ਕੀ ਹੋਣਾ ਚਾਹੀਦਾ ਔਰ ਕੀ ਹੈ। ਔਰ ਈਵਨ ਪੰਜਾਬ ਦੇ ਵਿੱਚ ਜਦੋਂ ਅਸੀਂ ਕਹਿੰਦੇ ਹਾਂ ਕਿ ਵੀ ਇੱਕ ਵਾਈਬ੍ਰੈਂਟ ਆਵਾਜ਼ ਹੈ, ਇਹ ਪੂਰੀ ਤਾਕਤਵਰ ਆਵਾਜ਼ ਹੈ, ਤਾਂ ਫਿਰ ਇਹਨਾਂ ਦੀ ਟ੍ਰਿਬਿਊਨ ਦੀ ਹੈਡਲਾਈਨ ਹੈ, ਸਿੱਖ ਹਾਰਡਲਾਈਨ ਗਰੁੱਪਸ plan events in India and abroad to mark 40th anniversary of Khalistan Declaration. Or in Punjab, several groups have announced that an ardas will be held at Sri Akal Takht Sahib on April 29. Shromani Akali Dal Amritsar, Dal Khalsa, Hawara ਕਮੇਟੀ ਔਰ ਜਿਹੜੀ ਹੈ ਉਹਨਾਂ ਦੇ ਨਾਲ ਅਕਾਲੀ ਦਲ ਪੰਚ ਪ੍ਰਧਾਨੀ, ਇਹ ਸਾਰੇ ਟੁਗੈਦਰ ਜਿਹੜੀਆਂ ਪੰਥਕ ਧਿਰਾਂ ਜਿਨ੍ਹਾਂ ਨੇ 40 ਸਾਲ ਦੇ ਸਫ਼ਰ ਦੇ ਵਿੱਚ ਕੋਈ ਡੋਲਣਾ ਨਹੀਂ ਦਿਖਾਇਆ ਹੈ ਔਰ ਇਹ ਲੰਬੀ ਚੌੜੀ ਔਰ ਬਾਹਰ ਵੀ ਉਹਨਾਂ ਨੇ ਜਿਹੜੀ ਇਹ ਖਬਰ ਵੀ ਦਿੱਤੀ ਹੈ ਖਾਲਿਸਤਾਨ ਦੇ ਝੰਡਿਆਂ ਦੇ ਨਾਲ, ਕਿਉਂਕਿ ਉਹਨਾਂ ਨੂੰ ਤਕਲੀਫ ਹੋ ਰਹੀ ਹੈ ਵੀ ਅਸੀਂ ਤਾਂ ਇੱਥੇ ਆਵਾਜ਼ ਬੰਦ ਕਰਨੀ ਚਾਹੀ। ਔਰ ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਅਕਾਲ ਤਖਤ ਤੇ ਅਰਦਾਸ ਹੋਏਗੀ 29 ਅਪ੍ਰੈਲ ਨੂੰ ਖਾਲਿਸਤਾਨ ਦੀ, ਜਿੱਥੋਂ ਇਹ ਐਲਾਨਨਾਮਾ ਹੋਇਆ, ਪਰ ਇਹਦੇ ਨਾਲ ਨਾਲ ਦੁਨੀਆ ਭਰ ਦੇ ਜਿਹੜੀਆਂ ਵੱਡੀਆਂ ਸਿਟੀਜ਼ ਨੇ ਅਕ੍ਰਾਸ ਯੂਰਪ ਐਂਡ ਨਾਰਥ ਅਮਰੀਕਾ ਇਨਕਲੂਡਿੰਗ ਬ੍ਰਸਲਸ, ਬੈਲਜੀਅਮ, ਯੂਨਾਈਟਿਡ ਕਿੰਗਡਮ, ਯੂਨਾਈਟਿਡ ਸਟੇਟਸ, ਕੈਨੇਡਾ, ਇਹ ਇਸ ਦਿਨ ਨੂੰ ਵੱਡੇ ਪੈਮਾਨੇ ਦੇ ਉੱਤੇ ਯਾਦ ਕੀਤਾ ਜਾਏਗਾ। ਖਾਲਿਸਤਾਨ ਦੀ ਕਾਇਮੀ ਲਈ ਵਚਨਬੱਧਤਾ ਦੁਹਰਾਈ ਜਾਏਗੀ ਔਰ ਅਕਾਲ ਤਖਤ ਸਾਹਿਬ ਦੇ ਸੈਕਟਰੀਏਟ ਦੇ ਬਾਹਰ ਫਿਊਚਰ ਦੇ ਲਈ ਪਾਲਿਸੀ ਡਾਕੂਮੈਂਟ ਜਾਰੀ ਕੀਤਾ ਜਾਏਗਾ ਕਿ ਅਸੀਂ ਹੁਣ ਅੱਗੇ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਲਈ ਕੀ ਕਰਨਾ। ਔਰ ਅਸੀਂ ਸਮਝਦੇ ਹਾਂ ਕਿ ਭਾਈ ਇਹ ਆਪਣੇ ਆਪ ਦੇ ਵਿੱਚ ਕਿ ਜੇ 40 ਸਾਲ ਇਸ ਲੈਵਲ ਦਾ ਤਸ਼ੱਦਦ ਕਰਕੇ ਉੱਥੇ ਵੀ ਇੱਧਰ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਰਾਹੀਂ ਖਾਲਿਸਤਾਨ ਦੀ ਆਵਾਜ਼ ਅੱਜ ਖਾਲਿਸਤਾਨ ਹਕੀਕਤ ਬਣਨ ਜਾ ਰਿਹਾ, ਬਹੁਤਾ ਦੂਰ ਨਹੀਂ ਹੈ। ਮੈਂ ਆਪਣੀ ਪ੍ਰੈਜੈਂਟੇਸ਼ਨ 'ਚ ਵੀ ਉਸ ਪਰਸੋਂ ਵਾਲੇ ਇਕੱਠ ਦੇ ਵਿੱਚ ਇਹ ਕਿਹਾ ਸੀ ਕਿ ਪੋਸਟ ਸੈਕੰਡ ਵਰਲਡ ਵਾਰ ਵਰਲਡ ਆਰਡਰ ਟੁੱਟ ਰਿਹਾ, ਨਵਾਂ ਵਰਲਡ ਆਰਡਰ ਹੈ ਔਰ ਉਸ ਦੇ ਵਿੱਚ ਸਾਡੇ ਖਿੱਤੇ ਦੇ ਵਿੱਚ ਹੀ, ਭਾਵੇਂ ਉਹ ਈਰਾਨ ਕ੍ਰਾਈਸਿਸ ਹੈ ਜਾਂ ਮਿਡਲ ਈਸਟ ਹੈ ਜਾਂ ਸੈਂਟਰਲ ਏਸ਼ੀਅਨ ਰਿਪਬਲਿਕਸ ਹੈ ਜਾਂ ਇੰਡੀਆ ਦਾ ਭੂਤਰਾਪਨ ਜਿਹੜਾ ਹੁਣ ਐਨ ਕੰਨ 'ਚ ਪਾਇਆ ਨਹੀਂ ਰੜਕਦੇ ਜਿਵੇਂ ਦਾ ਉਹਨਾਂ ਦਾ ਇਸ ਵੇਲੇ ਉਹ ਮਰੀਅਲ ਸੱਪ ਵਾਲਾ ਹਾਲ ਹੈ ਜਿਹੜਾ ਕਿ ਠੰਡ ਨਾਲ ਵੀ ਕੋੜੂ ਹੋਇਆ, ਉੱਤੇ ਡਾਂਗਾਂ ਵੀ ਵੱਜੀਆਂ ਹੋਈਆਂ, ਲੇਕਿਨ ਉਹ ਜ਼ਹਿਰ ਬੈਠੇ ਘੋਲ ਰਹੇ ਨੇ। ਉਹਨਾਂ ਨੂੰ ਵੀ ਨਜ਼ਰ ਆ ਰਿਹਾ ਕਿ ਭਾਈ ਸਿੱਖ ਸੰਘਰਸ਼ ਜਿਹੜਾ ਖਾਲਿਸਤਾਨ ਦਾ ਹੈ ਇਹ ਇਸ ਵੇਲੇ ਇੰਟਰਨੈਸ਼ਨਲ ਮਾਨਤਾ ਪਾ ਚੁੱਕਾ ਹੈ। ਅੱਜ ਖਾਲਿਸਤਾਨ ਲਈ ਕੰਮ ਕਰਨ ਵਾਲਿਆਂ ਨੂੰ ਬਾਹਰਲਾ ਮੀਡੀਆ ਕੋਈ ਦਹਿਸ਼ਤਗਰਦ ਨਹੀਂ ਲਿਖਦਾ, ਖਾਲਿਸਤਾਨੀ ਐਕਟਿਵਿਸਟ ਲਿਖਦਾ ਹੈ। ਸਾਡੇ ਸੰਘਰਸ਼ ਨੂੰ ਸਮਝਣ ਦੀ ਕੋਸ਼ਿਸ਼ ਹੋ ਰਹੀ ਹੈ ਇਹ ਆਪਣੇ ਆਪ ਦੇ ਵਿੱਚ। ਔਰ ਇਸ ਮੌਕੇ ਦੇ ਉੱਤੇ ਅਸੀਂ ਸਮਝਦੇ ਹਾਂ ਕਿ ਭਾਈ ਜਿਨ੍ਹਾਂ ਨੇ ਆਪਣੇ ਸਰੀਰਾਂ ਦੇ ਨਜ਼ਰਾਨੇ ਗੁਰੂ ਕਲਗੀਧਰ ਪਾਤਸ਼ਾਹ ਦੇ ਅੱਗੇ ਭੇਟ ਕੀਤੇ ਕਿ ਕੌਮ ਦਾ ਆਉਣ ਵਾਲਾ ਕੱਲ ਸ਼ਾਨਮਤਾ ਹੋਏ, ਮਾਣਮਤਾ ਹੋਏ, ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਹਕੀਕਤ ਹੋਏ, ਉਹਨਾਂ ਦੇ ਚਰਨਾਂ ਦੇ ਵਿੱਚ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਅਸੀਂ ਨਤਮਸਤਕ ਹੁੰਦੇ ਹਾਂ, ਸਿਜਦਾ ਕਰਦੇ ਹਾਂ। ਔਰ ਉਹਨਾਂ ਨੇ ਸਾਨੂੰ ਇਹ ਦੱਸ ਦਿੱਤਾ ਹੈ ਕਿ ਜਿਹੜਾ मकतल दे विच जिस शान दे नाल जांदा है, जिस धज से कोई मकतल में गया वो शान सलामत रहती है। इस जान की तो कोई बात नहीं, ये जान तो आनी जानी है। खालिस्तान जिंदाबाद। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5167619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਜੋ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।
ਖਾਲਿਸਤਾਨ ਦੇ ਆਜ਼ਾਦੀ ਸੰਘਰਸ਼ ਦੇ ਜਰਨੈਲ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹਾਨ ਸਮਾਗਮ ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਵਿਖੇ ਕਰਵਾਏ ਜਾ ਰਹੇ ਹਨ। 1 ਮਈ ਦਿਨ ਸ਼ੁੱਕਰਵਾਰ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 3 ਮਈ ਦਿਨ ਐਤਵਾਰ ਨੂੰ ਸਵੇਰੇ 9 ਵਜੇ ਭੋਗ ਪਾਏ ਜਾਣਗੇ। ਇਸ ਉਪਰੰਤ ਮਹਾਨ ਸ਼ਹੀਦੀ ਸਮਾਗਮ ਦੇ ਦੀਵਾਨ ਸਜਾਏ ਜਾਣਗੇ, ਜਿਨ੍ਹਾਂ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਯੂਨਾਈਟਿਡ ਨੇਸ਼ਨ ਸਟੀਅਰਿੰਗ ਕਮੇਟੀ ਮੈਂਬਰ ਡਾਕਟਰ ਇਕਤਦਾਰ ਚੀਮਾ ਖਾਲਿਸਤਾਨ ਸੰਘਰਸ਼ ਬਾਰੇ ਆਪਣੇ ਵਿਚਾਰ ਸਾਂਝੇ ਕਰਨਗੇ। ਸੰਗਤਾਂ ਨੂੰ ਅਪੀਲ ਹੈ ਕਿ ਇਹਨਾਂ ਸ਼ਹੀਦੀ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਯਾਦ ਕਰੀਏ ਤੇ ਸ਼ਹੀਦਾਂ ਦੇ ਸੰਘਰਸ਼ ਨੂੰ ਅੱਗੇ ਤੋਰਨ ਲਈ ਵਿਚਾਰਾਂ ਕਰੀਏ। ਵਧੇਰੇ ਜਾਣਕਾਰੀ ਲਈ 6047823409 ਅਤੇ 6048251605 ਤੇ ਸੰਪਰਕ ਕਰ ਸਕਦੇ ਹੋ। ਸਿੱਖ ਕੌਮ ਦੇ ਇਤਿਹਾਸ ਦਾ ਇੱਕ ਮਹੱਤਵਪੂਰਨ ਦਿਨ ਖਾਲਿਸਤਾਨ ਐਲਾਨਨਾਮਾ ਦਿਹਾੜਾ, ਜਿਸ ਦੇ 40 ਸਾਲ ਪੂਰੇ ਹੋਣ ਤੇ ਕਰਵਾਇਆ ਜਾ ਰਿਹਾ ਹੈ ਵਿਸ਼ੇਸ਼ ਸੈਮੀਨਾਰ। ਇਹ ਵਿਸ਼ੇਸ਼ ਉਪਰਾਲਾ ਬ੍ਰਿਟਿਸ਼ ਕੋਲੰਬੀਆ ਦੀਆਂ ਸਿੱਖ ਸੁਸਾਇਟੀਜ਼ ਅਤੇ ਪੰਥਕ ਜਥੇਬੰਦੀਆਂ ਵੱਲੋਂ 2 ਮਈ ਸ਼ਨੀਚਰਵਾਰ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਗ੍ਰੈਂਡ ਇੰਪਾਇਰ ਬੈਂਕੁਏਟ ਹਾਲ ਸਰੀ ਵਿਖੇ ਕਰਵਾਇਆ ਜਾ ਰਿਹਾ ਹੈ, ਜਿੱਥੇ ਸਿੱਖ ਸੰਘਰਸ਼ ਦੇ ਪ੍ਰਸਿੱਧ ਬੁਲਾਰੇ ਡਾਕਟਰ ਅਮਰਜੀਤ ਸਿੰਘ, ਭਾਈ ਮਨਿੰਦਰ ਸਿੰਘ ਅਤੇ ਡਾਕਟਰ ਇਕਤਦਾਰ ਚੀਮਾ ਆਪਣੇ ਵਿਚਾਰ ਸਾਂਝੇ ਕਰਨਗੇ। ਆਓ ਇਸ ਇਤਿਹਾਸਕ ਮੌਕੇ ਨੂੰ ਯਾਦ ਕਰੀਏ ਅਤੇ ਇਸ ਦੀ ਅਹਿਮੀਅਤ ਨੂੰ ਸਮਝੀਏ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6048360936 ਜਾਂ ਫਿਰ 6048804036 ਤੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਖੁਸ਼ੀਆਂ ਮਨਾਉਂਦਿਆਂ ਹੋਇਆਂ ਗੁਰਦੁਆਰਾ ਸਿੰਘ ਸਭਾ ਕਾਟਰੇਟ ਨਿਊ ਜਰਸੀ ਵੱਲੋਂ ਮਿਤੀ 16 ਮਈ ਦਿਨ ਸ਼ਨੀਚਰਵਾਰ ਨੂੰ ਨਗਰ ਕੀਰਤਨ ਦਾ ਆਯੋਜਿਤ ਕੀਤਾ ਜਾ ਰਿਹਾ ਹੈ। ਬੋਰੋ ਸਿਟੀ ਹਾਲ ਵਿਖੇ ਪਹਿਲਾਂ ਸ੍ਰੀ ਨਿਸ਼ਾਨ ਸਾਹਿਬ ਚਲਾਏ ਜਾਣਗੇ, ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ 50 ਪਿਆਰਿਆਂ ਦੀ ਅਗਵਾਈ ਦੇ ਵਿੱਚ ਵਾਹਿਗੁਰੂ ਸ਼ਬਦ ਜਸ ਗਾਇਨ ਕਰਦਿਆਂ ਹੋਇਆ ਸੰਗਤਾਂ ਕਾਟਰੇਟ ਪਾਰਕ ਵਿੱਚ ਪਹੁੰਚਣਗੀਆਂ ਅਤੇ ਉੱਥੇ ਬੁਲਾਰੇ ਬੋਲਣਗੇ, ਢਾਡੀ ਜਥੇ ਵਾਰਾਂ ਗਾਇਨ ਕਰਨਗੇ, ਗੁਰੂ ਕਾ ਲੰਗਰ ਟੁੱਟ ਵਰਤੇਗਾ। ਸਮਾਪਤੀ ਤੋਂ ਬਾਅਦ 5 ਪਿਆਰੇ ਖੰਡੇ ਬਾਟੇ ਦਾ ਅੰਮ੍ਰਿਤ ਗੁਰਦੁਆਰਾ ਸਿੰਘ ਸਭਾ ਵਿਖੇ ਅੰਮ੍ਰਿਤ ਭਲਾਖੀਆਂ ਨੂੰ ਛਕਾਉਣਗੇ। ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ, ਸਿੰਘ ਕੇਸਰੀ ਦਸਤਾਰਾਂ ਸਜਾ ਕੇ, ਬੀਬੀਆਂ ਕੇਸਰੀ ਦੁਪੱਟੇ ਸਜਾ ਕੇ ਸਮੇਤ ਪਰਿਵਾਰਾਂ ਦੇ ਹੁਮ ਕੇ ਪਹੁੰਚਣ ਦੀ ਕਿਰਪਾਲਤਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਨਿਹਾ ਸਤਿ ਸ੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84 ਸੱਚ ਦੀ ਆਵਾਜ਼। ਵਿਊਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸ਼ਨੀਵਾਰ ਦੀ ਸ਼ਾਮ ਮੀਡੀਆ ਪਰਸਨਸ ਵੱਲੋਂ ਰੱਖੇ ਗਏ ਡਿਨਰ ਦੌਰਾਨ, ਜਿਸ ਵਿੱਚ ਪ੍ਰੈਜ਼ੀਡੈਂਟ ਟਰੰਪ ਵੀ ਸ਼ਮੂਲੀਅਤ ਕਰ ਰਹੇ ਸਨ, ਇੱਕ ਹਮਲਾਵਰ ਵੱਲੋਂ ਗੋਲੀਆਂ ਚਲਾਈਆਂ ਗਈਆਂ ਔਰ ਜਿਸ ਕਰਕੇ ਇਹ ਸਮਾਗਮ ਜਿਹੜਾ ਕੈਂਸਲ ਕਰਨਾ ਪਿਆ। ਇਸ ਨੂੰ ਪ੍ਰੈਜ਼ੀਡੈਂਟ ਟਰੰਪ ਉੱਪਰ ਕਾਤਲਾਨਾ ਹਮਲੇ ਦੇ ਤੌਰ ਤੇ ਜਿਹੜਾ ਪ੍ਰਚਾਰਿਆ ਗਿਆ ਔਰ ਬ੍ਰਿਟਿਸ਼ ਦੇ ਕਿੰਗ ਚਾਰਲਸ ਦੇ 4 ਰੋਜ਼ਾ ਅਮਰੀਕਾ ਦੌਰੇ ਤੋਂ ਠੀਕ ਪਹਿਲਾਂ ਇਸ ਘਟਨਾ ਨੇ ਅਮਰੀਕਨ ਸੁਰੱਖਿਆ ਏਜੰਸੀਆਂ ਦੀ ਕਾਰਗੁਜ਼ਾਰੀ ਤੇ ਵੀ ਸਵਾਲੀਆ ਨਿਸ਼ਾਨ ਲਗਾਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬੇਸ਼ੱਕ ਪ੍ਰੈਜ਼ੀਡੈਂਟ ਟਰੰਪ ਦੀਆਂ ਪਾਲਿਸੀਜ਼ ਨਾਲ ਕੋਈ ਸਹਿਮਤ ਹੋਏ ਜਾਂ ਨਾ ਹੋਏ, ਲੇਕਿਨ ਜਿਹੜਾ ਡੈਮੋਕ੍ਰੇਸੀ ਦਾ ਇੱਕ ਮਜ਼ਬੂਤ ਪਿਲਰ, ਜਿਸ ਨੂੰ 4th ਪਿਲਰ ਕਿਹਾ ਜਾਂਦਾ ਹੈ, ਮੀਡੀਆ,
ਉਹ ਕਦੇ ਵੀ ਮੀਡੀਆ ਦੇ ਸਾਹਮਣੇ ਆਉਣ ਤੋਂ ਨਹੀਂ ਝਿਜਕਦੇ। ਰਾਦਰ ਕਈ ਵਾਰ 4-4 5-5 ਵਾਰ ਉਹ ਮੀਡੀਆ ਦੇ ਰੂਬਰੂ ਹੁੰਦੇ ਨੇ। ਉਹ ਜਹਾਜ਼ ਚੜ੍ਹ ਰਹੇ ਨੇ, ਉਤਰ ਰਹੇ ਨੇ, ਗੋਲਫ ਕੋਰਸ 'ਚ ਨੇ, ਓਵਲ ਆਫਿਸ 'ਚੋਂ ਬਾਹਰ ਆ ਰਹੇ ਨੇ, ਜਾ ਰਹੇ ਨੇ। ਔਰ ਪਿਛਲੇ ਕੁਛ ਪੀਰੀਅਡ 'ਚ ਹੁਣ ਆਲਮੋਸਟ 1 ਸਾਲ ਉਹਨਾਂ ਨੂੰ ਆਪਣੇ ਡਿਊਟੀ ਕਰਦਿਆਂ ਹੋ ਗਿਆ ਐਜ਼ ਏ ਪ੍ਰੈਜ਼ੀਡੈਂਟ। ਔਰ ਅਮਰੀਕਾ ਦੇ ਪ੍ਰੈਜ਼ੀਡੈਂਟਸ ਜਿਹੜੇ ਨੇ ਉਹਨਾਂ ਦਾ ਇੱਕ ਰੁਝਾਨ ਰਿਹਾ ਕਿ ਵਾਈਟ ਹਾਊਸ ਕੋਰਸਪੋਂਡੈਂਟਸ ਐਸੋਸੀਏਸ਼ਨ ਹੈ, ਜਿਹੜੇ ਵਾਈਟ ਹਾਊਸ ਦੇ ਵਿੱਚ ਜਿਨ੍ਹਾਂ ਦੇ ਕ੍ਰੈਡੈਂਸ਼ੀਅਲਸ ਐਕਸੈਪਟ ਕੀਤੇ ਹੁੰਦੇ ਨੇ। ਤੁਸੀਂ ਕਦੇ ਓਵਲ ਆਫਿਸ ਦੀ ਪ੍ਰੈਸ ਕਾਨਫਰੰਸ ਜਾਂ ਦੂਸਰੀ ਦੇਖੋ, ਭਾਵੇਂ ਉਹ ਬੜੇ ਸੀਨੀਅਰ ਜੇ ਦੁਨੀਆ ਦੇ 193 ਮੁਲਕ ਨੇ ਉਹਨਾਂ ਦੀ ਜਿਹੜੇ ਇੱਕ ਅੱਧੀ ਸਰਕਾਰੀ ਨਿਊਜ਼ ਏਜੰਸੀ ਹੈ, ਇਸ ਤੋਂ ਇਲਾਵਾ ਜਿਹੜੇ ਵੱਡੇ ਚੈਨਲ ਨੇ CNN, ABC, MSNBC, BBC, ਅਲ ਜਜ਼ੀਰਾ ਦੂਸਰੇ, ਸੋ ਉਹਨਾਂ ਦੇ ਆਫੀਸ਼ੀਅਲ ਰਿਪੋਰਟਰ ਹੁੰਦੇ ਨੇ। ਲੇਕਿਨ ਇੱਕ ਦਿਨ ਜਿਹੜਾ ਕਿ ਇਸ ਜਿਹੜੀ ਜਿਹਦਾ ਨਾਂ ਵਾਈਟ ਹਾਊਸ ਕੋਰਸਪੋਂਡੈਂਟ ਐਸੋਸੀਏਸ਼ਨ ਹੈ ਉਹਨਾਂ ਵੱਲੋਂ ਰੱਖਿਆ ਜਾਂਦਾ, ਜਿਹਦੇ 'ਚ ਕਿ ਪ੍ਰੈਜ਼ੀਡੈਂਟ ਨੂੰ ਉਹ ਸਿੱਧੇ ਤੌਰ ਦੇ ਉੱਤੇ ਇਹ ਉਹਨਾਂ ਦਾ ਦਿਨ ਹੁੰਦਾ ਹੈ ਕਿ ਉਹ ਕੁਛ ਵੀ ਜਿਹੜੇ ਨੇ ਉਹਦੇ 'ਤੇ ਸਵਾਲ ਪੁੱਛਦੇ ਨੇ ਔਰ ਪ੍ਰੈਜ਼ੀਡੈਂਟ ਗ੍ਰੇਸਫੁਲੀ ਜਵਾਬ ਦਿੰਦੇ ਨੇ। ਹੁਣ ਤੱਕ ਪ੍ਰੈਜ਼ੀਡੈਂਟ ਟਰੰਪ ਨੇ, ਕਿਉਂਕਿ ਮੀਡੀਆ ਨਾਲ ਵੀ ਉਹਨਾਂ ਦੀ ਲਵ ਹੇਟ ਰਿਲੇਸ਼ਨਸ਼ਿਪ ਹੁੰਦੀ ਹੈ, ਉਹਨਾਂ ਨੇ ਆਪਣਾ ਟਰੂਥ ਸੋਸ਼ਲ ਇੰਨਾ ਪਪੂਲਰ ਕਰ ਦਿੱਤਾ ਹੈ ਵੀ ਪ੍ਰੈਜ਼ੀਡੈਂਸੀ ਉੱਥੋਂ ਚਲਾਉਂਦੇ ਨੇ। ਤੇ ਜੇ ਇੰਟਰਵਿਊ ਕਦੇ ਦੇਣ ਵੀ ਤੇ ਫੌਕਸ ਨਿਊਜ਼ ਨੂੰ ਦਿੰਦੇ ਨੇ, ਜਿਹੜਾ ਉਹਨਾਂ ਦੀ ਆਪਣੀ ਵਿਚਾਰਧਾਰਾ ਵਾਲਿਆਂ ਦਾ ਹੈ। ਜੇ ਈਵਨ ਨਿਊਯਾਰਕ ਟਾਈਮਜ਼ ਜਾਂ ਈਵਨ BBC ਨੂੰ ਵੀ ਕੋਈ ਇੰਟਰਵਿਊ ਦਿੱਤਾ ਹੈ ਤਾਂ ਇੰਟਰਵਿਊ 'ਚ ਉਹਨਾਂ ਦੀ ਜਿਹੜੀ ਹੈ ਉਹ ਪੂਰੀ ਭੁਗਤ ਸਵਾਰੀ ਹੁੰਦੀ ਆ, ਉਹਨਾਂ ਨੂੰ ਸ਼ਰਮਿੰਦਾ ਕੀਤਾ ਹੁੰਦਾ। ਲੇਕਿਨ ਇਹ ਇੱਕ ਮੀਡੀਆ ਦਾ ਤਰੀਕਾ ਹੁੰਦਾ ਕਿ ਵੀ ਜੇ ਈਵਨ ਜਦੋਂ ਉਹ ਇੰਟਰਵਿਊ ਕਰ ਰਹੇ ਨੇ ਉਹਨੂੰ ਸ਼ਰਮਿੰਦਾ ਕਰਨ ਤੱਕ ਵੀ ਜਿਹੜਾ ਉਹ ਉਸ ਦੇ ਮੂੰਹੋਂ ਕੁਝ ਕਢਾ ਲੈਣ, ਜਿਹੜਾ ਉਹ ਭਾਵੇਂ ਗਾਲੀ ਗਲੋਚ ਵੀ ਹੋਏ, ਉਹ ਵੀ ਆਪਣੇ ਆਪ ਦੇ ਵਿੱਚ ਇੱਕ ਪ੍ਰਾਪਤੀ ਮੰਨੀ ਜਾਂਦੀ ਹੈ। ਇਹੀ ਸਕੂਪ ਤਾਂ ਇੱਕ ਹੁੰਦਾ ਵੀ ਤੁਸੀਂ ਅੰਦਰੋਂ ਕੋਈ ਖਬਰ ਕੱਢ ਕੇ ਲਿਆਂਦੇ ਹੋ। ਜਿਵੇਂ ਈਰਾਨ ਦੇ ਨਾਲ 40 ਰੋਜ਼ਾ ਜਿਹੜੀ ਜੰਗ ਚੱਲੀ ਔਰ ਹੁਣ ਸੀਜ਼ਫਾਇਰ ਵੀ ਹੈ, ਕਿੰਨੀਆਂ ਇਨਸਾਈਡ ਖਬਰਾਂ ਲੀਕ ਹੁੰਦੀਆਂ ਨੇ। ਉਹਦੇ 'ਚ ਕਈ ਤਾਂ ਡੈਲੀਬਰੇਟਲੀ ਪੈਂਟਾਗਨ ਵੱਲੋਂ ਕੀਤੀਆਂ ਜਾਂਦੀਆਂ, CIA ਵੱਲੋਂ। ਕੁਛ ਜਿਹੜੀਆਂ ਨੇ ਉਹ ਜਿਹੜੇ ਮੀਡੀਆ ਪਰਸਨ ਬਹੁਤ ਘਾਹ ਕਿਸਮ ਦੇ ਬੈਠੇ ਨੇ, ਉਹਨਾਂ ਦੇ ਆਪਣੇ ਸੋਰਸ ਹੁੰਦੇ ਨੇ, ਜਾਂ ਜਿਹੜੀ ਅੰਦਰ ਕੋਈ ਗਰੀਬਡ ਪਾਰਟੀ ਹੁੰਦੀ ਹੈ ਜਾਂ ਕਈ ਵਾਰੀ ਕਈ ਪੈਟਰੀਓਟਿਕ ਪਾਰਟੀਆਂ ਪੈਟਰੀਓਟਿਕ ਧਿਰ ਹੁੰਦਾ ਹੈ, ਉਹ ਵੀ ਕੋਈ ਖਬਰ ਜਿਹੜੀ ਉਹਨਾਂ ਨੂੰ ਲੱਗ ਰਿਹਾ ਹੁੰਦਾ ਕਿ ਵੀ ਇਹ ਧੱਕਾ ਹੋ ਰਿਹਾ ਜਾਂ ਮੁਲਕ ਦਾ ਨੁਕਸਾਨ ਹੋਏਗਾ। ਲੇਕਿਨ ਇਸ ਕਿਸਮ ਦਾ ਜਿਹੜਾ ਡਿਨਰ ਇਵੈਂਟ ਹੈ ਜਾਂ ਉਸ ਤੋਂ ਇਲਾਵਾ ਇੱਕ ਰੋਸਟਿੰਗ ਕਹਿੰਦੇ ਨੇ ਉਹ ਵੀ ਹੁੰਦੀ ਹੈ, ਜਿਹਦੇ 'ਚ ਕਿ ਐਨ ਉਹਦਾ ਪੂਰਾ ਮਜ਼ਾਕ ਬਣਾਇਆ ਜਾਂਦਾ। ਹੁਣ ਇਹ ਜਿਹੜੀ ਇਹ ਡਿਨਰ ਹੈ ਜਿਹੜਾ ਬੜੀ ਦੇਰ ਬਾਅਦ ਜਾਂ ਇਸ ਵਾਰੀ ਪਹਿਲੀ ਵਾਰ ਇਸ 1 ਸਾਲ ਦੇ ਪੀਰੀਅਡ 'ਚ ਇਹ ਵਾਈਟ ਹਾਊਸ ਕੋਰਸਪੋਂਡੈਂਟ ਐਸੋਸੀਏਸ਼ਨ ਵੱਲੋਂ ਰੱਖਿਆ ਗਿਆ ਸੀ ਵਾਸ਼ਿੰਗਟਨ ਹਿਲਟਨ ਹੋਟਲ ਦੇ ਬਾਲ ਰੂਮ ਦੇ ਵਿੱਚ। ਜ਼ਾਹਰ ਹੈ ਵਾਈਟ ਹਾਊਸ ਦਾ ਆਪਣਾ ਉਸ ਲੈਵਲ ਦਾ ਬਾਲ ਰੂਮ ਨਹੀਂ ਹੈ ਜਿਹਦੇ ਲਈ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹ ਬਣਵਾ ਰਹੇ ਨੇ। ਅਜੇ ਸਲੋ ਕੰਸਟਰਕਸ਼ਨ ਚੱਲ ਰਹੀ ਹੈ, ਉਹਨੂੰ ਵੀ ਚੈਲੰਜ ਕੀਤਾ ਹੋਇਆ ਹੈ। ਜੁਡੀਸ਼ਰੀ ਕਈ ਵਾਰੀ ਰੋਕ ਦਿੰਦੀ ਹੈ। ਔਰ ਦੂਸਰਾ ਤੇ ਹੁਣ ਤੱਕ ਜਿਹੜੀਆਂ ਖਬਰਾਂ ਅਵੇਲੇਬਲ ਨੇ, ਸੈਚਰਡੇ ਸ਼ਾਮ ਦਾ ਇਹ ਡਿਨਰ ਸੀ ਔਰ ਉਹਨਾਂ ਦੇ ਜਿਹੜੇ ਸਿਕਿਉਰਿਟੀ ਚੈੱਕ ਪੁਆਇੰਟ ਦੇ ਉੱਤੇ ਇੱਕ 31 ਸਾਲਾ ਜੋ ਮਿਸਟਰ ਐਲਨ ਨਾਂ ਦਾ ਬੰਦਾ, ਜਿਹਦੇ ਬਾਰੇ ਹੁਣ ਜ਼ਾਹਰ ਹੈ ਕਿ ਕੈਲੀਫੋਰਨੀਆ ਦਾ ਰਹਿਣ ਵਾਲਾ ਹੈ, ਸਾਇੰਟਿਸਟ ਵੀ, ਟੀਚਰ ਵੀ, ਨਾਸਾ ਲਈ ਵੀ ਕੰਮ ਕੀਤਾ ਹੈ, ਪਹਿਲਾਂ ਕੋਈ ਕ੍ਰਿਮੀਨਲ ਰੈਕੋਰਡ ਨਹੀਂ ਹੈ। ਉਹਦੇ ਬਾਰੇ ਆਉਂਦਾ ਹੈ ਕਿ ਵੀ ਉਹ ਬਾਈ ਟ੍ਰੇਨ ਸ਼ਿਕਾਗੋ ਤੱਕ ਪਹੁੰਚਿਆ ਕੈਲੀਫੋਰਨੀਆ ਤੋਂ, ਉੱਥੋਂ ਉਹਨੇ ਐਮਟਰੈਕ ਲਈ, ਜਿਸ ਇਹ ਹਿਲਟਨ ਹੋਟਲ ਦੇ ਵਿੱਚ ਬਾਲ ਰੂਮ ਦੇ ਵਿੱਚ ਫੰਕਸ਼ਨ ਸੀ ਉੱਥੇ ਹੀ ਉਹਨੇ ਜਿਹੜਾ ਹੈ ਉਹ ਆਪਣਾ ਕਮਰਾ ਬੁੱਕ ਕਰਵਾਇਆ। ਔਰ ਉਹਦੇ ਕੋਲ ਮਲਟੀਪਲ ਹਥਿਆਰ ਸਨ, ਉਹਨੇ ਸ਼ਾਟ ਵੀ ਫਾਇਰ ਕੀਤਾ। ਪਰ ਸਿਕਿਉਰਿਟੀ ਚੈੱਕ ਪੁਆਇੰਟ ਤੇ ਹਾਲਾਂ ਇਸ ਨੂੰ ਖਬਰ ਨੂੰ ਜਿਵੇਂ ਪਹਿਲੀ ਸਟੇਜ ਤੇ ਸੀ ਕਿ ਵੀ ਕਿਉਂਕਿ ਸਿਕਿਉਰਿਟੀ ਵਾਲਿਆਂ ਦਾ ਕੰਮ ਹੁੰਦਾ, ਉਹਨਾਂ ਨੇ ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਨੂੰ ਮਹਿਫੂਜ਼ ਕਰਨਾ। ਵਾਈਟ ਫਸਟ ਲੇਡੀ ਵੀ ਸੀ, ਹੋਰ ਵੀ ਪ੍ਰੋਮੀਨੈਂਟ ਜਿਹੜੇ ਨੇ। ਸੋ ਜਿਹੜੀਆਂ ਬਹੁਤ ਸਾਰੀਆਂ ਵੀਡੀਓਜ਼ ਔਰ ਦੂਸਰੀਆਂ ਘੁੰਮੀਆਂ, ਉਹ ਕਿਵੇਂ ਜਿਹੜਾ ਉਹ ਕਾਸ਼ ਪਟੇਲ ਟੇਬਲ ਦੇ ਥੱਲੇ ਵੜਿਆ ਹੋਇਆ ਜਿਹੜਾ FBI ਦਾ ਹੈੱਡ ਹੈ, ਦੂਜੇ ਕਿਵੇਂ, ਇਹ ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈ ਸਿਕਿਉਰਿਟੀ ਕਵਰ ਦੇ ਲਈ ਕਿ ਭਾਈ ਬਜਾਏ ਕਿ ਖੁੱਲ੍ਹੇਆਮ ਹੋਏ, ਉਹ ਟੇਬਲ ਹੋਏ, ਕੁਰਸੀ ਹੋਏ, ਭਾਵੇਂ ਕੋਈ ਹੋਰ ਹੋਏ, ਲੰਮੇ ਕਈ ਪੈ ਜਾਂਦੇ ਨੇ। ਸੋ ਪ੍ਰੈਜ਼ੀਡੈਂਟ ਟਰੰਪ ਨੂੰ ਵੀ ਉਹਨਾਂ ਨੇ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਦੇਖ ਰਹੇ ਨੇ ਮੁੜ ਕੇ ਉਹਨਾਂ ਨੂੰ ਸਿਕਿਉਰਿਟੀ ਵਾਲੇ ਜ਼ਬਰਦਸਤੀ ਧੂ ਕੇ ਲਿਜਾ ਰਹੇ ਨੇ ਕਿ ਵੀ ਲਾਈ ਡਾਊਨ ਉਹਨਾਂ ਦਾ ਹੁੰਦਾ, ਕਿਉਂਕਿ ਉਹਨਾਂ ਨੂੰ ਇਹ ਨਹੀਂ ਹੁੰਦਾ, ਕਿਉਂਕਿ ਜਿਹਨੇ ਜੇ ਕਨਫਰੰਟ ਕੀਤਾ ਸਿਕਿਉਰਿਟੀ ਵਾਲੇ ਨੇ ਉਹਨੂੰ ਗੋਲੀ ਮਾਰੀ, ਜਿਹੜੀ ਕਿ ਉਹਦੀ ਬੁਲਟ ਪ੍ਰੂਫ ਔਰ ਦੂਸਰੇ ਉਹਦੇ 'ਚ ਥੋੜਾ ਬਹੁਤ ਜ਼ਖਮੀ ਹੋਇਆ ਉਹ। ਲੇਕਿਨ ਉਹ ਰਿਸਕ ਨਹੀਂ ਲੈ ਰਹੇ ਹੁੰਦੇ, ਉਹਨਾਂ ਨੂੰ ਹੁੰਦਾ ਹੈ ਕਿ ਵੀ ਇਹ ਮਲਟੀਪਲ
ਹੋ ਸਕਦੇ ਨੇ ਬੰਦੇ ਜਿਹੜੇ ਨੇ ਮਾਰਨ ਵਾਲੇ, ਕੋਈ ਕਿਤਿਓਂ ਸੋ ਉਹਨਾਂ ਦੇ ਲਈ ਮਹਿਫੂਜ਼ ਕਰਨਾ ਜਿਹੜਾ ਉਹ, ਔਰ ਉਹਦਾ ਮਕਸਦ ਕੀ ਸੀ। ਹਾਲਾਂਕਿ ਜਦੋਂ ਇਸ ਕਿਸਮ ਦੀ ਕੋਈ ਘਟਨਾ ਹੁੰਦੀ ਹੈ, ਪਹਿਲਾ ਫੀਅਰ ਜਿਹੜੇ ਅਸੀਂ ਮਾਈਨੋਰਿਟੀ ਵਾਲੇ ਲੋਕ ਆ, ਅਸੀਂ ਦੇਖਦੇ ਹਾਂ ਵੀ ਕੋਈ ਮੁਸਲਮਾਨ ਨਾ ਹੋਏ, ਕੋਈ ਇਰਾਨੀ ਨਾ ਹੋ, ਜੋ ਹੁਣ ਕ੍ਰਾਈਸਿਸ ਚੱਲ ਰਿਹਾ ਜਾਂ ਦੂਜਾ। ਤੇ ਜੇ ਇੰਡੀਆ ਦੇ ਵਿੱਚ ਕੋਈ ਇਸ ਕਿਸਮ ਦਾ ਹੁੰਦਾ ਤਾਂ ਸਾਡਾ ਪਹਿਲਾ ਹੁੰਦਾ ਵੀ ਇਹ ਸਾਡਾ ਪਹਿਲਾ ਨਾਮ ਲੱਗਣਾ ਸੀ ਹਾਂ ਕਿ ਭਾਈ ਇਹ ਦੂਜਾ, ਕਿਉਂਕਿ ਜਦੋਂ ਤੁਸੀਂ ਉਹ ਸਾਰਿਆਂ ਨੂੰ ਦੇਖਦੇ ਹੋ ਕਿ ਵੀ ਜੇ ਕੋਈ ਕ੍ਰਾਈਮ ਕਿਤੇ ਹੋਇਆ ਮਾੜਾ ਮੋਟਾ ਸੋਮਾਲੀਆ ਨਾਲ ਸੰਬੰਧਿਤ ਸੀ ਤਾਂ ਸੋਮਾਲੀਅਨ ਦਾ ਕੀ ਹਾਲ ਕੀਤਾ। ਔਰ ਇਸ ਵੇਲੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇੱਕ ਡਿਵੀਜ਼ਨ ਦੇ ਲਾਈਨ ਦੇ ਥੱਲੇ ਚੱਲ ਰਿਹਾ। ਲੇਕਿਨ ਇਹਦਾ ਮਕਸਦ ਕੀ ਹੈ, ਅੱਜ ਉਹਨੂੰ ਚਾਰਜ ਕੀਤਾ ਜੱਜ ਦੇ ਸਾਹਮਣੇ, ਔਰ ਦੂਸਰਾ ਦੋ ਉਹਨੂੰ ਵਕੀਲ ਪ੍ਰੋਵਾਈਡ ਕੀਤੇ ਗਏ ਮਿਸਟਰ ਐਲਨ ਨੂੰ ਕਿ ਵੀ ਉਹ ਆਪਣੇ ਆਪ ਨੂੰ ਡਿਫੈਂਡ ਕਰੇਗਾ। ਪਰ ਉਹਨੇ ਇਹ ਘਟਨਾ ਕਰਨ ਤੋਂ ਪਹਿਲਾਂ ਇੱਕ ਕਾਈਂਡ ਆਫ ਮੈਨੀਫੈਸਟੋ ਆਪਣੇ ਟੱਬਰ ਵਾਲਿਆਂ ਨੂੰ, ਦੂਜਿਆਂ ਨੂੰ ਭੇਜਿਆ। ਉਹਦੇ ਤੋਂ ਇਹ ਲੱਗਦਾ ਹੈ ਕਿ ਉਹ ਟਰੰਪ ਦੀਆਂ ਨੀਤੀਆਂ ਤੋਂ, ਹਾਲਾਂਕਿ ਟਰੰਪ ਦਾ ਨਾਂ ਉਹਨੇ ਕਿਤੇ ਨਹੀਂ ਉਹਦੇ 'ਚ ਲਿਆ ਹੋਇਆ, ਪਰ ਉਹਨਾਂ ਦੀਆਂ ਨੀਤੀਆਂ ਤੋਂ ਖਫਾ ਹੈ। ਔਰ ਉਸਨੇ ਜਿਹੜਾ ਈਵਨ ਇਹ ਲਾਈਨ ਵੀ ਲਈ ਕਿ ਭਾਈ ਮੈਂ ਜਿਹੜਾ ਇਹ ਇੱਕ ਉਹਦੀ ਕੋਟ ਹੈ ਉਸ ਮੈਨੀਫੈਸਟੋ 'ਚ, ਉਹਨੇ ਕਿਹਾ ਕਿ ਟਰਨਿੰਗ ਦਾ ਅਦਰ ਚੀਕ when someone else is oppressed is not Christian behavior, it is complicity in the oppressor's crimes। ਹੁਣ ਯੂਜੂਅਲੀ ਇਹ ਕਿਹਾ ਜਾਂਦਾ ਕਿ ਕ੍ਰਿਸਚੀਅਨਿਟੀ ਟਰੂ ਇਹ ਹੈ ਕਿ ਜੇ ਤੁਹਾਡੀ ਇੱਕ ਗੱਲ ਦੇ ਉੱਤੇ ਕੋਈ ਚਪੇੜ ਮਾਰੇ ਇੱਕ ਚੀਕ ਤੇ ਦੂਸਰੀ ਉਹਦੇ ਅੱਗੇ ਕਰ ਦਿਓ। ਹੁਣ ਇਹ ਆਪਣੇ ਮੈਨੀਫੈਸਟੋ ਜਿਹੜਾ ਹਮਲਾਵਰ ਹੈ ਮਿਸਟਰ ਐਲਨ, ਉਹ ਇਹ ਕਹਿੰਦਾ ਹੈ ਕਿ ਵੀ ਇਹ ਜਿਹੜਾ ਦੂਜੀ ਚੀਕ ਅੱਗੇ ਕਰਨਾ ਹੈ, ਇਹ ਇਨਫੈਕਟ ਜ਼ੁਲਮ ਦੇ ਅੱਗੇ ਸਿਰ ਝੁਕਾਣਾ ਜਿਹੜਾ ਕਬੂਲ ਨਹੀਂ ਹੈ। ਸੋ ਉਹਨੇ ਬਹੁਤ ਸਾਰੇ ਜਿਹੜੇ ਉਹਦਾ ਇਹ ਆਇਆ ਕਿ ਵੀ ਟਰੰਪ ਉਹਦਾ ਨਿਸ਼ਾਨਾ ਨਹੀਂ ਸੀ, ਉਹ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਔਰ ਦੂਸਰੇ ਨੇ ਜਿਹੜੇ ਉਹਨਾਂ ਨੀਤੀਆਂ ਨੂੰ ਲਾਗੂ ਕਰ ਰਹੇ ਨੇ ਉਹ ਸੀ। ਬਾਕੀ ਦਾ ਜਦੋਂ ਟਰਾਇਲ ਹੋਏਗਾ ਇਹ ਸਾਹਮਣੇ ਆਏਗਾ। ਔਰ ਇਸ ਪੀਰੀਅਡ 'ਚ ਉਹਨਾਂ ਦੇ ਇਲੈਕਸ਼ਨ ਕੈਂਪੇਨ ਤੋਂ ਲੈ ਕੇ ਹੁਣ ਤੱਕ ਪ੍ਰੈਜ਼ੀਡੈਂਟ ਟਰੰਪ ਦੇ ਉੱਤੇ ਇਹ ਤੀਸਰਾ ਹਮਲਾ ਹੈ। ਹਾਲਾਂਕਿ ਹੁਣ ਦੇ ਮੌਕੇ ਵੀ ਜਿਵੇਂ ਪਹਿਲੇ ਮੌਕੇ ਉਹਨਾਂ ਨੇ ਕੋਈ ਖੌਫ ਨਹੀਂ ਦਿਖਾਇਆ, ਹਾਲਾਂਕਿ ਬਹੁਤ ਸਾਰੇ ਮੀਡੀਆ ਜਾਂ ਸੋਸ਼ਲ ਮੀਡੀਆ ਤੇ ਇਸ ਨੂੰ ਇੱਕ ਫਾਲਸ ਫਲੈਗ ਆਪਰੇਸ਼ਨ ਵੀ ਦੱਸਿਆ ਜਾ ਰਿਹਾ। ਕੁਛ ਦਾ ਕਹਿਣਾ ਕਿ ਵੀ ਇਹ ਕੰਮ ਮੋਸਾਦ ਦਾ ਹੋ ਸਕਦਾ ਹੈ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਦੀ ਲਾਈਕਿੰਗ ਜਾਂ ਉਹਨਾਂ ਦੀ ਰੇਟਿੰਗ ਬਹੁਤ ਥੱਲੇ ਆਈ ਹੈ। ਈਰਾਨ ਵਾਰ ਦੇ ਚੱਲਦੇ ਆ, ਨੈਗੋਸ਼ੀਏਸ਼ਨ ਵੀ ਕਿਸੇ ਕੰਢੇ ਨਹੀਂ ਲੱਗ ਰਹੀ। ਔਰ ਇੱਕ ਸਿੰਪਥੀ ਫੈਕਟਰ ਹੁੰਦਾ ਜਦੋਂ ਪ੍ਰੈਜ਼ੀਡੈਂਟ ਟਰੰਪ ਤੇ ਇਲੈਕਸ਼ਨ ਕੈਂਪੇਨ ਦੇ ਦੌਰਾਨ ਅਟੈਕ ਹੋਇਆ, ਉਸ ਤੋਂ ਬਾਅਦ ਉਹਨਾਂ ਦੀ ਪਪੂਲੈਰਿਟੀ ਔਰ ਜਿਵੇਂ ਉਹ ਉੱਠ ਕੇ ਖੜੇ ਹੋਏ ਔਰ ਥੰਬਸ ਅਪ, ਔਰ ਦੂਸਰਾ ਕਿ ਭਾਈ ਇਹ ਬੰਦਾ ਡਰਨ ਵਾਲਾ ਨਹੀਂ ਹੈ। ਸੋ ਇੱਕ ਤਬਕੇ ਦਾ ਇਹ ਕਹਿਣਾ ਸੋਸ਼ਲ ਮੀਡੀਆ ਤੇ, ਕਿਉਂਕਿ ਦੋਨੋਂ ਖੈਮੇ ਨੇ, ਉਹਨਾਂ ਦਾ ਕਹਿਣਾ ਕਿ ਫਾਲਸ ਫਲੈਗ ਇਹ ਉਹਨਾਂ ਨੇ ਮੋਸਾਦ ਨੇ ਕੀਤਾ, ਇਜ਼ਰਾਈਲੀ ਏਜੰਸੀ ਨੇ, ਔਰ ਇਹ ਇਨਸਾਈਡ ਜੌਬ ਹੈ ਔਰ ਨੁਕਸਾਨ ਵੀ ਨਹੀਂ ਕੀਤਾ ਔਰ ਸਿੰਪਥੀ ਵੀ ਔਰ ਦੂਸਰੇ ਵੀ ਇਹ ਸਾਰੇ ਨੂੰ। ਹਾਲਾਂਕਿ ਪ੍ਰੈਜ਼ੀਡੈਂਟ ਟਰੰਪ ਨੇ ਇਸ ਦੇ ਉੱਤੇ ਇਹ ਕਿਹਾ ਕਿ ਭਾਈ ਇਹ ਜਿਹੜਾ ਬੰਦਾ ਹੈ ਇਹਦਾ ਮੈਨੀਫੈਸਟੋ ਦੱਸਦਾ ਹੈ ਕਿ ਵੀ ਇਹ ਐਂਟੀ ਕ੍ਰਿਸਚਨ ਹੈ। ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਵੀ ਇਹਦਾ ਕੋਈ ਈਰਾਨ ਜਾਂ ਦੂਜੇ ਵਾਰ ਨਾਲ ਕੋਈ ਤਾਲੁਕ, ਵਿਚ ਇਜ਼ ਗੁੱਡ, ਕਿਉਂਕਿ ਘੱਟੋ ਘੱਟ ਉਹਨਾਂ ਨੇ ਇੱਕ ਪਾਰਟ ਨੂੰ ਇਸ ਲੈਵਲ ਦੇ ਉੱਤੇ ਹਾਈਲਾਈਟ ਕੀਤਾ। ਔਰ ਅੱਗੋਂ ਜਿਹੜਾ ਅਸੀਂ ਇਸ ਹਮਲੇ ਦੀ ਨਿੰਦਿਆ ਵੀ ਕਰਦੇ ਹਾਂ। ਸਾਨੂੰ ਇਸ ਗੱਲ ਦੀ ਤਸੱਲੀ ਹੈ ਕਿ ਪ੍ਰੈਜ਼ੀਡੈਂਟ ਔਰ ਉਹਨਾਂ ਦਾ ਅਮਲਾ ਫੈਲਾ ਔਰ ਉਹਨਾਂ ਦੀ ਫੈਮਿਲੀ ਸੇਫ ਨੇ। ਪਰ ਇਸ ਸਾਰੇ ਚੋਂ ਫਰਦਰ ਡਿਟੇਲ ਜਿਹੜੀਆਂ ਅਮਰਜ ਹੁੰਦੀਆਂ ਨੇ ਕਿ ਭਾਈ ਕਿਸ ਹੱਦ ਤੱਕ ਗਨ ਕਲਚਰ ਪਹੁੰਚ ਗਿਆ, ਜਿਸ ਲੈਵਲ ਦੇ ਉੱਤੇ ਅੱਜ ਹਿੰਸਾ ਦਾ ਸਹਾਰਾ ਲੈ ਕੇ ਕੋਈ ਆਪਣੀ ਸਟੇਟਮੈਂਟ ਮੇਕ ਕਰਨਾ ਚਾਹੁੰਦਾ ਹੈ। ਮੇਕ ਤਾਂ ਉਹਨੂੰ ਵੀ, ਐਲਨ ਨੂੰ ਵੀ ਪਤਾ ਸੀ ਕਿ ਬਈ ਉਹਨੇ ਜਿਹੜਾ ਨਾ ਉਹਨੂੰ ਉੱਥੇ ਤੱਕ ਕਿਸੇ ਨੇ ਪਹੁੰਚਣ ਦੇਣਾ ਹੈ ਤੇ ਨਾ, ਲੇਕਿਨ ਇਹਨੂੰ ਅਸੀਂ ਪੋਲੀਟੀਕਲ ਸਟੇਟਮੈਂਟ ਵਿਦ ਦਾ ਬੁਲਟ ਕਹਿ ਸਕਦੇ ਹਾਂ ਕਿ ਭਾਈ ਆਪਣੀ ਜਾਨ ਖਤਰੇ 'ਚ ਪਾ ਕੇ ਜਿਹੜਾ ਉਸਨੇ ਉਹਨੂੰ ਫੜ ਲਿਆ ਗਿਆ, ਦਬੋਚ ਲਿਆ ਗਿਆ। ਪਰ ਉਹਨੇ ਪੋਲੀਟੀਕਲ ਸਟੇਟਮੈਂਟ ਜਿਹੜੀ ਹੈ ਉਹ ਪ੍ਰੈਜ਼ੈਂਟ ਗਵਰਨਮੈਂਟ ਦੀਆਂ ਪਾਲਿਸੀਜ਼ ਦੇ ਅਗੇਂਸਟ ਦਿੱਤੀ। ਹਾਲਾਂਕਿ ਇਸ ਦੇ ਨਾਲ ਹੀ ਇਹ ਡਿਬੇਟ ਵੀ ਜਾਰੀ ਰਹੇਗੀ ਕਿ ਇਸ ਸਾਰੇ ਦਾ ਕਿੱਧਰ ਜਾ ਕੇ ਗੱਲ ਮੁੱਕੇਗੀ। ਪਰ ਮੈਂ ਇਹਨੂੰ ਇਸ ਤਰੀਕੇ ਦੇ ਨਾਲ ਵੀ ਦੇਖਦਾ ਕਿ ਜਦੋਂ ਇਹ ਠੀਕ ਹੈ ਵੀ ਇਸ ਵੇਲੇ ਜਦੋਂ ਟੈਂਸ਼ਨ ਹਾਈਟਨਡ ਹੈ, ਈਰਾਨ ਵਾਰ ਦੇ ਵਿੱਚ ਇਜ਼ਰਾਈਲ ਨੇ ਅਮਰੀਕਾ ਨੂੰ ਫਸਾ ਦਿੱਤਾ ਹੈ, ਟਰੰਪ ਨੂੰ ਉਹ ਨਿਕਲਣ ਦੇ ਲਈ ਸੇਫ ਪੈਸੇਜ ਔਰ ਵਿਕਟਰੀ ਡਿਕਲੇਅਰ ਕਰਨ ਦੀ ਗੱਲ ਵੀ ਅੱਗੇ ਹੋਏ। ਔਰ ਇਹ ਬੜਾ ਇੰਪੋਰਟੈਂਟ ਸਾਲ ਹੈ। 250 ਸਾਲ ਹੋ ਗਏ ਨੇ ਅਮਰੀਕਾ ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਨੂੰ ਔਰ ਇਹ ਅਮਰੀਕਨ ਆਰਮੀ ਦੇ ਹਵਾਲੇ, ਔਰ ਇਹ 250 ਸਾਲ ਹੈ 1776 ਤੋਂ
4 ਜੁਲਾਈ ਤੋਂ ਬਾਅਦ ਇਸ 'ਚ ਬੜੇ ਫੰਕਸ਼ਨ ਰੱਖੇ ਗਏ ਨੇ। ਐਤਕੀ ਦੇ ਡਾਲਰ ਦੇ ਉੱਤੇ ਵੀ ਪ੍ਰੈਜ਼ੀਡੈਂਟ ਟਰੰਪ ਦੀ ਫੋਟੋ ਹੋਣੀ ਹੈ ਜਿਹੜੀ ਛਾਪੇ ਜਾਣੇ ਨੇ ਜੀ। ਔਰ ਉਸੇ ਕੰਟੈਕਸਟ ਦੇ ਵਿੱਚ ਇਹ ਸੈਚਰਡੇ ਸ਼ਾਮ ਦੀ ਘਟਨਾ ਹੁੰਦੀ ਹੈ। ਮੰਡੇ ਮਾਰਨਿੰਗ ਤੋਂ ਜਿਹੜਾ ਕਿੰਗ ਚਾਰਲਸ III ਉਸ ਦਾ ਜਿਹੜਾ ਉਹ 4 ਰੋਜ਼ਾ ਦੌਰਾ ਵੀ ਸ਼ੁਰੂ ਹੋਇਆ ਹੈ। ਔਰ ਇਹ ਈਵ ਦੇ ਮੌਕੇ ਇਸ ਕਿਸਮ ਦਾ ਵਾਕਿਆ। ਔਰ ਇਹ ਵੀ ਦਿਲਚਸਪ ਗੱਲ ਹੈ ਕਿ ਜਦੋਂ ਅਮਰੀਕਾ ਨੇ 4 ਜੁਲਾਈ 1776 ਨੂੰ ਅਮਰੀਕਾ ਦੀਆਂ 13 ਕਾਲੋਨੀਜ਼ ਨੇ, 13 ਬਸਤੀਆਂ ਨੇ ਬ੍ਰਿਟਿਸ਼ ਅੰਪਾਇਰ ਤੋਂ ਆਜ਼ਾਦੀ ਦਾ ਐਲਾਨ ਕੀਤਾ। ਆਲ ਮੈਨ ਆਰ ਬੋਰਨ ਇਕੁਅਲ ਦੀ ਡੈਕਲੇਰੇਸ਼ਨ ਦੇ ਨਾਲ ਥਾਮਸ ਜੈਫਰਸਨ ਦੀ ਲਿਖੀ ਹੋਈ। ਉਦੋਂ ਯੂਕੇ ਦੇ ਤਖਤ ਦੇ ਉੱਤੇ ਜਿਹੜਾ ਹੈ ਕਿੰਗ ਜਾਰਜ III ਸੀ ਜੀ ਔਰ ਹੁਣ ਕਿੰਗ ਚਾਰਲਸ III ਹੈ। ਸੋ 250 ਸਾਲ ਬਾਅਦ ਇਹ ਜਿਹੜਾ ਕਿੰਗ ਦੀ ਆਮਦ ਹੈ। ਹਾਲਾਂਕਿ ਇਸ ਵੇਲੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਬ੍ਰਿਟਨ ਦੇ ਨਾਲ ਲਗਭਗ ਜਿਹੜਾ ਉਹ 4-5 ਸਾਲ ਜਿਹੜੀ ਹੈ ਉਹ ਵਾਰ ਚੱਲੀ, ਜਿਹਨੂੰ ਰੈਵੋਲੂਸ਼ਨਰੀ ਵਾਰ ਕਿਹਾ ਜਾਂਦਾ ਹੈ। ਫਾਈਨਲੀ ਜਾਰਜ ਵਾਸ਼ਿੰਗਟਨ ਦੀ ਅਗਵਾਈ ਥੱਲੇ ਬ੍ਰਿਟਿਸ਼ਰਸ ਨੂੰ ਰਿਟਰੀਟ ਕਰਨਾ ਪਿਆ, ਅਮਰੀਕਾ ਆਜ਼ਾਦ ਹੋਇਆ। ਗੱਲ ਉੱਥੇ ਨਹੀਂ ਮੁੱਕੀ। ਫਿਰ ਉਸ ਤੋਂ ਈਵਨ ਅਸੀਂ 20ਵੀਂ ਸਦੀ ਤੱਕ ਪਹੁੰਚਦੇ ਹਾਂ ਵੀ ਅਗਲੀ ਜਿਹੜੀ ਹੈ 19ਵੀਂ ਸਦੀ ਦੇ ਐਂਡ ਤੋਂ ਵੀ ਦੇਖਦੇ ਹਾਂ ਕਿ ਭਾਈ ਇੱਕ ਵਾਰ ਟਕਰਾਅ ਹੋਇਆ, ਵਾਸ਼ਿੰਗਟਨ ਤੱਕ ਬ੍ਰਿਟਿਸ਼ਰਸ ਆਏ, ਇਮਾਰਤਾਂ ਨੂੰ ਅੱਗ ਲਾ ਦਿੱਤੀ ਗਈ, ਬਹੁਤ ਸਾਰੇ ਡਾਕੂਮੈਂਟ ਔਰ ਬਿਲਡਿੰਗਾਂ ਸਾੜੀਆਂ ਗਈਆਂ। ਲੇਕਿਨ ਇਹ ਜਦੋਂ ਸੈਕੰਡ ਵਰਲਡ ਵਾਰ ਦੀ ਸ਼ੁਰੂਆਤ ਹੁੰਦੀ ਹੈ ਔਰ ਜਰਮਨ ਹਾਵੀ ਹੋ ਰਿਹਾ, ਜਾਪਾਨ ਹਾਵੀ ਹੋ ਰਿਹਾ, ਉਦੋਂ ਜਿਹੜਾ ਮਿਸਟਰ ਚਰਚਲ ਜਿਹੜਾ ਪ੍ਰਾਈਮ ਮਿਨਿਸਟਰ ਸੀ ਯੂਕੇ ਦਾ, ਉਹਨੇ ਔਰ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ ਰੂਜ਼ਵੈਲਟ ਸਨ, ਉਹਨੇ ਉਹਦੀ ਇੱਕ ਅਪੀਲ ਬੜੀ ਹਿਸਟੋਰੀਕਲ ਉਹਦੀ ਚਰਚਲ ਦੀ ਸਪੀਚ ਵੀ ਹੈ, ਅਪੀਲ ਫਰਮ ਓਲਡ ਟੂ ਦਾ ਨਿਊ, ਕਿ ਅਸੀਂ ਤੁਹਾਡੇ ਬਜ਼ੁਰਗ ਹੈ, ਠੀਕ ਹੈ ਤੁਸੀਂ ਸਾਡੇ ਤੋਂ ਬਾਗੀ ਹੋਏ, ਮੁਲਕ ਬਣਾਇਆ, ਅੱਜ ਤੁਸੀਂ ਤਾਕਤਵਰ ਹੋ, ਪਰ ਅਸੀਂ ਬੁੱਢੇ ਠੇਰੇ ਜਿਹੜੇ ਅੱਜ ਤੁਹਾਡੀ ਮਦਦ ਦੀ ਆਸ ਕਰਦੇ। ਕਿਉਂਕਿ ਇਹ ਗੱਲ ਚਰਚਲ ਨੂੰ ਜਿਹੜੀ ਹੈ ਖੁੜਕ ਗਈ ਸੀ ਕਿ ਬਈ ਇਹ ਹਾਰ ਹੋਏਗੀ ਜੇ ਅਮਰੀਕਾ ਸਾਡੇ ਨਾਲ ਨਹੀਂ ਖਲੋਂਦਾ। ਸੋ ਜ਼ਾਹਰ ਹੈ ਕਿ ਉਸ ਦੇ ਲਈ ਉਹਨਾਂ ਨੇ ਕੁਝ ਫਾਲਸ ਆਪਰੇਸ਼ਨ ਵੀ ਕਰਵਾਏ। ਔਰ ਜਦੋਂ ਜਾਪਾਨ ਨੇ ਪਰਲ ਹਾਰਬਰ ਤੇ ਹਮਲਾ ਕੀਤਾ ਤੇ ਫਿਰ 2.5 ਸਾਲ ਆਲਮੋਸਟ ਲੰਘ ਚੁੱਕੇ ਸੀ ਸੈਕੰਡ ਵਰਲਡ ਵਾਰ, ਅਮਰੀਕਾ ਦੀ ਨਿਊਟਰੈਲਿਟੀ ਸੀ, ਅਮਰੀਕਾ ਨੇ ਜੁਆਇਨ ਕੀਤਾ। ਪਰ ਇਹ ਜਿਹੜਾ ਲਫ਼ਜ਼ ਵੀ ਹੈ ਓਲਡ ਟੂ ਦਾ ਨਿਊ, ਔਰ ਚਰਚਲ ਨੇ ਲਫ਼ਜ਼ ਕਿਹਾ ਸੀ ਕਿ ਵੀ ਹੈਵ ਅ ਸਪੈਸ਼ਲ ਰਿਲੇਸ਼ਨਸ਼ਿਪ। ਹੁਣ ਉਸੇ ਨੂੰ ਹੀ ਹੁਣ ਜਦੋਂ ਅਸੀਂ ਪ੍ਰੈਜ਼ੀਡੈਂਟ ਟਰੰਪ ਦੀ 1 ਸਾਲ ਦੀ ਟਰਮ ਦੇਖਦੇ ਹਾਂ ਤੇ ਉਹਦੇ 'ਚ ਇਹ ਰਿਲੇਸ਼ਨਸ਼ਿਪ ਜਿਹੜੀ ਹੈ ਬਹੁਤ ਬੁਰੀ ਤਰ੍ਹਾਂ ਨਕਾਰੀ ਗਈ ਹੈ। ਨੈਟੋ ਦੇ ਥੱਲੇ, ਨੈਟੋ 'ਚ ਵੀ ਹੈਡ ਤਾਂ ਬ੍ਰਿਟਨ ਨੇ, ਅਮਰੀਕਾ ਨੇ ਹੀ ਨੈਟੋ ਬਣਾਈ। ਔਰ ਈਵਨ ਈਰਾਨ ਵਾਰ ਦੇ ਵੇਲੇ ਜਿਵੇਂ ਟਰੰਪ ਨੇ ਈਵਨ ਮਿਸਟਰ ਕੀਨ ਸਟਾਰਮਰ ਨੂੰ ਜਿਹੜਾ ਪ੍ਰਾਈਮ ਮਿਨਿਸਟਰ ਹੈ ਉਹਨੂੰ ਕੋਵਿਡ ਵੀ ਕਿਹਾ, ਉਹਨਾਂ ਨੇ ਇਹ ਵੀ ਕਿਹਾ ਕਿ ਆਪਣੇ ਆਪ ਨੂੰ ਚਰਚਲ ਸਮਝਦਾ ਹੈ ਨਹੀਂ ਪੱਲੇ ਕੁਝ ਵੀ। ਔਰ ਯੂਕੇ ਨੂੰ ਵੀ ਤਾਨੇ ਮੀਨੇ ਦਿੱਤੇ ਨੇ। ਔਰ ਹੁਣ ਈਵਨ ਵਾਈਟ ਹਾਊਸ ਜਦੋਂ ਮਾਰਗਰੇਟ ਥੈਚਰ ਪ੍ਰਾਈਮ ਮਿਨਿਸਟਰ ਸੀ ਯੂਕੇ ਦੀ, ਤੇ ਫਾਕਲੈਂਡ ਜਿਹੜੇ ਆਈਲੈਂਡ ਨੇ ਉਹਨਾਂ ਨੂੰ ਲੈ ਕੇ ਅਰਜਨਟੀਨਾ ਔਰ ਯੂਕੇ ਦੇ ਵਿਚਾਲੇ ਝਗੜਾ ਸੀ ਔਰ ਇਵੈਂਚੁਅਲੀ ਰੀਗਨ ਨੇ ਮਾਰਗਰੇਟ ਥੈਚਰ ਦੀ ਮਦਦ ਕੀਤੀ, ਯੂਕੇ ਨੇ ਹਰਾ ਕੇ ਫਿਰ ਉਹਨਾਂ ਨੂੰ ਜਿਹੜਾ ਉੱਥੇ ਰੈਫਰੈਂਡਮ ਕਰਵਾਇਆ ਗਿਆ ਔਰ ਉਹਨਾਂ ਨੇ ਯੂਕੇ ਦੀ ਸੋਵਰਨਿਟੀ ਮੰਨੀ ਸੀ। ਔਰ ਇਸ ਫਾਕਲੈਂਡ ਆਈਲੈਂਡਸ ਨੂੰ ਲੈ ਕੇ ਹੁਣ ਜਿਵੇਂ ਗ੍ਰੀਨਲੈਂਡ ਦੀ ਗੱਲ ਹੈ, ਕੈਨੇਡਾ ਨੂੰ 51 ਸੂਬਾ ਬਣਾਉਣ ਦੇ ਲਈ ਕਿਹਾ ਗਿਆ, ਇਸੇ ਤਰ੍ਹਾਂ ਵਾਈਟ ਹਾਊਸ ਦੇ ਵਿੱਚ ਇਹ ਵੀ ਜਿਹੜੀ ਡਿਸਕਸ਼ਨ ਚੱਲ ਰਹੀ ਹੈ ਕਿ ਅਮਰੀਕਾ ਜਿਹੜਾ ਉਹ ਫਾਕਲੈਂਡ ਆਈਲੈਂਡ ਦੇ ਉੱਤੇ ਵੀ ਆਪਣੀ ਸੋਵਰਨਿਟੀ ਕਲੇਮ ਕਰ ਸਕਦਾ ਹੈ। ਮਤਲਬ ਇਹ ਹੈ ਕਿ ਜਿਹੜੀ ਇੰਗਲੈਂਡ ਦੀ ਸੋਵਰਨਿਟੀ ਮੰਨੀ ਗਈ ਸੀ ਔਰ ਇਹ 1984 ਦੀ ਗੱਲ ਹੀ ਹੈ ਜਦੋਂ ਰੀਗਨ ਨੇ ਮਦਦ ਕੀਤੀ ਸੀ ਮਾਰਗਰੇਟ ਥੈਚਰ ਦੀ ਔਰ ਅਰਜਨਟੀਨਾ ਦਾ ਦਾਅਵਾ ਖਤਮ ਹੋਇਆ ਸੀ। ਸੋ ਅਮਰੀਕਾ ਮਤਲਬ ਇਹ ਹੈ ਕਿ ਬਈ ਅਗੇਨ ਤੁਖਨੀ ਦੇ ਰਿਹਾ ਉਹਨਾਂ ਨੂੰ। ਸੋ ਇਹ ਸਾਰੇ ਦੇ ਚੱਲਦੇ ਆ ਜਿਹੜਾ ਕਿੰਗ ਚਾਰਲਸ ਦਾ ਦੌਰਾ ਹੈ ਇਹ ਅਹਿਮੀਅਤ ਵਾਲਾ ਹੈ। ਹਾਲਾਂਕਿ ਪ੍ਰੈਜ਼ੀਡੈਂਟ ਟਰੰਪ ਨੇ ਕਿੰਗ ਚਾਰਲਸ ਦੀ ਤਾਰੀਫ ਦੇ ਵਿੱਚ ਵੀ ਜਿਹੜੇ ਲਫ਼ਜ਼ ਕਹੇ ਨੇ ਕਿ ਭਾਈ ਉਹ ਜਿਹੜਾ ਹੀ ਇਜ਼ ਅ ਫੈਂਟਾਸਟਿਕ ਮੈਨ, ਐਬਸੋਲੂਟਲੀ। ਪਰ ਇਹ ਵੀ ਨਹੀਂ ਸਾਡੇ ਪ੍ਰਧਾਨ ਸਾਹਿਬ ਦਾ ਪਤਾ ਹੁੰਦਾ ਵੀ ਕਦੋਂ ਐਬਸੋਲੂਟਲੀ ਨੂੰ ਉਹਨਾਂ ਨੇ ਨਕਮਾ ਕਹਿਣਾ। ਸੋ ਇਹ ਵੀ ਆਪਣੇ ਆਪ ਦੇ ਵਿੱਚ, ਕਿਉਂਕਿ ਜਿਉਂ ਹੀ ਇਹ ਵਾਕਿਆ ਸੈਚਰਡੇ ਦਾ ਹੋਇਆ, ਬ੍ਰਿਟਨ ਦੀ ਉਹਨਾਂ ਦੀ ਸਿਕਿਉਰਿਟੀ ਮੋਰ ਜਿਹੜੀ ਆ ਔਨ ਦਾ ਗਰਾਊਂਡ ਜਿਹੜੀ ਆ ਉਹ ਅਲਰਟ ਹੁੰਦੇ ਨੇ
ਇੱਕ ਸਟੇਜ ਤੇ ਇਹ ਵੀ ਚੱਲ ਰਿਹਾ ਸੀ ਕਿ ਹੋ ਸਕਦਾ ਹੈ ਕਿੰਗ ਚਾਰਲਸ ਦਾ ਦੌਰਾ ਰੱਦ ਕੀਤਾ ਜਾਏ, ਪਰ ਕਿਉਂਕਿ ਜਿਵੇਂ ਰਿਲੇਸ਼ਨਸ਼ਿਪ ਬਿਟਰ ਹੋ ਰਹੀ ਹੈ ਯੂਕੇ ਔਰ ਅਮਰੀਕਾ ਵਿਚਾਲੇ, ਕਿੰਗ ਵੀ ਇਹ ਸਮਝਦਾ ਹੈ ਕਿ ਭਾਈ ਅਲਟੀਮੇਟਲੀ ਸਾਡਾ ਜਿਹੜਾ ਆਪਸੀ ਸਾਂਝ ਹੋਣੀ ਚਾਹੀਦੀ ਹੈ, ਜਿਹੜੇ ਡਿਫਰੈਂਸਿਸ ਨੇ ਉਹ ਦੂਰ ਹੋਣੇ ਚਾਹੀਦੇ ਨੇ। ਔਰ ਇਹ ਈਵਨ ਉਹਨਾਂ ਦੀ ਵਿਜ਼ਿਟ ਨੂੰ ਲੈ ਕੇ ਜਿਹੜੀ ਐਸੋਸੀਏਟਡ ਪ੍ਰੈਸ ਦੀ ਨਿਊਜ਼ ਆਈਟਮ ਦੀ ਹੈਡਲਾਈਨ ਵੀ ਹੈ ਕਿ ਕਿੰਗ ਚਾਰਲਸ III ਅਰਾਈਵਸ ਇਨ US on delicate mission to restore UK-US relationship। ਔਰ ਹੋਪਫੁਲੀ ਇਹ ਜਿਹੜਾ ਹੈ ਇਹ ਇਹਨਾਂ ਦੀ ਜਿਹੜੇ ਚੰਗੇ ਮਾਹੌਲ ਦੇ ਵਿੱਚ ਹੀ ਗੱਲਬਾਤ ਹੋਏਗੀ। ਔਰ ਇਸ ਦੇ ਉੱਤੇ ਅਮੇਜ਼ਿੰਗ ਤਾਂ ਕਿਹਾ ਜਾ ਰਿਹਾ, ਪਰ ਉਹਦੇ 'ਚ ਪ੍ਰੈਜ਼ੀਡੈਂਟ ਟਰੰਪ ਨੇ ਇਹ ਵੀ ਕਿਹਾ ਵੀ ਮੈਂ ਜਦੋਂ ਪਿਛਲੇ ਮਈ ਦੇ ਮਹੀਨੇ ਗਿਆ ਸੀ, ਮੈਨੂੰ ਬਹੁਤ ਮੇਰਾ ਸ਼ਾਨਦਾਰ ਸਵਾਗਤ ਕੀਤਾ ਜਿਹੜਾ ਹਮੇਸ਼ਾ ਯਾਦ ਰਹੇਗਾ, ਬੈਂਡ ਬਾਜਿਆਂ ਦੇ ਨਾਲ ਔਰ ਦੂਸਰਿਆਂ ਦੇ ਨਾਲ। ਸੋ ਹੁਣ ਕਿੰਗ ਤਾਂ ਕਿੰਗ ਹੈ, ਹਾਲਾਂ ਅਮਰੀਕਾ ਨੇ ਤਾਂ ਇਹ ਸਾਰੀ ਕਿੰਗਸ਼ਿਪ ਖਤਮ ਕੀਤੀ ਔਰ ਇਹੀ ਕਿਹਾ ਕਿ ਆਲ ਮੈਨ ਆਰ ਬੋਰਨ ਇਕੁਅਲ, ਉਸ ਦੇ ਖਿਲਾਫ ਹੈ। ਲੇਕਿਨ ਇਨ ਦਾ ਐਂਡ ਆਫ ਦਾ ਡੇ ਜਿਹੜੇ ਨੇ ਉਹ ਤਾਕਤਵਰਾਂ ਦੇ ਨਾਲ ਹੀ ਲੱਗਦੇ ਨੇ, ਤੇ ਉਹਨਾਂ ਹਾਲਾਤਾਂ ਦੇ ਵਿੱਚ ਇਹ ਇਸ ਵੇਲੇ ਅਮਰੀਕਾ ਨੂੰ ਜਿਹੜਾ ਈਰਾਨ ਦੇ ਮੁੱਦੇ ਦੇ ਉੱਤੇ ਥੋੜਾ ਅਲੱਗ ਥਲੱਗ ਵੀ ਹੋਇਆ ਡਿਪਲੋਮੈਟਿਕਲੀ। ਔਰ ਜੇ ਯੂਕੇ ਦੇ ਨਾਲ ਇਹ ਰਿਲੇਸ਼ਨਸ਼ਿਪ ਰੀਸਟੋਰ ਹੁੰਦੀ ਹੈ ਚੰਗੀਆਂ ਟਰਮਸ ਦੇ ਉੱਤੇ, ਕਿਉਂਕਿ ਦੋਨਾਂ ਦਾ ਹੀ ਇੱਕ ਦੂਜੇ ਬਿਨਾਂ ਗੁਜ਼ਾਰਾ ਨਹੀਂ ਹੈ, ਬਹੁਤ ਸਾਰੇ ਡਿਫੈਂਸ ਦੇ ਅੱਡੇ ਸਾਂਝੇ ਨੇ, ਬਹੁਤ ਸਾਰੀਆਂ ਟ੍ਰੀਟੀਜ਼, ਬਹੁਤ ਸਾਰਾ ਪਾਰਟ ਜਿਹੜਾ ਹੈ ਈਵਨ ਵੀਟੋ ਵੀਲਡਿੰਗ ਯੂਕੇ ਵੀ ਇੱਕ ਪਾਵਰ ਹੈ, ਇਹਦੇ ਬਾਵਜੂਦ ਕਿ ਥਰਡ ਰੇਟ ਪਾਵਰ ਹੈ, ਪਰ ਅਮਰੀਕਾ ਚੋਂ ਹੀ ਆਪਣੀ ਸਟਰੈਂਥ ਵੀ ਕੱਢਦੇ ਰਹੇ ਨੇ। ਐਂਡ ਲੈਟ ਵੀ ਹੋਪ ਫॉर द बेस्ट। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਖੁਸ਼ੀਆਂ ਮਨਾਉਂਦਿਆਂ ਹੋਇਆਂ ਗੁਰਦੁਆਰਾ ਸਿੰਘ ਸਭਾ ਕਾਟਰੇਟ ਨਿਊ ਜਰਸੀ ਵੱਲੋਂ ਮਿਤੀ 16 ਮਈ ਦਿਨ ਸ਼ਨੀਚਰਵਾਰ ਨੂੰ ਨਗਰ ਕੀਰਤਨ ਦਾ ਆਯੋਜਿਤ ਕੀਤਾ ਜਾ ਰਿਹਾ ਹੈ। ਬੋਰੋ ਸਿਟੀ ਹਾਲ ਵਿਖੇ ਪਹਿਲਾਂ ਸ੍ਰੀ ਨਿਸ਼ਾਨ ਸਾਹਿਬ ਚਲਾਏ ਜਾਣਗੇ, ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਵਾਹਿਗੁਰੂ ਸ਼ਬਦ ਜਸ ਗਾਇਨ ਕਰਦਿਆਂ ਹੋਏ ਸੰਗਤਾਂ ਕਾਟਰੇਟ ਪਾਰਕ ਵਿੱਚ ਪਹੁੰਚਣਗੀਆਂ ਅਤੇ ਉੱਥੇ ਬੁਲਾਰੇ ਬੋਲਣਗੇ, ਢਾਡੀ ਜਥੇਵਾਰਾਂ ਗਾਇਨ ਕਰਨਗੇ, ਗੁਰੂ ਕਾ ਲੰਗਰ ਟੁੱਟ ਵਰਤੇਗਾ। ਸਮਾਪਤੀ ਤੋਂ ਬਾਅਦ ਪੰਜ ਪਿਆਰੇ ਖੰਡੇ ਬਾਟੇ ਦਾ ਅੰਮ੍ਰਿਤ ਗੁਰਦੁਆਰਾ ਸਿੰਘ ਸਭਾ ਵਿਖੇ ਅੰਮ੍ਰਿਤ ਬਲਾਖੀਆਂ ਨੂੰ ਛਕਾਉਣਗੇ। ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ, ਸਿੰਘ ਕੇਸਰੀ ਦਸਤਾਰਾਂ ਸਜਾ ਕੇ, ਬੀਬੀਆਂ ਕੇਸਰੀ ਦੁਪੱਟੇ ਸਜਾ ਕੇ ਸਮੇਤ ਪਰਿਵਾਰਾਂ ਦੇ ਹੁਮ ਕੇ ਪਹੁੰਚਣ ਦੀ ਕਿਰਪਾਲਤਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾ ਸਤਿ ਸ੍ਰੀ ਅਕਾਲ। ਸਿੱਖ ਕੌਮ ਦੇ ਇਤਿਹਾਸ ਦਾ ਇੱਕ ਮਹੱਤਵਪੂਰਨ ਦਿਨ ਖਾਲਿਸਤਾਨ ਐਲਾਨਨਾਮਾ ਦਿਹਾੜਾ, ਜਿਸ ਦੇ 40 ਸਾਲ ਪੂਰੇ ਹੋਣ ਤੇ ਕਰਵਾਇਆ ਜਾ ਰਿਹਾ ਵਿਸ਼ੇਸ਼ ਸੈਮੀਨਾਰ। ਇਹ ਵਿਸ਼ੇਸ਼ ਉਪਰਾਲਾ ਬ੍ਰਿਟਿਸ਼ ਕੋਲੰਬੀਆ ਦੀਆਂ ਸਿੱਖ ਸੁਸਾਇਟੀਜ਼ ਅਤੇ ਪੰਥਕ ਜਥੇਬੰਦੀਆਂ ਵੱਲੋਂ 2 ਮਈ ਸ਼ਨੀਚਰਵਾਰ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਗ੍ਰੈਂਡ ਇੰਪਾਇਰ ਬੈਂਕੁਏਟ ਹਾਲ ਸਰੀ ਵਿਖੇ ਕਰਵਾਇਆ ਜਾ ਰਿਹਾ ਹੈ, ਜਿੱਥੇ ਸਿੱਖ ਸੰਘਰਸ਼ ਦੇ ਪ੍ਰਸਿੱਧ ਬੁਲਾਰੇ ਡਾਕਟਰ ਅਮਰਜੀਤ ਸਿੰਘ, ਭਾਈ ਮਨਿੰਦਰ ਸਿੰਘ ਅਤੇ ਡਾਕਟਰ ਇਕਤਦਾਰ ਚੀਮਾ ਆਪਣੇ ਵਿਚਾਰ ਸਾਂਝੇ ਕਰਨਗੇ। ਆਓ ਇਸ ਇਤਿਹਾਸਕ ਮੌਕੇ ਨੂੰ ਯਾਦ ਕਰੀਏ ਅਤੇ ਇਸ ਦੀ ਅਹਿਮੀਅਤ ਨੂੰ ਸਮਝੀਏ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6048360936 ਜਾਂ ਫਿਰ 6048804036 ਤੇ। ਧੰਨਵਾਦ। ਖਾਲਿਸਤਾਨ ਦੇ ਆਜ਼ਾਦੀ ਸੰਘਰਸ਼ ਦੇ ਜਰਨੈਲ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹਾਨ ਸਮਾਗਮ ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ ਵਿਖੇ ਕਰਵਾਏ ਜਾ ਰਹੇ ਹਨ। 1 ਮਈ ਦਿਨ ਸ਼ੁੱਕਰਵਾਰ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 3 ਮਈ ਦਿਨ ਐਤਵਾਰ ਨੂੰ ਸਵੇਰੇ 9 ਵਜੇ ਭੋਗ ਪਾਏ ਜਾਣਗੇ। ਇਸ ਉਪਰੰਤ ਮਹਾਨ ਸ਼ਹੀਦੀ ਸਮਾਗਮ ਦੇ ਦੀਵਾਨ ਸਜਾਏ ਜਾਣਗੇ, ਜਿਨ੍ਹਾਂ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਯੂਨਾਈਟਿਡ ਨੇਸ਼ਨ ਸਟੀਅਰਿੰਗ ਕਮੇਟੀ ਮੈਂਬਰ ਡਾਕਟਰ ਇਕਤਦਾਰ ਚੀਮਾ ਖਾਲਿਸਤਾਨ ਸੰਘਰਸ਼ ਬਾਰੇ ਆਪਣੇ ਵਿਚਾਰ ਸਾਂਝੇ ਕਰਨਗੇ। ਸੰਗਤਾਂ ਨੂੰ ਅਪੀਲ ਹੈ ਕਿ ਇਹਨਾਂ ਸ਼ਹੀਦੀ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਯਾਦ ਕਰੀਏ ਤੇ ਸ਼ਹੀਦਾਂ ਦੇ ਸੰਘਰਸ਼ ਨੂੰ ਅੱਗੇ ਤੋਰਨ ਲਈ ਵਿਚਾਰਾਂ ਕਰੀਏ। ਵਧੇਰੇ ਜਾਣਕਾਰੀ ਲਈ
3409 ਅਤੇ 6048251605 ਤੇ ਸੰਪਰਕ ਕਰ ਸਕਦੇ ਹੋ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84 ਸੱਚ ਦੀ ਆਵਾਜ਼। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਤੇ ਈਰਾਨ ਵਿਚਾਲੇ ਭਾਵੇਂ ਜੰਗਬੰਦੀ ਜਾਰੀ ਹੈ ਪਰ ਇਸਲਾਮਾਬਾਦ ਵਿੱਚ ਹੋਣ ਵਾਲੀ ਦੂਸਰੇ ਦੌਰ ਦੀ ਗੱਲਬਾਤ ਅੱਗੇ ਪਾ ਦਿੱਤੀ ਗਈ ਹੈ। ਸੋ ਈਰਾਨ ਵੱਲੋਂ ਅਮਰੀਕਾ ਨੂੰ ਡਿਪਲੋਮੈਟਿਕ ਰਨ ਅਰਾਊਂਡ ਦਿੱਤਾ ਜਾ ਰਿਹਾ ਹੈ ਔਰ ਜਰਮਨ ਦੇ ਚਾਂਸਲਰ ਮਿਸਟਰ ਮਰਸ ਦਾ ਕਹਿਣਾ ਹੈ ਕਿ ਈਰਾਨ ਅਮਰੀਕਾ ਨੂੰ ਜਾਣਬੁੱਝ ਕੇ ਅਪਮਾਨਿਤ ਕਰ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਅਸੀਂ ਲਾਸਟ ਪ੍ਰੋਗਰਾਮ ਕੀਤਾ ਫਰਾਈਡੇ, ਉਸ ਦੇ ਵਿੱਚ ਅਸੀਂ ਇਹ ਹੋਪ ਜਤਾਈ ਸੀ ਕਿਉਂਕਿ ਜੋ ਮੀਡੀਆ ਰਿਪੋਰਟਿੰਗ ਸੀ ਜਾਂ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਟਰੂਥ ਸੋਸ਼ਲ ਦੇ ਉੱਤੇ ਕਾਮੈਂਟ ਸੀ, ਉਹਨਾਂ ਨੇ ਇਹ ਕਿਹਾ ਸੀ ਕਿ ਵੀ ਉਹਨਾਂ ਦੀ ਜਿਹੜੀ ਡਿਪਲੋਮੈਟਿਕ ਟੀਮ ਹੈ ਉਹ ਰਵਾਨਾ ਹੋ ਰਹੀ ਹੈ ਇਸਲਾਮਾਬਾਦ ਦੇ ਲਈ, ਜਿਸ ਦੇ ਵਿੱਚ ਮਿਟਕਾਫ ਔਰ ਜੈਰੀ ਕੁਸ਼ਨਰ ਸਨ ਔਰ ਇਹ ਵੀ ਸੀ ਕਿ ਵਾਈਸ ਪ੍ਰੈਜ਼ੀਡੈਂਟ ਮਿਸਟਰ ਵੈਂਸ ਉਹ ਸਟੈਂਡ ਬਾਈ ਹੋਣਗੇ। ਔਰ ਪਾਕਿਸਤਾਨ ਨੇ ਵੀ ਇਸ ਨੂੰ ਕਨਫਰਮ ਕੀਤਾ ਸੀ। ਈਰਾਨ 'ਚੋਂ ਵੀ ਆਇਆ ਸੀ ਕਿ ਉਹਨਾਂ ਦੇ ਫੋਰਨ ਮਿਨਿਸਟਰ ਜਿਹੜੇ ਨੇ ਉਹ ਆਲਰੇਡੀ ਪਾਕਿਸਤਾਨ ਇਸਲਾਮਾਬਾਦ ਪਹੁੰਚੇ ਹੋਏ ਨੇ ਪਾਕਿਸਤਾਨ ਦੇ ਜਹਾਜ਼ ਦੇ ਵਿੱਚ ਹੀ। ਪਰ ਅਗੇਨ ਨਾਲ ਦੀ ਨਾਲ ਇਹ ਵੀ ਆਇਆ ਕਿ ਭਾਈ ਇਹ ਜਿਹੜਾ ਈਰਾਨ ਦੇ ਫੋਰਨ ਮਿਨਿਸਟਰ ਨੇ ਉਹ ਇਸਲਾਮਾਬਾਦ ਤੋਂ ਬਾਅਦ ਮਸਕਟ ਜਾਣਾ ਹੈ, ਓਮਾਨ, ਔਰ ਫਿਰ ਉਹਨਾਂ ਨੇ ਰਸ਼ੀਆ ਜਾਣਾ ਹੈ ਔਰ ਇਹ 3 ਰੋਜ਼ਾ। ਸੋ ਐਸੇ ਇਵੇਂ ਜਿਵੇਂ ਹੋਇਆ ਕਿ ਵੀ ਈਰਾਨ ਦੇ ਲਈ, ਕਿਉਂਕਿ ਜਦੋਂ ਪਹਿਲੀ ਗੱਲਬਾਤ ਦਾ ਦੌਰ ਸ਼ੁਰੂ ਹੋਇਆ ਉਦੋਂ ਤਾਂ ਉਹਨਾਂ ਦੀ 60-65 ਪੂਰੀ ਪੈਕਡ ਟੀਮ ਜਿਹੜੀ ਕਿ ਫੁੱਲੀ ਆਥੋਰਾਈਜ਼ਡ ਸੀ ਡਿਸੀਜਨ ਲੈਣ ਦੇ, ਉਹ ਗਈ ਸੀ। ਸੋ ਇਹ ਜਿਵੇਂ ਲੱਗਾ ਔਰ ਅਮਰੀਕਾ ਦੇ ਜਿਹੜੇ ਇਨਰ ਜਿਹੜੇ ਸਿਕਿਉਰਿਟੀ ਹਲਕੇ ਹੋਣਗੇ ਜਾਂ ਡਿਪਲੋਮੈਟਿਕ ਹਲਕੇ ਰਾਦਰ, ਉਹਨਾਂ ਨੇ ਦੇਖਿਆ ਹੋਣਾ ਕਿ ਵੀ ਇਹ ਤਾਂ ਈਰਾਨ ਨੇ ਵਿੱਚ ਰਸ਼ੀਆ ਟ੍ਰਿਪ ਔਰ ਮਸਕਟ ਟ੍ਰਿਪ ਕਰਕੇ ਇਸ ਸਾਰੀ ਗੱਲਬਾਤ ਨੂੰ ਡਿਲਿਊਟ ਕੀਤਾ ਐਜ਼ ਇਫ ਉਹ ਅਮਰੀਕਾ ਨੂੰ ਕੋਈ ਇੰਪੋਰਟੈਂਸ ਨਹੀਂ ਦਿੰਦਾ, ਕਿਉਂਕਿ ਇੱਧਰ ਤਾਂ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹ ਦਹਾੜ ਰਹੇ ਸੀ ਕਿ ਭਾਈ ਇਹੀ ਡੀਲ ਹੈ, ਇਹੀ ਗੋਲਡਨ ਅਪਰਚੁਨਿਟੀ ਚੁੱਕ ਲਓ, ਨਹੀਂ ਤਾਂ ਅਗੇਨ ਸਟੋਨ ਏਜ ਤੇ ਇਹ ਵੋ। ਸੋ ਜਿਸ ਅੰਦਾਜ਼ ਦੇ ਵਿੱਚ ਈਰਾਨ ਨੇ ਇਹਨੂੰ ਹਲਕੇ 'ਚ ਲਿਆ, ਪਹਿਲਾਂ ਤਾਂ ਉਹਨਾਂ ਦਾ ਇਹੀ ਕਹਿਣਾ ਸੀ ਕਿ ਅਸੀਂ ਤਾਂ ਪਾਕਿਸਤਾਨ ਨਾਲ ਗੱਲ ਕਰ ਰਹੇ ਹਾਂ, ਫਿਰ ਉਹਨਾਂ ਨੇ ਕਿਹਾ ਜੀ ਅਸੀਂ ਇਸਲਾਮਾਬਾਦ ਆਇਆ ਕਿ ਸਿੱਧੀ ਗੱਲ ਕੋਈ ਨਹੀਂ ਕਰਨੀ ਅਸੀਂ ਅਮਰੀਕਾ ਨਾਲ, ਅਸੀਂ ਪਾਕਿਸਤਾਨ ਨੂੰ ਆਪਣਾ ਜਿਹੜਾ ਹੈ ਸਾਡਾ ਸਾਰਾ ਏਜੰਡਾ ਉਹ ਅਸੀਂ ਦੇ ਦਿਆਂਗੇ, ਉਹ ਕਨਵੇ ਕਰ ਦੇਣਗੇ। ਸੋ ਮੈਨੂੰ ਲੱਗਦਾ ਹੈ ਕਿ ਔਰ ਠੀਕ ਪ੍ਰੈਜ਼ੀਡੈਂਟ ਟਰੰਪ ਨੇ ਡਿਸੀਜਨ ਲਿਆ ਕਿ ਭਾਈ ਇਹ ਤਾਂ ਬਹੁਤ ਹਿਊਮਿਲੇਸ਼ਨ ਵਾਲੀ ਗੱਲ ਹੋਏਗੀ। ਸੋ ਅਖੀਰਲੇ ਮੌਕੇ 'ਤੇ ਪ੍ਰੈਜ਼ੀਡੈਂਟ ਟਰੰਪ ਨੇ ਆਪਣੀ ਟੀਮ ਭੇਜਣ ਤੋਂ ਨਾ ਕਰ ਦਿੱਤਾ। ਉਹਨਾਂ ਨੇ ਕਿਹਾ ਜੀ ਵੀ ਹੁਣ ਸਾਡਾ ਫ਼ੋਨ ਨੰਬਰ ਹੈਗਾ ਈਰਾਨ ਵਾਲਿਆਂ ਕੋਲ, ਅਸੀਂ ਬਹੁਤ ਪਾਵਰਫੁਲ ਪੋਜੀਸ਼ਨ 'ਚ ਹੈ, ਸਾਡੇ ਕੋਲ ਸਾਰੇ ਕਾਰਡ ਨੇ, ਜਦੋਂ ਉਹਨਾਂ ਦਾ ਜੀ ਕਰੇਗਾ ਗੱਲਬਾਤ ਲਈ ਉਹ ਕਾਲ ਕਰ ਲੈਣ। ਪਰ ਚੰਗੀ ਗੱਲ ਇਹ ਹੈ ਵੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਸੀਜ਼ਫਾਇਰ ਖਤਮ, ਕਿਉਂਕਿ ਹੁਣ ਜਿਹੜੀ ਪੋਜੀਸ਼ਨ ਹੈ ਸਟੇਟ ਆਫ ਹਾਰਮੂਜ਼ ਦੇ ਇੱਕ ਹਿੱਸੇ 'ਚ ਮਾਈਨਸ ਵਿਛਾਈਆਂ ਹੋਈਆਂ ਈਰਾਨ ਨੇ, ਉਹਨਾਂ ਦੇ ਕਹਿਣ ਮੁਤਾਬਕ ਜਿਹੜਾ ਉਹਨਾਂ ਨੇ ਟੋਲ ਵੀ ਵਸੂਲ ਕੀਤਾ ਵੱਡੇ ਏਰੀਏ 'ਚ 600 ਮੀਲ ਦੂਰ ਜਿਹੜਾ ਵਾਟਰਸ ਦੇ ਵਿੱਚ ਅਮਰੀਕਾ ਦੇ ਸ਼ਿਪਸ ਨੇ ਜਿਹੜਾ ਉਹ ਬਲੌਕਡ ਕੀਤਾ ਹੋਇਆ ਕਿ ਕੋਈ ਈਰਾਨ ਦਾ ਜਹਾਜ਼ ਕਿਤੇ ਨਾ ਜਾਏ। ਉਹਨਾਂ ਨੂੰ ਇਹ ਹੈ ਵੀ ਇਕਨੋਮਿਕਲੀ ਇਸ ਨੂੰ ਅਸੀਂ ਜਿਹੜਾ ਕਿਲ ਕਰ ਸਕਦੇ ਹਾਂ ਈਰਾਨ ਨੂੰ ਜੇ ਉਹਨਾਂ ਦੀ ਤੇਲ ਦੀ ਸੇਲ ਨਹੀਂ। ਪਰ ਇਹ ਵੀ ਨਹੀਂ ਹੋਇਆ ਕਿ ਵੀ ਈਰਾਨ ਨੇ ਜਾਣਾ ਤਾਂ ਉੱਥੋਂ ਬਹੁਤਾ ਉਹਦੇ ਲਈ ਹੈ ਚਾਈਨਾ ਲਈ ਜਾਂ ਵੀਅਤਨਾਮ ਲਈ ਜਾਂ ਸਾਊਥ ਕੋਰੀਆ ਲਈ ਕਿ ਵੀ ਉਹਨਾਂ ਨੇ ਕੋਈ ਚਾਈਨਾ ਦਾ ਜਾਣ ਦਾ ਜਹਾਜ਼ ਰੋਕਿਆ ਹੋਇਆ, ਕਿਉਂਕਿ ਇਹਨੂੰ ਲੈ ਕੇ ਕਨਫਿਊਜ਼ਨ ਹੈ ਉਹਨਾਂ ਦੇ ਦਾਅਵਿਆਂ 'ਚ ਵੀ ਦੂਸਰਿਆਂ 'ਚ ਵੀ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਾਰੇ ਪੀਰੀਅਡ ਦੇ ਵਿੱਚ
ਜਿਸ ਕੌਨਫੀਡੈਂਸ ਦੇ ਨਾਲ ਜਿਵੇਂ ਈਰਾਨ ਦਾ ਫੋਰਨ ਮਿਨਿਸਟਰ ਮਸਕਟ, ਹੁਣ ਮਸਕਟ ਦਾ ਟ੍ਰਿਪ ਵੀ ਇਹ ਹੈ ਕਿ ਜਿਹੜੀ ਸਟੇਟ ਆਫ ਹਾਰਮੂਜ਼ ਹੈ ਉਹਦਾ ਇੱਕ ਵੱਡਾ ਹਿੱਸਾ ਈਰਾਨ 'ਚ ਹੈ, ਉਹਦਾ ਦੂਸਰਾ ਐਂਡ ਮਸਕਟ ਓਮਾਨ ਦੇ ਵਿੱਚ ਹੈ, ਔਰ ਓਮਾਨ ਦੇ ਨਾਲ ਇਹਨਾਂ ਦਾ ਸਮਝੌਤਾ ਈਰਾਨ ਦਾ ਹੋਇਆ ਕਿਉਂਕਿ ਜੋ ਵੀ ਭਵਿੱਖ ਦੇ ਵਿੱਚ ਜੇ ਵਸੂਲੀ ਹੁੰਦੀ ਹੈ, ਜਿਹਨੂੰ ਲੈ ਕੇ ਹਾਲਾਂਕਿ ਇੰਟਰਨੈਸ਼ਨਲੀ ਕ੍ਰਿਟਿਸਿਜ਼ਮ ਹੋ ਰਿਹਾ ਕਿ ਵੀ ਇਹ ਤਾਂ ਇੰਟਰਨੈਸ਼ਨਲ ਵਾਟਰਵੇ ਹੈ, ਇਹਦੇ ਤੇ ਤੁਸੀਂ ਕੋਈ ਨਹੀਂ ਲਾ ਸਕਦੇ, ਲੇਕਿਨ ਗੱਲ ਤਾਂ ਅਲਟੀਮੇਟਲੀ ਜਿਹੜੀ ਆ ਉਹ ਈਰਾਨ ਨੇ ਕਦੇ ਵੀ ਆਪਣੀ ਸੋਵਰਨਿਟੀ ਉਹਦੇ ਉੱਤੇ ਨਹੀਂ ਛੱਡੀ ਹੋਈ। ਇਵਨ ਅਮਰੀਕਾ ਨੇ ਵੀ ਉਹਨੂੰ ਜਿਹੜਾ ਐਜ਼ ਏ ਇੰਟਰਨੈਸ਼ਨਲ ਵਾਟਰਵੇ ਦੇ ਤੌਰ ਤੇ ਰੈਟੀਫਾਈ ਨਹੀਂ ਕੀਤਾ। ਸੋ ਉਹਦੇ 'ਚ ਲਕੂਨਾ ਹੈ। ਔਰ ਇੱਕ ਸਟੇਜ ਤੇ ਪ੍ਰੈਜ਼ੀਡੈਂਟ ਟਰੰਪ ਨੇ ਖੁਦ ਕਿਹਾ ਸੀ ਕਿ ਵੀ ਅਸੀਂ ਰਲ ਮਿਲ ਕੇ ਲਿਆ ਕਰਾਂਗੇ, ਅਸੀਂ ਵੀ ਉੱਥੇ ਜਾਵਾਂਗੇ, ਈਰਾਨ ਦੀ ਬਹੁਤ ਆਮਦਨ ਹੋਏਗੀ, ਨੋਟਾਂ ਦੇ ਨੋਟ ਆ ਜਾਣਗੇ, ਡਾਲਰ ਆ ਜਾਣਗੇ। ਸੋ ਉਸ ਤੋਂ ਲੱਗਦਾ ਸੀ ਕਿ ਵੀ ਇਸ ਮੁੱਦੇ ਦੇ ਉੱਤੇ ਜਿਹੜੀ ਆ ਹੁਣ ਕਿਤੇ ਨਾ ਕਿਤੇ ਈਰਾਨ ਉਸ 28 ਫਰਵਰੀ ਤੋਂ ਪਹਿਲਾਂ ਵਾਲਾ ਈਰਾਨ ਨਹੀਂ ਹੋਏਗਾ ਜਿਹੜਾ ਸਟੇਟ ਆਫ ਹਾਰਮੂਜ਼ ਨੂੰ ਲੈ ਕੇ ਹੋਏ। ਹੁਣ ਜ਼ਾਹਰ ਹੈ ਵੀ ਗੱਲ ਇਹ ਦੂਸਰੇ ਦੌਰ ਦੀ ਤਾਂ ਗੱਲਬਾਤ ਸ਼ੁਰੂ ਹੀ ਨਹੀਂ ਹੋਈ, ਫੇਲਿਅਰ ਨਹੀਂ ਹੈ, ਪਰ ਸ਼ੁਰੂ ਨਾ ਹੋਣਾ ਵੀ ਆਪਣੇ ਆਪ ਦੇ ਵਿੱਚ ਇਹ ਦੱਸਦਾ ਹੈ ਕਿ ਵੀ ਉਹ ਈਰਾਨ ਜਿਹੜਾ ਇੱਕ ਪਿੱਦੀ ਵਾਂਗ ਜਿਸ ਨੂੰ ਅਮਰੀਕਾ ਔਰ ਪੱਛਮੀ ਤਾਕਤਾਂ ਸਮਝਦੀਆਂ ਸੀ, ਉਹ ਉਸ ਲੈਵਲ ਦੇ ਉੱਤੇ ਜਿਹੜਾ ਉਹ ਸਟਰੋਂਗਲੀ ਖੜਾ ਹੈ ਕਿ ਵੀ ਉਹ ਹੁਣ ਅਮਰੀਕਾ ਨੂੰ ਰਨ ਅਰਾਊਂਡ ਦੇ ਰਿਹਾ ਹੈ ਡਿਪਲੋਮੇਸੀ ਦੀ ਦੁਨੀਆ ਦੇ ਵਿੱਚ। ਔਰ ਇਹ ਗੱਲ ਜਿਹੜਾ ਮੈਂ ਨਹੀਂ ਕਹਿ ਰਿਹਾ, ਈਵਨ ਅੱਜ ਜਰਮਨ ਦੇ ਚਾਂਸਲਰ ਮਿਸਟਰ ਮਰਜ਼ ਨੇ ਇਸ ਦੇ ਉੱਤੇ ਜਿਹੜਾ ਬੜੀ ਸਟਰੋਂਗ ਸਟੇਟਮੈਂਟ ਦਿੱਤੀ ਹੈ, ਜਿਹਨੂੰ ਮੀਡੀਆ ਨੇ ਹੈਡਲਾਈਨ ਇਹ ਬਣਾਇਆ, ਰਾਇਟਰਸ ਨਿਊਜ਼ ਏਜੰਸੀ ਨੇ। ਜਰਮਨ ਚਾਂਸਲਰ ਮਰਜ਼ ਸੇਜ਼ ਈਰਾਨ ਇਜ਼ ਹਿਊਮਿਲੇਟਿੰਗ US ਐਜ਼ ਟਾਕਸ ਸਟਾਲ। ਕਿ ਜਿਹੜੀ ਗੱਲਬਾਤ ਰੁਕੀ ਹੈ, ਇਹ ਈਰਾਨ ਜਿਹੜਾ ਇਹ ਨਹੀਂ ਕਿ ਵੀ ਉਹ ਗੱਲਬਾਤ ਨੂੰ ਅੱਗੇ ਨਹੀਂ ਤੋਰ ਰਿਹਾ, ਉਹ ਹੁਣ ਮਿੱਥ ਕੇ ਅਮਰੀਕਾ ਦੀ ਬੇਇੱਜ਼ਤੀ ਕਰ ਰਿਹਾ। ਔਰ ਉਹ ਜਿਹੜੇ ਐਗਜ਼ੈਕਟ ਲਫ਼ਜ਼ ਨੇ ਉੱਥੇ ਚਾਂਸਲਰ ਲਾਈਕ ਕਿ ਪ੍ਰੈਜ਼ੀਡੈਂਟ ਆ ਉਹਨਾਂ ਦੀ ਜ਼ੁਬਾਨ 'ਚ, ਉਹਨੂੰ ਪ੍ਰੈਜ਼ੀਡੈਂਟ ਮਿਸਟਰ ਮਰਜ਼ ਉਹਨਾਂ ਨੇ ਕਿਹਾ ਕਿ ਵੀ ਈਰਾਨ ਦੀ ਜਿਹੜੀ ਲੀਡਰਸ਼ਿਪ ਹੈ ਹਿਊਮਿਲੇਟ ਕਰ ਰਹੀ ਹੈ। ਹੁਣ ਉਹ US ਦੇ ਆਫੀਸ਼ੀਅਲ ਤਾਂ ਟਰੈਵਲ ਕਰਕੇ ਪਾਕਿਸਤਾਨ ਜਾਂਦੇ ਨੇ, ਪਰ ਉੱਥੋਂ ਬਿਨਾਂ ਕੋਈ ਨਤੀਜੇ ਤੋਂ ਵਾਪਸ ਮੁੜਦੇ ਨੇ ਕਿਉਂਕਿ ਈਰਾਨ ਜਿਹੜਾ ਉਹਨਾਂ ਨੂੰ ਰਨ ਅਰਾਊਂਡ ਦੇ ਰਿਹਾ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਸ ਵੇਲੇ ਪ੍ਰੋਬਲਮ ਇਹ ਹੈ, ਜਰਮਨ ਦਾ ਚਾਂਸਲਰ ਕਹਿ ਰਿਹਾ ਕਿ US ਦੇ ਕੋਲ ਐਗਜ਼ਿਟ ਸਟ੍ਰੈਟਜੀ ਨਹੀਂ ਹੈ ਵੀ ਇਸ ਜੰਗ 'ਚੋਂ ਨਿਕਲੇ ਕਿਵੇਂ, ਈਰਾਨ ਵਾਰ 'ਚੋਂ। ਔਰ ਇਹ ਜਿਹੜੀਆਂ ਨੇ ਯੂਰਪੀਅਨ, ਕਿਉਂਕਿ ਇਹਦਾ ਇੱਕ ਰੀਜ਼ਨ ਇਹ ਵੀ ਹੈ ਕਿ ਅਕੋਰਡਿੰਗ ਟੂ ਮਰਜ਼ ਕਿ ਵਾਸ਼ਿੰਗਟਨ ਔਰ ਯੂਰਪੀਅਨ ਜਿਹੜੇ ਐਲਾਈ ਨੇ ਨੈਟੋ, ਉਹਨਾਂ ਦੇ ਵਿੱਚ ਵੱਡਾ ਡਿਫਰੈਂਸ ਹੈ। ਆਲਰੇਡੀ ਯੂਕਰੇਨ ਦੇ ਮੁੱਦੇ ਤੇ ਵੀ ਡਿਫਰੈਂਸਿਸ ਨੇ, ਈਰਾਨ ਦੇ ਮੁੱਦੇ ਤੇ ਸਾਹਮਣੇ ਆਇਆ। ਔਰ ਜਿਹੜਾ ਉਹਨੇ ਇਹਨੂੰ ਲੈਫਟ ਹੈਂਡਡ ਕੰਪਲੀਮੈਂਟ ਕਹਿੰਦੇ ਨੇ ਮਿਸਟਰ ਮਰਜ਼ ਨੇ ਈਰਾਨੀਆਂ ਬਾਰੇ ਕਿਹਾ, Iranians are obviously very skilled at negotiating, or rather very skillful at not negotiating, letting the Americans travel to Islamabad and then leave again without any result. ਉਹਨੇ ਕਿਹਾ ਵੀ ਈਰਾਨੀਅਨ ਜਿਹੜੇ ਨੇ ਉਹ ਗੱਲਬਾਤ ਦੇ ਮੁੱਦੇ ਦੇ ਬੜੇ ਮਾਹਿਰ ਨੇ। ਜੇ ਗੱਲਬਾਤ ਉਹਨਾਂ ਕਰਨੀ ਹੈ ਤੇ ਨਹੀਂ ਵੀ ਕਰਨੀ, ਨਹੀਂ ਕਰਨ ਦੇਣ 'ਚ ਵੀ ਉਹਨਾਂ ਨੇ ਕਹਿੰਦਾ ਦੇਖੋ ਅਮਰੀਕਾ ਨੂੰ ਉਲਝਾ ਲਿਆ, ਇਸਲਾਮਾਬਾਦ ਆ ਗਏ, ਉਹ ਆਪਣਾ ਮਸਕਟ ਔਰ ਮਾਸਕੋ ਤੁਰ ਗਿਆ। ਉਹਨੇ ਫਿਰ ਉਹ ਮਿਸਟਰ ਮਰਜ਼ ਕਹਿੰਦਾ ਐਨ ਐਂਟਾਇਰ ਨੇਸ਼ਨ ਇਜ਼ ਬੀਇੰਗ ਹਿਊਮਿਲੀਏਟਿਡ ਬਾਈ ਇਰਾਨੀਅਨ ਲੀਡਰਸ਼ਿਪ, ਐਸਪੈਸ਼ਲੀ ਬਾਈ ਦੀ ਸੋ ਕਾਲਡ ਰੈਵੋਲੂਸ਼ਨਰੀ ਗਾਰਡ। ਕਿ ਇਹ ਸਭ ਰੈਵੋਲੂਸ਼ਨਰੀ ਗਾਰਡ ਆ ਰਹੇ ਅਖੌਤੀ ਕਰ ਰਹੇ ਨੇ, ਉਹ ਹਿਊਮਿਲੇਟ ਕਰ ਰਹੇ ਨੇ ਜਿਹੜੇ ਅਮਰੀਕਾ ਨੂੰ ਦੁਨੀਆ ਦੇ ਸਾਹਮਣੇ। ਐਂਡ ਸੋ ਆਈ ਹੋਪ ਦੈਟ ਦਿਸ ਐਂਡਸ ਐਜ਼ ਕੁਇਕਲੀ ਐਜ਼ ਪੋਸੀਬਲ। ਉਹਨੇ ਕਿਹਾ ਕਿ ਭਾਈ ਮੈਂ ਤਾਂ ਇਹੀ ਕਹਿ ਸਕਦਾ ਕਿ ਵੀ ਇਹ ਜਿੰਨੀ ਜਲਦੀ ਹੋਏ ਕੰਮ ਮੁੱਕੇ। ਔਰ ਇਹ ਜਿਹੜਾ ਫਿਰ ਉਹਨੇ ਕਿਹਾ ਕਿ ਵੀ ਸਾਨੂੰ ਤਾਂ ਕੰਸਲਟ ਨਹੀਂ ਕੀਤਾ ਅਮਰੀਕਾ ਨੇ, ਔਰ ਇਸ ਦਾ ਹੀ ਨਤੀਜਾ ਹੈ ਕਿ ਵੀ ਜੇ ਮੈਨੂੰ ਇਹ ਹੁੰਦਾ ਕਿ ਇਫ ਆਈ ਹੈਡ ਨੋਨ ਦੈਟ ਇਟ ਵੁੱਡ ਕੰਟੀਨਿਊ ਲਾਈਕ ਦਿਸ ਫॉर 5 or 6 weeks and get progressively worse, I would have told him even more emphatically ਕਿ ਭਾਈ ਇਸ 'ਚ ਫਸਣ ਦੀ ਲੋੜ ਨਹੀਂ ਹੈ। ਹੁਣ ਇੱਕ ਪਾਸੇ ਤਾਂ ਇਹ ਹੈ, ਫਿਰ ਹੁਣ ਜਿਹੜਾ ਦੂਸਰਾ ਸਵਾਲ ਜਿਹੜੇ ਕ੍ਰਿਟਿਕ ਨੇ ਜਾਂ ਐਨਾਲਿਸਟ ਨੇ ਉਹਨਾਂ ਵੱਲੋਂ ਪੁੱਛਿਆ ਜਾ ਰਿਹਾ ਵੀ ਈਰਾਨ ਦੀ ਪ੍ਰਪੋਜ਼ਲ ਕੀ ਹੈ। ਹੁਣ ਜੰਗ ਤਾਂ ਉਹ ਵੀ ਚਾਹੁੰਦੇ ਨੇ ਵੀ ਜੰਗ ਬੰਦੀ ਹੋਏ, ਇਹ ਵੀ ਹੈ ਕਿ ਭਾਈ ਜਿਹੜੇ ਦੋਨੋਂ ਧਿਰਾਂ ਨੇ ਉਹ ਐਗਜ਼ੌਸਟ ਵੀ ਹੋਈਆਂ ਨੇ, ਜਿਵੇਂ ਜਿਹੜਾ ਉਹ ਰੂਸ ਨੂੰ ਵੀ ਇਨਵੋਲਵ ਕਰ ਲਿਆ ਈਰਾਨ ਨੇ। ਹੁਣ ਰੂਸ ਦੀ ਇਨਵੋਲਵਮੈਂਟ ਇਹ ਹੈ ਵੀ 2015 'ਚ ਜਦੋਂ ਓਬਾਮਾ ਦੇ ਵੇਲੇ ਸਮਝੌਤਾ ਹੋਇਆ ਤੇ ਉਦੋਂ ਲਗਭਗ ਜਿਹੜਾ
ਜਿੰਨਾ ਉਹਨਾਂ ਦੇ ਕੋਲ ਐਨਰਿਚਡ ਯੂਰੇਨੀਅਮ ਸੀ ਈਰਾਨ ਦਾ ਕੋਲ, ਉਹ ਉਹਨਾਂ ਨੇ ਰੂਸ ਦੇ ਹਵਾਲੇ ਕਰਤਾ ਸੀ। ਇਹ ਹੁਣ ਅਮਰੀਕਨ ਪ੍ਰੈਜ਼ੀਡੈਂਟ ਓਬਾਮਾ ਨੇ ਡੀਲ ਬਣਾਈ ਸੀ। ਔਰ ਫਿਰ ਉਸ ਤੋਂ 4 ਗੁਣਾ ਜ਼ਿਆਦਾ ਯੂਰੇਨੀਅਮ ਜਿਹੜਾ ਐਨਰਿਚਡ ਨਹੀਂ ਸੀ, ਜਿਹੜਾ ਐਨਰਿਚ ਕਰਕੇ ਈਰਾਨ ਆਪਣੇ ਪੀਸਫੁਲ ਨਿਊਕਲੀਅਰ ਪ੍ਰੋਗਰਾਮ, ਪਾਵਰ ਜਨਰੇਸ਼ਨ ਇਹ ਵਾਲੀ ਉਹ ਉਹਨੂੰ ਦਿੱਤਾ ਸੀ। ਉਹਨਾਂ ਨੇ ਕਿਹਾ ਵੀ ਹੋ ਸਕਦਾ ਹੁਣ ਅਮਰੀਕਾ ਦੇ ਨਾਲ ਕਰਨ ਤੋਂ ਪਹਿਲਾਂ ਰੂਸ ਨੂੰ ਇਨਵੋਲਵ ਕਰਨ 'ਚ, ਕਿਉਂਕਿ ਜਿਹੜੇ ਹੁਣ 3 ਪੁਆਇੰਟ ਜਿਹੜੇ ਮੀਡੀਆ 'ਚ ਐਮਰਜ ਹੋਏ ਨੇ ਕਿ ਵੀ ਈਰਾਨ ਕੀ ਚਾਹੁੰਦਾ ਹੈ। ਈਰਾਨ ਦਾ ਪਹਿਲਾ ਪਾਰਟ ਇਹ ਹੈ ਕਿ ਭਾਈ ਅਸੀਂ ਜਿਹੜਾ ਹੁਣ ਉਹਨਾਂ ਨੇ ਕਿਹਾ ਵੀ ਇੱਕ ਫੇਸ ਗੱਲਬਾਤ ਮੁੱਕਣੀ ਨਹੀਂ ਹੈ, 3 ਸਟੇਜ ਪ੍ਰੋਸੈਸ ਹੈ। ਓਪਨਿੰਗ ਫੇਜ਼ ਇਹ ਹੈ ਕਿ ਵੀ ਅਮਰੀਕਾ ਤੇ ਇਜ਼ਰਾਈਲ ਈਰਾਨ ਦੇ ਖਿਲਾਫ ਵੀ ਔਰ ਲੈਬਨਾਨ 'ਚ ਹਿਜ਼ਬੁੱਲਾ ਦੇ ਖਿਲਾਫ ਵੀ ਆਪਣੇ ਮਿਲਟਰੀ ਐਕਸ਼ਨ ਫੌਰਨ ਬੰਦ ਕਰਨ। ਉਹਨੂੰ ਕਿਹਾ ਵੀ ਇਨ ਫੇਜ਼ਸ ਹੋਏਗਾ ਕਿ ਇਹਨੂੰ ਬੰਦ ਕੀਤਾ ਜਾਏ ਔਰ ਇਹ ਗਾਰੰਟੀ ਕੋਈ ਦੇ ਕਿ ਭਾਈ ਦੁਬਾਰਾ ਜਿਹੜਾ ਈਰਾਨ ਦੇ ਉੱਤੇ ਜਾਂ ਉਹਦੇ ਅਲਾਈਜ਼ ਦੇ ਉੱਤੇ ਅਮਰੀਕਾ ਹਮਲਾ ਨਹੀਂ ਕਰੇਗਾ। ਇਹ ਪਹਿਲਾ ਫੇਜ਼ ਹੋਏਗਾ। ਫਿਰ ਉਹਨਾਂ ਨੇ ਕਿਹਾ ਕਿ ਭਾਈ ਜੇ ਇਹ ਸਟੇਜ ਹੁੰਦੀ ਹੈ ਤੇ ਇਸ ਮੁੱਦੇ ਦੇ ਉੱਤੇ ਅਸੀਂ ਫਿਰ ਦੂਸਰਾ ਫੇਜ਼ ਕਰਾਂਗੇ। ਪਹਿਲਾਂ ਇਹ ਅਮਰੀਕਾ ਨੇ ਕਰਨਾ ਵੀ ਹਮਲੇ ਵੀ ਬੰਦ ਹੁੰਦਾ, ਜਿਹੜਾ ਸੀਜ਼ਫਾਇਰ ਹੈ ਪਰ ਗਾਰੰਟੀ ਦੇ ਨਾਲ, ਔਰ ਲੈਬਨਾਨ ਦੇ ਵਿੱਚ ਹਿਜ਼ਬੁੱਲਾ ਦੇ ਖਿਲਾਫ ਵੀ ਜਾਂ ਯੂਤੀ ਦੇ ਖਿਲਾਫ ਜਿਹੜੀ ਬਾਅਦ ਦੇ ਵਿੱਚ ਰੈੱਡ ਸੀ ਜਾਂ ਦੂਜੇ, ਉਹ ਕਹਿੰਦੇ ਵੀ ਫਿਰ ਜਿਹੜਾ ਸੈਕੰਡ ਫੇਜ਼ ਹੈ ਉਹਦੇ 'ਚ ਅਸੀਂ ਯਕੀਨੀ ਬਣਾਵਾਂਗੇ ਕਿ ਜਿਹੜੀ ਸਟੇਟ ਆਫ ਹਾਰਮੂਜ਼ ਹੈ ਉਹਨੂੰ ਸਟੇਬਲਾਈਜ਼ ਕੀਤਾ ਜਾਏ। ਉਹਦੇ ਲਈ ਅਸੀਂ ਓਮਾਨ ਦੇ ਨਾਲ ਵੀ ਪ੍ਰੋਪਰ ਅੰਡਰਸਟੈਂਡਿੰਗ ਕਰਾਂਗੇ। ਇੱਕ ਨਵਾਂ ਰਿਵਾਈਜ਼ਡ ਲੀਗਲ ਐਂਡ ਸਿਕਿਉਰਿਟੀ ਫਰੇਮਵਰਕ ਹੋਏਗਾ ਸੇਫ ਪੈਸੇਜ ਦੇ ਲਈ। ਇਹ ਉਹ ਕਹਿੰਦਾ ਫਿਰ ਸੈਕੰਡ ਫੇਜ਼ ਹੋਏਗਾ। ਫਿਰ ਜਦੋਂ ਇਹ ਸੈਕੰਡ ਫੇਜ਼ ਸਟੇਟ ਆਫ ਹਾਰਮੂਜ਼ ਵਾਲਾ ਔਰ ਬਿਲਕੁਲ ਬਿਨਾਂ ਰੋਕ ਟੋਕ ਜਿਹੜੀ ਹੈ ਉਹ ਸਪਲਾਈ ਚੇਨ ਉੱਥੋਂ ਸ਼ੁਰੂ ਹੋ ਜਾਏਗੀ। ਫਾਈਨਲ ਫੇਜ਼ envisages negotiating on Iran's nuclear program, but only after tangible progress is achieved on de-escalation and maritime security। ਕਿ ਵੀ ਇਹ 2 ਫੇਜ਼ ਪਹਿਲਾਂ ਹੋਣਗੇ, ਪਹਿਲਾਂ ਅਮਰੀਕਾ ਗਾਰੰਟੀ ਕਰੇ, ਇਜ਼ਰਾਈਲ ਸਟਾਪ ਕਰੇ, ਦੂਸਰਾ ਅਸੀਂ ਮੈਰੀਟਾਈਮ ਸਿਕਿਉਰਿਟੀ ਨੂੰ ਯਕੀਨੀ ਬਣਾਵਾਂਗੇ ਸਟੇਟ ਆਫ ਹਾਰਮੂਜ਼ ਓਮਾਨ ਦੇ ਨਾਲ ਮਿਲ ਕੇ, ਫਿਰ ਅਸੀਂ ਨਿਊਕਲੀਅਰ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ। ਸੋ ਇਹ ਆਪਣੇ ਆਪ ਦੇ ਵਿੱਚ ਬੜੀ ਪਾਵਰਫੁਲ ਸਟੇਟਮੈਂਟ ਹੈ, ਪਾਵਰਫੁਲ ਪੋਜੀਸ਼ਨ ਹੈ ਰਾਦਰ, ਕਿ ਵੀ ਇਹ ਹੁਣ ਇੱਕ ਪੀਸਮੀਲ ਡੀਲ ਨਹੀਂ ਹੈ, ਇਹ ਫੇਜ਼ਿਸ 'ਚ ਹੈ। ਔਰ ਇਸ ਦੇ ਉੱਤੇ ਜਿਵੇਂ ਈਰਾਨ ਦਾ ਜੱਫਾ ਇਕੱਲਾ ਹੀ ਨਹੀਂ, ਈਵਨ ਲੈਬਨਾਨ ਦੇ ਵਿੱਚ ਜਿਹੜੀ ਅਮਰੀਕਾ, ਇਜ਼ਰਾਈਲ ਔਰ ਲੈਬਨਾਨ ਦੇ ਪ੍ਰਾਈਮ ਮਿਨਿਸਟਰ ਔਰ ਨੈਤਨਯਾਹੂ ਦੇ ਵਿਚਾਲੇ ਗੱਲਬਾਤ ਚੱਲ ਰਹੀ ਹੈ, ਉਹਦੇ 'ਚ ਹਿਜ਼ਬੁੱਲਾ ਤਾਂ ਇਨਵੋਲਵ ਨਹੀਂ ਹੈ। ਅੱਜ ਜਿਹੜਾ ਲੈਬਨਾਨ ਦੇ ਵਿੱਚ ਹਿਜ਼ਬੁੱਲਾ ਲੀਡਰ ਹੈ, ਹਿਜ਼ਬੁੱਲਾ ਲੀਡਰ ਰਿਜੈਕਟਸ ਲੈਬਨਾਨ ਇਜ਼ਰਾਈਲ ਡਾਇਰੈਕਟ ਟਾਕਸ, ਵਾਜ਼ ਟੂ ਕਨਫਰੰਟ ਇਜ਼ਰਾਈਲ। ਉਹਨੇ ਕਿਹਾ ਵੀ ਲੜ ਅਸੀਂ ਰਹੇ ਹਾਂ, ਅਸੀਂ ਇਹ ਸਾਰੇ ਦਾ ਸਾਨੂੰ ਹਿੱਸਾ ਹੀ ਨਹੀਂ ਬਣਾਇਆ ਗਿਆ, ਅਸੀਂ ਇਜ਼ਰਾਈਲ ਦੇ ਉੱਤੇ ਹਮਲੇ ਕਰਾਂਗੇ। ਸੋ ਦੋਨੋਂ ਪਾਸੇ ਹੀ ਨੇ। ਇੱਕ ਪਾਸੇ ਅਸੀਂ ਹੋਪ ਵੀ ਕਰਦੇ ਹਾਂ ਕਿ ਕੋਈ ਨਾ ਕੋਈ ਵਿਚਕਾਰਲਾ ਰਸਤਾ ਗੱਲਬਾਤ ਦਾ ਨਿਕਲੇ, ਦੂਸਰੇ ਪਾਸੇ ਇਹ ਵੀ ਹੈ ਕਿ ਜਿਵੇਂ ਈਰਾਨ ਦੀ ਪੋਸਚਰਿੰਗ ਹਾਰਡ ਹੁੰਦੀ ਜਾ ਰਹੀ ਹੈ, ਪ੍ਰੈਜ਼ੀਡੈਂਟ ਟਰੰਪ ਦੀ ਈਗੋ ਜਾਂ ਉਹਨਾਂ ਦੇ ਉਸ ਸਾਰੇ ਸੰਘ ਤੋਂ ਇਹ ਉਤਰਨਾ ਨਹੀਂ ਹੈ ਥੱਲੇ। ਪਤਾ ਨਹੀਂ ਕਿਹੜੇ ਵੇਲੇ ਗੁੱਸਾਏ ਹੋਏ ਪ੍ਰੈਜ਼ੀਡੈਂਟ ਟਰੰਪ ਇਹ ਆਰਡਰ ਕਰ ਦੇਣ ਕਿ ਵੀ ਕਰ ਦਿਓ ਫਿਰ ਸ਼ੁਰੂ ਬੰਬਾਰਡ, ਪਰ ਨਿਕਲਣਾ ਕੁਛ ਨਹੀਂ ਹੈ। ਕਿਉਂਕਿ ਜਿੰਨਿਆਂ ਨੂੰ ਵੀ ਮੈਂ ਮੋਨੀਟਰ ਕੀਤਾ ਹੈ, ਇੰਡੀਪੈਂਡੈਂਟ ਵੀ ਜਿਹੜੇ ਪ੍ਰੋ ਟਰੰਪ ਨੇ, ਜਿਹੜੇ ਅਗੇਂਸਟ ਟਰੰਪ ਨੇ, ਉਹ ਇਹ ਸਮਝਦੇ ਨੇ ਕਿ ਇਸ ਵੇਲੇ ਜੇ ਕੋਈ ਹੋਲਡ ਕਰਦਾ ਹੈ ਕਾਰਡ ਤੇ ਉਹ ਈਰਾਨ, ਇਹ ਨਹੀਂ ਹੈ ਵੀ ਕੋਈ ਅਮਰੀਕਾ ਨੂੰ ਹਰਾ ਦਿੱਤਾ ਜਾਂ ਅਮਰੀਕਾ ਦੇ ਸਾਹਮਣੇ ਜੇ ਅਮਰੀਕਾ ਬਰਬਾਦੀ ਤੇ ਹੀ ਆ ਗਿਆ ਫਿਰ ਤਾਂ ਕੌਣ ਰੋਕ ਸਕਦਾ। ਫਿਰ ਤਾਂ ਉਹ ਵਾਕਿਆ ਹੀ ਕੈਪੈਸਿਟੀ ਰੱਖਦੇ ਨੇ ਪਾਰਕਿੰਗ ਲਾਟ ਬਣਾਉਣ ਦੀ, ਪਰ ਉਹਦੇ ਚੋਂ ਫਿਰ ਹਾਸਲ ਵੀ ਪੋਲੀਟੀਕਲੀ ਵੀ ਨਹੀਂ ਕੁਝ ਹੋਣਾ ਤੇ ਅਦਰ ਦੈਨ ਜਿਹੜਾ ਅਮਰੀਕਾ ਵੀ ਉਸ ਚੋਂ ਖਾਸਾ ਨੁਕਸਾਨ ਜਿਹੜਾ ਹੈ ਉਹ ਉਠਾਏਗਾ। ਜੀ ਡਾਕਟਰ ਸਾਹਿਬ ਬਿਲਕੁਲ। ਸੋ ਥਲੇ ਨੂੰ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਖੁਸ਼ੀਆਂ ਮਨਾਉਂਦਿਆਂ ਹੋਇਆਂ ਗੁਰਦੁਆਰਾ ਸਿੰਘ ਸਭਾ ਕਾਟਰੇਟ ਨਿਊ ਜਰਸੀ ਵੱਲੋਂ ਮਿਤੀ 16 ਮਈ ਦਿਨ ਸ਼ਨੀਚਰਵਾਰ ਨੂੰ ਨਗਰ ਕੀਰਤਨ ਦਾ ਆਯੋਜਿਤ ਕੀਤਾ ਜਾ ਰਿਹਾ ਹੈ। ਬੋਰੋ ਸਿਟੀ ਹਾਲ ਵਿਖੇ
ਪਹਿਲਾਂ ਸ੍ਰੀ ਕੇਸਰੀ ਨਿਸ਼ਾਨ ਸਾਹਿਬ ਚਲਾਏ ਜਾਣਗੇ। ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਪੰਜਾਂ ਪਿਆਰਿਆਂ ਦੀ ਗਵਾਹੀ ਦੇ ਵਿੱਚ ਵਾਹਿਗੁਰੂ ਸ਼ਬਦ ਜਸ ਗਾਇਨ ਕਰਦਿਆਂ ਹੋਇਆ ਸੰਗਤਾਂ ਕਾਟੇਡ ਪਾਰਕ ਵਿੱਚ ਪਹੁੰਚਣਗੀਆਂ ਅਤੇ ਉੱਥੇ ਬੁਲਾਰੇ ਬੋਲਣਗੇ, ਢਾਡੀ ਜਥੇ ਵਾਰਾਂ ਗਾਇਨ ਕਰਨਗੇ। ਗੁਰੂ ਕਾ ਲੰਗਰ ਟੁੱਟ ਵਰਤੇਗਾ। ਸਮਾਪਤੀ ਤੋਂ ਬਾਅਦ ਪੰਜ ਪਿਆਰੇ ਖੰਡੇ ਬਾਟੇ ਦਾ ਅੰਮ੍ਰਿਤ ਗੁਰਦੁਆਰਾ ਸਿੰਘ ਸਭਾ ਵਿਖੇ ਅੰਮ੍ਰਿਤ ਬਲਾਖੀਆਂ ਨੂੰ ਛਕਾਉਣਗੇ। ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ, ਸਿੰਘ ਕੇਸਰੀ ਦਸਤਾਰਾਂ ਸਜਾ ਕੇ, ਬੀਬੀਆਂ ਕੇਸਰੀ ਦੁਪੱਟੇ ਸਜਾ ਕੇ ਸਮੇਤ ਪਰਿਵਾਰਾਂ ਦੇ ਹੁਮ ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾ ਸਤਿ ਸ੍ਰੀ ਅਕਾਲ। ਸਿੱਖ ਕੌਮ ਦੇ ਇਤਿਹਾਸ ਦਾ ਇੱਕ ਮਹੱਤਵਪੂਰਨ ਦਿਨ ਖਾਲਿਸਤਾਨ ਐਲਾਨਨਾਮਾ ਦਿਹਾੜਾ, ਜਿਸ ਦੇ 40 ਸਾਲ ਪੂਰੇ ਹੋਣ ਤੇ ਕਰਵਾਇਆ ਜਾ ਰਿਹਾ ਵਿਸ਼ੇਸ਼ ਸੈਮੀਨਾਰ। ਇਹ ਵਿਸ਼ੇਸ਼ ਉਪਰਾਲਾ ਬ੍ਰਿਟਿਸ਼ ਕੋਲੰਬੀਆ ਦੀਆਂ ਸਿੱਖ ਸੁਸਾਇਟੀਜ਼ ਅਤੇ ਪੰਥਕ ਜਥੇਬੰਦੀਆਂ ਵੱਲੋਂ 2 ਮਈ ਸ਼ਨੀਚਰਵਾਰ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਗ੍ਰੈਂਡ ਇੰਪਾਇਰ ਬੈਂਕੁਏਟ ਹਾਲ ਸਰੀ ਵਿਖੇ ਕਰਵਾਇਆ ਜਾ ਰਿਹਾ ਹੈ, ਜਿੱਥੇ ਸਿੱਖ ਸੰਘਰਸ਼ ਦੇ ਪ੍ਰਸਿੱਧ ਬੁਲਾਰੇ ਡਾਕਟਰ ਅਮਰਜੀਤ ਸਿੰਘ, ਭਾਈ ਮਨਿੰਦਰ ਸਿੰਘ ਅਤੇ ਡਾਕਟਰ ਇਕਤਦਾਰ ਚੀਮਾ ਆਪਣੇ ਵਿਚਾਰ ਸਾਂਝੇ ਕਰਨਗੇ। ਆਓ ਇਸ ਇਤਿਹਾਸਕ ਮੌਕੇ ਨੂੰ ਯਾਦ ਕਰੀਏ ਅਤੇ ਇਸ ਦੀ ਅਹਿਮੀਅਤ ਨੂੰ ਸਮਝੀਏ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6048360936 ਜਾਂ ਫਿਰ 6048804036 ਤੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਦੀ ਤਰ੍ਹਾਂ ਇੰਟੀਰੀਅਰ ਗੁਰਦੁਆਰਾ ਕਮੇਟੀ ਵੱਲੋਂ ਖਾਲਸੇ ਦੇ 327ਵੇਂ ਸਾਜਨਾ ਦਿਵਸ ਨੂੰ ਸਮਰਪਿਤ ਅਤੇ ਖਾਲਿਸਤਾਨ ਐਲਾਨਨਾਮੇ ਦੀ 40ਵੀਂ ਵਰ੍ਹੇਗੰਢ ਨੂੰ ਸਮਰਪਿਤ ਮਹਾਨ ਨਗਰ ਕੀਰਤਨ, ਜੋ ਸ੍ਰੀ ਗੁਰੂ ਸਿੰਘ ਸਭਾ ਮਾਰਟਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਸਿੱਖ ਸਪਿਰਿਚੁਅਲ ਸੈਂਟਰ ਰੈਕਸਟਲ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੁੰਦਾ ਹੈ। ਇਸ ਸਾਲ 3 ਮਈ ਦਿਨ ਐਤਵਾਰ ਨੂੰ ਹੋਣ ਜਾ ਰਿਹਾ ਹੈ। ਸਮੂਹ ਸੰਗਤਾਂ ਨੂੰ ਅਪੀਲ ਹੈ ਕਿ ਹੁਮ ਹੁਮਾ ਕੇ ਕੇਸਰੀ ਦੁਪੱਟੇ, ਕੇਸਰੀ ਦਸਤਾਰ ਸਜਾ ਕੇ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰੋ ਜੀ। ਵਹੀਰਾਂ ਕੱਤ ਕੇ ਪਹੁੰਚੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਖੌਤੀ ਆਪਰੇਸ਼ਨ ਸਿੰਦੂਰ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਨਾਲ ਕੀਤੀ ਗਈ ਇੰਡਸ ਵਾਟਰ ਟ੍ਰੀਟੀ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਸੋ ਇਸ ਸੰਬੰਧੀ ਪਾਕਿਸਤਾਨ ਵਿੱਚ ਯੂਨਾਈਟਿਡ ਨੇਸ਼ਨਸ ਦੇ ਅੰਬੈਸਡਰ ਆਸਿਮ ਇਫਤਕਾਰ ਨੇ ਇਸ ਇਸ਼ੂ ਨੂੰ ਯੂਨਾਈਟਿਡ ਕਾਉਂਸਲ ਸਿਕਿਉਰਿਟੀ ਸਾਹਮਣੇ ਚੱਕਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਈਰਾਨ ਕ੍ਰਾਈਸਿਸ ਨੇ ਭਾਰਤ ਦੇ ਦੋਗਲੇ ਚਿਹਰੇ ਨੂੰ ਵੀ ਬੇਨਕਾਬ ਕੀਤਾ। ਇਜ਼ਰਾਈਲ ਦੇ ਨਾਲ ਉਸ ਦਾ ਖਲੋਣਾ ਔਰ ਇਹਦੇ ਬਾਵਜੂਦ ਕਿ ਈਰਾਨ ਦੇ ਉੱਤੇ ਜਿਹੜਾ ਉਹ ਭਾਰਤ ਦਾ ਜਿਹੜਾ ਕਾਫੀ ਦੋਨੋਂ ਪਾਸਿਓਂ ਇਹਨਾਂ ਦੇ ਸਬੰਧ ਬੜੇ ਕੋਜ਼ੀ ਰਹੇ। ਇੱਕ ਸਟੇਜ 'ਤੇ ਈਵਨ 1994 ਦੌਰ ਦੇ ਵਿੱਚ ਜਦੋਂ ਕਿ OIC ਮੁਲਕਾਂ ਦੀ ਮੀਟਿੰਗ ਸੀ, ਜਿਸ ਦੇ ਵਿੱਚ ਕਸ਼ਮੀਰ ਦੇ ਮੁੱਦੇ ਨੂੰ ਹਾਈਲਾਈਟ ਕਰਦੇ ਆ, ਭਾਰਤ ਦੇ ਕੇਸ ਨੂੰ ਦੁਬਾਰਾ ਜੋ ਭਾਰਤ ਕਰ ਰਿਹਾ ਉਹ ਸਿਕਿਉਰਿਟੀ ਕਾਉਂਸਲ 'ਚ ਲੈ ਕੇ ਜਾਣ ਦਾ ਮੁੱਦਾ ਸੀ। ਉਦੋਂ ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਸੀ ਔਰ ਉਹਨੇ ਦੇਖਿਆ ਕਿ ਹੁਣ ਕਿਉਂਕਿ ਜਿਹੜੀ ਇਹਨਾਂ ਦੀ OIC ਹੈ ਉਹਦੇ ਵਿੱਚ ਕੰਸੈਂਸਸ ਨਾਲ ਫੈਸਲੇ ਹੁੰਦੇ ਨੇ। ਜੇ 55 ਜਾਂ 57 ਮੁਲਕ ਦੇ ਮੈਂਬਰ ਨੇ ਤੇ ਜੇ ਇੱਕ ਵੀ ਇਤਰਾਜ਼ ਕਰੇ ਤਾਂ ਉਹ ਮਤਾ ਪਾਸ ਨਹੀਂ ਹੋ ਸਕਦਾ। ਸੋ ਉਦੋਂ ਉਹਨਾਂ ਦਾ ਜਿਹੜਾ ਫੋਰਨ ਮਿਨਿਸਟਰ ਸੀ ਕਾਂਗਰਸ ਦਾ, ਉਹ ਦਿਨੇਸ਼ ਸਿੰਘ ਸੀ, ਨਰਸਿਮਹਾ ਰਾਓ ਦੀ ਕੈਬਨਿਟ, ਉਹ ਬਿਮਾਰ ਪਿਆ ਸੀ ਬਹੁਤ ਬੁਰੇ ਹਾਲਤ 'ਚ ਉੱਥੇ ਦਿੱਲੀ ਦੇ ਹਸਪੀਟਲ 'ਚ। ਸੋ ਉਹਦੀ ਥਾਂ ਕਿਸੇ ਹੋਰ ਬੰਦੇ ਨੂੰ ਸਵਾਇਆ, ਉਹਨੂੰ ਸਪੈਸ਼ਲ ਪਲੇਨ ਰਾਹੀਂ ਤਹਿਰਾਨ ਭੇਜਿਆ ਔਰ ਉਹਨੇ ਜਾ ਕੇ ਇੱਕੋ ਹੀ ਗੱਲ ਕਹੀ ਕਿ ਬਈ ਸਾਡੇ ਜਿਹੜੇ ਜੋ ਸਬੰਧ ਨੇ ਜਾਂ ਦੂਸਰੇ, ਮੈਂ ਇੱਕੋ ਹੀ ਮੰਗ ਕਰਨ ਆਇਆ ਕਿ ਵੀ ਸਾਨੂੰ ਤੁਸੀਂ ਬਚਾ ਲਓ। OIC ਮੁਲਕਾਂ ਦੀ ਉਸ ਕਸ਼ਮੀਰ ਮੁੱਦੇ ਵਾਲਾ ਜਿਹੜਾ ਕੇਸ ਅੱਗੇ ਲਿਜਾਣ ਦਾ ਹੈ ਉਸ ਦੇ ਤੁਸੀਂ ਹੱਕ 'ਚ ਨਾ ਵੋਟ ਪਾਓ। ਔਰ ਕਈ ਵਾਰ ਇਹ ਹੁੰਦਾ ਹੈ ਕਿ ਵੀ ਜਿੱਥੇ ਇਨਸਾਨੀਅਤ ਜਾਂ ਦੂਜੀ ਇੱਕ ਬਿਮਾਰ ਬੰਦਾ ਜਿਹੜਾ ਡਾਇੰਗ ਹੈ ਉਹ ਤੁਹਾਡੇ ਸਾਹਮਣੇ ਆਇਆ ਔਰ ਉੱਥੋਂ ਹੀ ਉਹ ਵਾਪਸ ਮੁੜ ਜਾਂਦਾ ਹੈ। ਤੇ ਤੁਹਾਨੂੰ ਇਹੋ ਜਿਹਾ ਹੀ ਹਾਲ ਜਿਹੜਾ ਹੈ ਜਦੋਂ ਪ੍ਰੈਜ਼ੀਡੈਂਟ ਟਰੂਮੈਨ ਤੋਂ ਇਜ਼ਰਾਈਲ ਦੇ ਹੱਕ 'ਚ ਮਤਾ ਪਵਾਇਆ ਸੀ ਤੇ ਟਰੂਮੈਨ ਦਾ ਕੋਈ ਪੁਰਾਣਾ ਜਾਣੂ ਸੀ ਜਿਸ ਮਹੱਲੇ 'ਚੋਂ ਰਹਿੰਦਾ ਸੀ ਬਚਪਨ ਵੇਲੇ, ਉੱਥੇ ਕੋਈ ਯਹੂਦੀ ਸੀ ਜਿਹੜਾ ਫਾਰਮੇਸੀ ਚਲਾਉਂਦਾ ਸੀ ਜਾਂ ਦੂਜਾ,
ਤੇ ਉਹ ਜਿਹੜਾ ਉਹਦਾ ਯਾਰ ਸੀ ਟਰੂਮੈਨ ਦਾ, ਔਰ ਉਹ ਡਾਈਂਗ ਸੀ, ਆਪਣੇ ਡੈਥ ਬੈੱਡ ਦੇ ਉੱਤੇ ਸੀ ਉਹਦਾ ਯਹੂਦੀ ਦੋਸਤ ਪੁਰਾਣਾ ਮਹੱਲੇ ਦਾ। ਤੇ ਉਹਨੂੰ ਲੈ ਕੇ ਉਹ ਲੈ ਕੇ ਯਹੂਦੀ ਪਹੁੰਚ ਗਏ ਸੀ ਟਰੂਮੈਨ ਕੋਲ। ਤਾਂ ਉਹਨੇ ਵੀ ਕਿਹਾ ਸੀ ਕਿ ਮੈਂ ਮਰ ਰਿਹਾ, ਮੇਰੇ ਲੋਕਾਂ ਦੇ ਨਾਲ ਬਹੁਤ ਜ਼ੁਲਮ ਹੋ ਰਿਹਾ, ਵੀ ਜੇ ਤੂੰ ਇਹਨੂੰ ਮਤੇ ਨੂੰ ਕਰ ਦੇ। ਔਰ ਬਾਅਦ ਟਰੂਮੈਨ ਹਮੇਸ਼ਾ ਰਿਗਰੈਟ ਕਰਦਾ ਰਿਹਾ ਵੀ ਮੈਂ ਇੱਕ ਜੰਗ ਨੂੰ ਇੱਕ ਦੇ ਨਾਲ ਹਮਦਰਦੀ ਕਰਦੇ ਕਰਦੇ ਕਿੰਨਿਆਂ ਦੇ ਖੂਨ ਦੇ ਲਈ ਜ਼ਿੰਮੇਵਾਰ। ਇਹ ਅਕਸਰ ਜਿਹੜਾ ਇਸ ਕਿਸਮ ਦਾ ਹੁੰਦਾ ਹੈ। ਔਰ ਈਰਾਨ ਨੇ ਫਿਰ ਉਹ OIC ਦੇ ਵਿੱਚ ਇਸ ਦੇ ਹੱਕ 'ਚ ਮਤਾ ਪਾਉਣ ਦੀ ਥਾਂ ਜਿਹੜਾ ਇਸ ਦਾ ਵਿਰੋਧ ਕੀਤਾ। ਔਰ ਨਤੀਜੇ ਦਾ ਕਹਿਣ ਦਾ ਮਤਲਬ ਇਹ ਹੈ ਵੀ ਇਸ ਲੈਵਲ ਦੇ ਸੰਬੰਧ ਹੋਣ ਦੇ ਬਾਵਜੂਦ ਵੀ, ਹਾਲਾਂਕਿ ਕਸ਼ਮੀਰੀਆਂ ਦੇ ਨਾਲ ਬਹੁਤ ਵੱਡੀ ਗੱਦਾਰੀ ਸੀ, ਔਰ ਈਵਨ ਹੁਣ ਜਦੋਂ ਈਰਾਨ ਕ੍ਰਾਈਸਿਸ ਹੋਇਆ ਸਭ ਤੋਂ ਜ਼ਿਆਦਾ ਭਾਰਤ 'ਚ ਪ੍ਰੋਟੈਸਟ ਉਹਨਾਂ ਕਸ਼ਮੀਰੀਆਂ ਨੇ ਕੀਤੇ ਈਰਾਨ ਦੇ ਹੱਕ 'ਚ। ਸੋ ਇਸ ਤੋਂ ਇਲਾਵਾ ਵੀ ਭਾਰਤ ਦੇ ਨਾਲ ਉਹ ਚਾਬਹਾਰ ਪੋਰਟ ਬਣਾਉਣਾ, ਪਾਕਿਸਤਾਨ ਦੀ ਗਵਾਦਰ ਪੋਰਟ ਨੂੰ ਵੀ ਨੈਗੇਟ ਕਰਨਾ, ਤੇ ਪਾਕਿਸਤਾਨ ਨੂੰ ਬਾਈਪਾਸ ਕਰਕੇ ਤੁਸੀਂ ਜਿਹੜਾ ਸਿੱਧਾ ਅਫਗਾਨਿਸਤਾਨ ਔਰ ਸੈਂਟਰਲ ਏਸ਼ੀਆ ਦੇ ਨਾਲ ਵੀ ਕਰਨਾ, ਉਹ ਵੀ ਅਬੰਡਨ। ਹੁਣ ਇਹ ਵੀ ਜਦੋਂ ਅਸੀਂ ਗੱਲ ਕਰਾਂਗੇ ਕਿ ਭਾਈ ਆਪਰੇਸ਼ਨ ਸੰਦੂਰ ਦੀ ਆੜ ਦੇ ਵਿੱਚ ਇੰਡਸ ਵਾਟਰ ਟ੍ਰੀਟੀ ਉਸ ਨੂੰ ਸਸਪੈਂਡ ਕੀਤਾ, ਪਰ ਨਾਲ ਦੀ ਨਾਲ ਅੱਜ ਮੇਨ ਖਬਰਾਂ 'ਚ ਇਹ ਵੀ ਹੈ ਕਿ ਜਿਹੜੀ ਹੁਣ ਚਾਬਹਾਰ ਪੋਰਟ ਦੇ ਉੱਤੇ ਜਿਹੜੀ ਇੰਡੀਆ ਇਨਵੈਸਟ ਕਰ ਰਿਹਾ ਸੀ, 125 ਮਿਲੀਅਨ ਤੋਂ ਜ਼ਿਆਦਾ ਦੇ ਚੁੱਕਾ ਸੀ, ਉਹਨਾਂ ਨੇ, ਅਮਰੀਕਾ ਨੇ ਸੈਂਕਸ਼ਨਸ ਲਾਤੀਆਂ। ਇਹਨਾਂ ਨੇ ਫਿਰ ਉਸ ਤੋਂ ਜਿਹੜਾ ਈਰਾਨ ਤੋਂ ਤੇਲ ਲੈਣ ਦੇ ਲਈ 1 ਮਹੀਨੇ ਦੀਆਂ ਸੈਂਕਸ਼ਨ ਚੁੱਕੀਆਂ ਸੀ, ਉਹ ਅਪ੍ਰੈਲ 26 ਨੂੰ ਖਤਮ ਹੋ ਰਹੀਆਂ ਨੇ ਚਾਬਹਾਰ ਤੇ। US sanctions waiver on Chabahar port ends on April 26 could signal end of 23-year-old connectivity project। ਉਹਨੇ ਚਾਬਹਾਰ ਪੋਰਟ ਕੋਈ ਨਵਾਂ ਨਹੀਂ ਸੀ, ਪਿਛਲੇ 23 ਸਾਲਾਂ ਤੋਂ ਇਹ ਚੱਲ ਰਿਹਾ ਸੀ, ਔਰ ਆਲਮੋਸਟ ਹੁਣ ਇਹਨਾਂ ਦਿਨਾਂ ਦੇ ਮੁਕੰਮਲ ਹੋਣਾ ਸੀ। ਸੋ ਈਵਨ ਉਹਨਾਂ ਨੂੰ ਵੀ ਜਿਹੜਾ ਉਹ ਬਿਲਕੁਲ ਅਬੰਡਨ ਕਰਨ ਦੀ ਲਾਈਨ ਆ ਗਏ। ਹੁਣ ਦੂਸਰੇ ਪਾਸੇ ਜਿਹੜੀ ਗੱਲ ਮੈਂ ਸਮਝਦਾ ਵੀ ਪਾਕਿਸਤਾਨ ਨੇ ਆਲਮੋਸਟ 1 ਸਾਲ ਲਾ ਦਿੱਤਾ ਇਹਨੂੰ ਕਰਦਿਆਂ। ਇਹ ਤਾਂ ਰਾਈਟ ਅਵੇ UN ਸਿਕਿਉਰਿਟੀ ਕੌਂਸਲ ਨਾਲ ਵੀ, ਔਰ ਇਸ ਨਾਲੋਂ ਵੀ ਜ਼ਿਆਦਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਕੋਲ ਇਸ ਕੇਸ ਨੂੰ ਜਾਣਾ ਚਾਹੀਦਾ ਸੀ। ਅਸੀਂ ਅੱਗੇ ਵੀ ਐਕਸਪਲੇਨ ਕੀਤਾ ਇੰਡਸ ਵਾਟਰ ਟ੍ਰੀਟੀ ਕੀ ਹੈ। ਹੁਣ ਜਿਹੜਾ ਪੰਜਾਬ ਦੇ 5 ਦਰਿਆ, ਔਰ ਜਦੋਂ ਅਸੀਂ 47 ਦੀ ਜਿਹੜੀ ਹੈ ਬਿਲਕੁਲ ਉਹ ਵੰਡ ਰੈੱਡ ਕਲਿਫ ਲਾਈਨ ਜਿਹਨੂੰ ਅਸੀਂ ਕਹਿੰਦੇ ਹਾਂ, ਔਰ ਉਹ ਰੈੱਡ ਕਲਿਫ ਜਿਹੜਾ ਉਸ ਤੋਂ ਪਹਿਲਾਂ ਕਦੇ ਵੀ ਇੰਡੀਆ ਨਹੀਂ ਸੀ ਆਇਆ ਹੋਇਆ, ਉਹਨੂੰ ਨਾ ਕੋਈ ਜੋਗਰਾਫੀਆ ਦਾ ਪਤਾ ਹੈ, ਨਾ ਕੋਈ ਹਿਸਟਰੀ ਦਾ ਪਤਾ ਹੈ, ਨਾ ਕੋਈ ਉਹਨੂੰ ਇੱਕ ਪ੍ਰੋਮਿਨੈਂਟ ਵਕੀਲ ਹੈ। ਔਰ ਉਹਨੇ ਕੀਤਾ ਵੀ 1941 ਦੀ ਜਿਹੜੀ ਲੇਟੈਸਟ ਸੈਂਸਸ ਸੀ ਉਹ ਸਾਹਮਣੇ ਰੱਖ ਲਈ, ਤੇ ਉਹਦੇ 'ਚ ਜਿਹੜੇ ਨੇ ਡਿਸਟ੍ਰਿਕਟ ਵਾਈਜ਼ ਤੇ ਕਿਤੇ ਤਹਿਸੀਲ ਵਾਈਜ਼ ਤੇ ਕਿਤੇ ਮਾਊਂਟ ਬੈਟਨ ਦਾ ਪ੍ਰੈਸ਼ਰ ਕਬੂਲਿਆ ਤੇ ਕਿਤੇ ਨਹਿਰੂ ਦਾ ਕਬੂਲਿਆ, ਉਹ ਲਾਈਨ ਡਰਾ ਕਰ ਦਿੱਤੀ। ਹੁਣ ਪਾਕਿਸਤਾਨ ਦੀ ਬਣਤਰ ਦੇ ਵਿੱਚ ਜਿਹੜਾ ਇਹ ਰੈੱਡ ਕਲਿਫ ਨੇ ਜਿਹੜਾ ਲਾਈਨ ਉਹੀ ਬਾਰਡਰ ਹੈ ਜਿਹੜਾ ਇੰਟਰਨੈਸ਼ਨਲ ਬਾਰਡਰ ਹੈ। ਪੰਜਾਬ ਦੇ ਵਿੱਚ ਤਾਂ ਕੋਈ ਰੌਲਾ ਨਹੀਂ ਹੈ ਇੰਟਰਨੈਸ਼ਨਲ ਬਾਰਡਰ ਦਾ, ਵਾਹਗਾ ਤੋਂ ਹੁਸੈਨੀਵਾਲਾ ਐਕਸੈਪਟਡ ਹੈ। ਸਿਰਫ ਕਸ਼ਮੀਰ ਦੇ ਮੁੱਦੇ ਦੇ ਉੱਤੇ ਜਿਹੜਾ ਉਹਨੂੰ ਇਸ ਲਈ ਲਾਈਨ ਆਫ ਕੰਟਰੋਲ ਕਹਿੰਦੇ ਨੇ। ਹੁਣ ਉਸ ਸਾਰੇ 'ਚ ਇਹ ਹੋਇਆ ਕਿ ਵੀ ਪੰਜਾਬ ਦੇ 5 ਦਰਿਆ ਮੁੱਖ ਤੌਰ 'ਤੇ, ਔਰ ਉਹਦੇ ਨਾਲ ਉਹ ਉਹਨਾਂ ਦਾ ਜਿਹੜੇ ਪਾਕਿਸਤਾਨ ਦੀ ਲਾਈਫ ਲਾਈਨ ਹੈ ਐਗਰੀਕਲਚਰ, ਜ਼ਾਹਰ ਹੈ ਪੰਜਾਬ ਹੀ ਵੱਡਾ ਸੂਬਾ ਹੈ ਉਹਨਾਂ ਦਾ ਆਬਾਦੀ ਦੇ ਲਿਹਾਜ਼ ਨਾਲ, ਏਰੀਆ ਦੇ ਲਿਹਾਜ਼ ਨਾਲ ਤਾਂ ਬਲੋਚਿਸਤਾਨ ਹੈ। ਬਿਲਕੁਲ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਪਹਿਲੀ ਬੇਈਮਾਨੀ ਨਹਿਰੂ ਐਂਡ ਕੰਪਨੀ ਨੇ ਜਿਹੜੀ ਹੈ ਇਮੀਡੀਏਟ 47 ਤੋਂ ਬਾਅਦ ਹੀ ਕੀਤੀ, ਕਿਉਂਕਿ ਸਤਲੁਜ, ਬਿਆਸ ਔਰ ਰਾਵੀ, ਸਤਲੁਜ ਔਰ ਰਾਵੀ ਦੇ ਜਿਹੜੇ ਹੈਡਵਰਕ ਸੀ, ਰਾਵੀ ਦਾ ਮਾਧੋਪੁਰ ਔਰ ਇਧਰ ਸਤਲੁਜ ਦੇ ਉੱਤੇ ਫਿਰੋਜ਼, ਉਹਨਾਂ ਨੇ ਹੈਡਵਰਕਸ ਤੋਂ ਪਾਣੀ ਰੋਕ ਦਿੱਤਾ ਹੈ। ਹਾਹਾਕਾਰ ਮਚੀ, ਪਾਕਿਸਤਾਨ ਜੰਗ ਦੇ ਲਈ ਆਮਦਾ ਹੋ ਸਕਦਾ, ਉਹਨਾਂ ਦੀ ਤਾਂ ਲਾਈਫ ਲਾਈਨ ਹੈ ਜਾਣ ਦੀ। ਦੈਨ ਵਰਲਡ ਬੈਂਕ ਇਨਵੋਲਵ ਹੋਇਆ। 8-9 ਸਾਲ ਦੀ ਨੈਗੋਸ਼ੀਏਸ਼ਨ ਤੋਂ ਬਾਅਦ ਸਤੰਬਰ ਦੇ ਮਹੀਨੇ 1960 ਦੇ ਵਿੱਚ ਕਰਾਚੀ ਦੇ ਵਿੱਚ ਇੰਡਸ ਵਾਟਰ ਟ੍ਰੀਟੀ ਸਾਈਨ ਹੋਈ। ਨਹਿਰੂ ਪ੍ਰਾਈਮ ਮਿਨਿਸਟਰ ਸੀ, ਉਧਰ ਅਯੂਬ ਖਾਨ ਸੀ। ਨਹਿਰੂ ਫਲਾਈ ਕਰਕੇ ਕਰਾਚੀ ਗਿਆ, ਉਦੋਂ ਕਰਾਚੀ ਕੈਪੀਟਲ ਸੀ ਪਾਕਿਸਤਾਨ ਦੀ, ਔਰ ਇੰਡਸ ਵਾਟਰ ਟ੍ਰੀਟੀ ਦੇ ਉੱਤੇ ਦਸਤਖਤ ਹੋਏ। ਲੋਬੇ ਲਬਾਬ ਉਹਦਾ ਇਹ ਹੈ ਕਿ ਸਤਲੁਜ, ਬਿਆਸ ਤੇ ਰਾਵੀ ਇਹ 3 ਦਰਿਆ ਉੱਪਰਲੇ ਜਿਹੜੇ ਪੰਜਾਬ ਦੇ ਚੜ੍ਹਦੇ ਪੰਜਾਬ ਦੇ ਮੰਨੇ ਗਏ, ਔਰ ਉਹਨਾਂ ਦੇ ਦੋਨੋਂ ਜਿਹੜੇ ਅਪਰ ਤੇ ਲੋਅਰ ਰਾਈਪੇਰੀਅਨ ਰਾਈਟ ਨੇ ਉਹ ਇੰਡੀਅਨ ਆਕੂਪਾਈਡ ਪੰਜਾਬ ਦੇ ਬਣੇ। ਹੁਣ ਜ਼ਾਹਰ ਹੈ ਕਿ ਬਿਆਸ ਤਾਂ ਪਾਕਿਸਤਾਨ 'ਚ ਐਂਟਰ ਨਹੀਂ ਕਰਦਾ, ਬਿਆਸ ਉੱਥੋਂ ਨਿਕਲਦਾ ਹਿਮਾਚਲ 'ਚੋਂ, ਰੋਹਤਾਂਗ 'ਚੋਂ,
ਉੱਪਰ ਔਰ ਉੱਥੋਂ ਜਿਹੜਾ ਉਹ ਆ ਕੇ ਹਰੀਕੇ ਜਿਹੜਾ ਡਿਸਟ੍ਰਿਕਟ ਅੰਮ੍ਰਿਤਸਰ ਚ ਉੱਥੇ ਸਤਲੁਜ ਨਾਲ ਮਿਲ ਜਾਂਦੇ। ਸਤਲੁਜ ਔਰ ਰਾਵੀ ਪਾਕਿਸਤਾਨ ਚ ਜਾਂਦੇ ਨੇ ਔਰ ਇਸ ਤਰ੍ਹਾਂ ਚਨਾਹ, ਜੇਹਲਮ ਔਰ ਦਰਿਆਏ ਇੰਡਸ ਜਿਹੜਾ ਸਭ ਤੋਂ ਵੱਡਾ ਦਰਿਆ ਹੈ, ਜਿਸ ਦਾ ਕੁਝ ਹਿੱਸਾ ਇੱਧਰ ਹੈ ਲੇਕਿਨ ਮੈਜੋਰਿਟੀ ਉਹ ਪਾਕਿਸਤਾਨ ਚ ਹੀ ਵਗਦਾ। ਅੱਛਾ। ਸੋ ਉਹਦੇ ਚ ਇਹ ਹੋਇਆ ਕਿ ਚਨਾਹ ਤੇ ਜੇਹਲਮ ਇਸ ਦਾ ਔਰ ਇੰਡਸ ਇਹ ਦਰਿਆ ਤਿੰਨੋਂ ਪਾਕਿਸਤਾਨ ਦੇ ਮੰਨੇ ਗਏ। 20% ਪਾਣੀ, ਕਿਉਂਕਿ ਚਨਾਹ ਔਰ ਜੇਹਲਮ ਜਿਹੜੇ ਨੇ ਉਹ ਕਸ਼ਮੀਰ ਚੋਂ, ਭਾਰਤੀ ਕਬਜ਼ੇ ਵਾਲੇ ਕਸ਼ਮੀਰ ਚੋਂ ਵਗਦੇ ਨੇ। ਸੋ 20% ਪਾਣੀ ਇਹਨਾਂ ਦਾ ਪਾਕਿਸਤਾਨ ਜਿਹੜਾ ਹੈ ਉਹ ਇੰਡੀਆ ਯੂਜ਼ ਕਰ ਸਕਦਾ ਹੈ ਸਿੰਚਾਈ ਦੇ ਲਈ, ਇਰੀਗੇਸ਼ਨ ਦੇ ਲਈ, ਪਾਵਰ ਦੇ ਲਈ, ਪਰ ਕੋਈ ਵੱਡਾ ਡੈਮ ਜਾਂ ਦੂਸਰਾ ਬਣਾ ਕੇ ਉਹਨੂੰ ਰੋਕ ਨਹੀਂ ਸਕਦਾ। ਸੋ ਇਸ ਟ੍ਰੀਟੀ ਤੇ ਦਸਤਖਤ ਹੋਏ। ਇਹਦੀ ਮੋਨੀਟਰਿੰਗ ਦੇ ਲਈ ਵੀ ਕਮਿਸ਼ਨ ਬਣਾਇਆ ਗਿਆ। ਇੰਡੀਆ ਦੇ ਵਿੱਚ ਜਿਹੜਾ ਦੋਨਾਂ ਮੁਲਕਾਂ ਦੀ ਜਿਹੜੀ ਹੈ ਸਾਲ 'ਚ ਇੱਕ ਮੀਟਿੰਗ ਹੋ ਕੇ ਫਲੱਡਸ ਤੋਂ ਪਹਿਲਾਂ ਪਾਣੀ ਕਿੰਨਾ ਹੈ, ਡਾਟਾ ਸ਼ੇਅਰਿੰਗ, ਇਹ ਉਹ ਉਹਦੇ 3 ਨੁਕਤੇ ਜਿਹੜੇ ਸੀ ਉਹ ਕਮਿਸ਼ਨ ਦੀ ਮੀਟਿੰਗ, ਡਾਟਾ ਸ਼ੇਅਰਿੰਗ ਔਰ ਕੋਈ ਜਿਹੜਾ ਉਹਦੇ ਤੇ ਡੈਮ ਡੂਮ ਨਹੀਂ ਬਣਾਉਣਾ, ਉਹਨੂੰ obstruct ਨਹੀਂ ਕਰਨਾ ਕਿ ਭਾਈ ਤੁਸੀਂ ਰਿਜ਼ਰਵਾਇਰ 'ਚ ਉਹਨੂੰ ਇਕੱਠਾ ਕਰੋ ਪਾਣੀ, ਫਿਰ ਜਦੋਂ ਨਹੀਂ ਲੜੀਂਦਾ ਛੱਡ ਦਿਓ, ਜਦੋਂ ਲੜੀਂਦਾ ਹੈ ਰੋਕ ਲਓ। ਹੁਣ ਕਿਉਂਕਿ ਵਰਲਡ ਬੈਂਕ ਨੇ ਫਾਈਨੈਂਸ ਕੀਤਾ, ਉਹਦੇ ਥੱਲੇ ਹੀ ਜਿਹੜਾ ਹੈ ਇਹ ਭਾਖੜਾ ਡੈਮ ਵੀ ਵਰਲਡ ਬੈਂਕ ਨੇ ਜਿਹੜਾ ਫਾਈਨੈਂਸ ਕੀਤਾ ਸਤਲੁਜ ਦੇ ਉੱਤੇ, ਔਰ ਦਰਿਆਏ ਜੇਹਲਮ ਦੇ ਉੱਤੇ ਮੰਗਲਾ ਡੈਮ ਜਿਹੜਾ ਇਹ ਵੀ ਵਰਲਡ ਬੈਂਕ ਨੇ ਫਾਈਨੈਂਸ ਕੀਤਾ। ਔਰ ਹੁਣ ਤੱਕ 1960 ਤੋਂ ਲੈ ਕੇ ਪਿਛਲੇ ਸਾਲ ਤੱਕ ਜਦੋਂ ਕਿ ਇਹਨਾਂ ਨੇ ਸੋ ਕਾਲਡ ਆਪਣਾ ਫਾਲਸ ਫਲੈਗ ਆਪਰੇਸ਼ਨ ਕੀਤਾ ਪਹਿਲਗਾਮ, ਔਰ ਫਿਰ ਇਹਨਾਂ ਨੇ ਕਿਹਾ ਜੀ ਅਸੀਂ ਸਸਪੈਂਡ ਕਰ ਰਹੇ ਹਾਂ। ਔਰ ਅਜੇਪਾਲ ਸਿੰਘ ਬੰਗਾ ਜਿਹੜੇ ਵਰਲਡ ਬੈਂਕ ਦੇ ਚੇਅਰਪਰਸਨ ਨੇ, ਉਹਨਾਂ ਨੇ ਵੀ ਕਿਹਾ ਸੀ ਕਿ ਉਸ ਟ੍ਰੀਟੀ ਦੇ ਵਿੱਚ ਕੋਈ ਪ੍ਰੋਵੀਜ਼ਨ ਹੀ ਨਹੀਂ ਹੈ ਕਿ ਕੋਈ ਯਕਤਰਫਾ ਤੌਰ ਦੇ ਉੱਤੇ ਉਹਨੂੰ ਸਸਪੈਂਡ ਕਰ ਸਕੇ। ਹੁਣ ਇਹਨਾਂ ਨੇ ਜਿਹੜੀ ਸਸਪੈਂਡ ਕੀਤੀ ਉਹਦਾ ਨਤੀਜਾ ਇਹ ਹੈ ਕਿ ਭਾਈ ਜਿਹੜੇ ਪਾਕਿਸਤਾਨ ਦੇ ਨਾਲ ਜਿਹੜੀ ਮੀਟਿੰਗ ਸੀ ਕਿ 1 ਸਾਲ ਦੇ ਵਿੱਚ ਹੋਣੀ, ਉਹ ਵੀ ਨਹੀਂ ਹੈ। ਡਾਟਾ ਸ਼ੇਅਰਿੰਗ ਵੀ ਖਤਮ ਹੋ ਗਈ ਔਰ ਮਈ ਮਹੀਨੇ ਦੇ ਵਿੱਚ ਯੂਜੂਲੀ ਇਹ ਬੈਠਕ ਕਰਦੇ ਸੀ ਤੇ ਇਹਦੀ ਜਿਹੜੀ ਰਿਪੋਰਟ ਹੈ 1 ਜੂਨ ਨੂੰ ਪੇਸ਼ ਕੀਤੀ ਜਾਂਦੀ ਸੀ। ਔਰ ਇਸ ਦਾ ਮਤਲਬ ਇਹ ਹੈ, ਔਰ ਇਹਦੇ ਨਾਲ ਦੋਨਾਂ ਦੇਸ਼ਾਂ ਦੇ ਵਾਟਰ ਕਮਿਸ਼ਨ ਬੈਠਦੇ ਸੀ ਤੇ ਦਰਿਆਵਾਂ ਦੇ ਵਿੱਚ ਪਾਣੀ ਦਾ ਬਹਾਅ ਕੀ ਹੈ, ਡਾਟਾ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਸਾਂਝਾ ਕਰਦੇ ਸੀ। ਔਰ ਫਿਰ ਜਿਹੜੀ ਜੁਆਇੰਟ ਪ੍ਰੋਜੈਕਟਸ ਨੇ ਉਹ ਜੋ ਵੀ ਬਣਾ ਰਹੇ ਨੇ, ਉਹ ਦੋਨੋਂ ਜਿਹੜਾ ਕਮਿਸ਼ਨ ਹੈ ਦੋਨੋਂ ਪਾਸੇ ਜਾ ਕੇ ਉਹਨੂੰ ਆਬਜ਼ਰਵ ਕਰਦੇ। ਹੁਣ ਇਹ ਪ੍ਰੋਸੈਸ ਖਤਮ ਹੋਈ ਹੈ ਔਰ ਅੱਗੋਂ ਇੰਡੀਆ ਨੇ ਅਜੇ ਤੱਕ ਤਾਂ ਕੋਈ ਐਸਾ ਨਹੀਂ ਹੈ ਕਿ ਵੀ ਉਹ ਅਜੇ ਰੋਕਣ ਦੇ ਲਈ ਵੀ ਕਿੱਧਰ ਨੂੰ ਡਾਈਵਰਟ ਹੋਏ, ਕਈ ਸਾਲ ਲੱਗਣਗੇ, ਭਾਵੇਂ 10 ਸਾਲ ਲੱਗਣ, ਲੇਕਿਨ ਹਾਲ ਦੀ ਘੜੀ ਦਾ ਸਸਪੈਂਡ ਹੋਣਾ ਹੀ ਅਲਟੀਮੇਟਲੀ ਜੇ ਇਹ ਚੈਲੰਜ ਨਹੀਂ ਹੁੰਦਾ ਜਾਂ ਨਹੀਂ ਹੋਇਆ ਹੁਣ ਤੱਕ, ਇਹ ਇੰਡੀਆ ਦੇ ਕੇਸ ਨੂੰ ਜਾਂ ਉਹਨਾਂ ਦੇ ਜਿਹੜੀ ਧੱਕੇਸ਼ਾਹੀ ਹੈ ਉਹਨੂੰ ਮਜ਼ਬੂਤ ਕਰਦਾ। ਸੋ ਹੁਣ ਇਹ ਜਿਹੜੀ ਅੱਜ ਦੀ ਮੇਨ ਖਬਰ BBC ਦੇ ਹਵਾਲੇ ਨਾਲ ਹੈ ਕਿ ਪਾਕਿਸਤਾਨ ਦੇ ਜਿਹੜੇ ਪਰਮਾਨੈਂਟ ਰਿਪਰੈਜ਼ੈਂਟੇਟਿਵ ਨੇ, ਜਿਨ੍ਹਾਂ ਨੂੰ ਐਂਬੈਸਡਰ UN 'ਚ ਕਿਹਾ ਜਾਂਦਾ ਹੈ, ਆਸਮ ਇਫਤਕਾਰ, ਉਹਨਾਂ ਨੇ ਇੱਕ ਲੈਟਰ ਜਿਹੜਾ ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਔਰ ਉਹਨਾਂ ਦੇ ਫੋਰਨ ਮਿਨਿਸਟਰ ਦੇ ਬਿਹਾਫ ਤੇ ਹੈ, ਉਹ ਉਹਨਾਂ ਨੇ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਪ੍ਰੈਜ਼ੀਡੈਂਟ ਨੂੰ ਹੈਂਡਓਵਰ ਕੀਤਾ। ਔਰ ਅਜੇ ਤੱਕ ਇੰਡੀਆ ਨੇ ਇਸ ਦੇ ਉੱਤੇ ਕੋਈ ਜਿਹੜਾ ਰਿਐਕਟ ਨਹੀਂ ਕੀਤਾ, ਪਰ ਇਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਯਕਤਰਫਾ ਤੌਰ ਤੇ ਜੋ ਕਰਕੇ ਇਹਨਾਂ ਨੇ ਇੰਟਰਨੈਸ਼ਨਲ ਲਾਅ ਔਰ ਇੰਟਰਨੈਸ਼ਨਲ ਟ੍ਰੀਟੀ ਨੂੰ ਵਾਇਓਲੇਟ ਕੀਤਾ ਔਰ ਇਸ ਦੇ ਉੱਤੇ ਜਿਹੜਾ ਐਕਸ਼ਨ ਲਿਆ ਜਾਣਾ ਚਾਹੀਦਾ। ਹੁਣ ਹਾਲਾਂਕਿ ਇਹਦੇ ਉੱਤੇ BBC ਨੇ ਅੱਡ ਜਿਹੜੇ ਇਸ ਫੀਲਡ ਦੇ ਮਾਹਿਰ ਨੇ ਉਹਨਾਂ ਦਾ ਵਿਊ ਵੀ ਦਿੱਤੇ ਨੇ ਤੇ ਉਹਨਾਂ ਨੇ ਕਿਹਾ ਕਿ ਭਾਈ ਜਿਵੇਂ ਵਾਟਰ ਕਮਿਸ਼ਨਰ ਜਮਾਤ ਅਲੀ ਸ਼ਾਹ, ਉਹਨਾਂ ਨੇ ਕਿਹਾ ਕਿ ਭਾਈ ਇਹ ਇੰਡੀਆ ਇਵੇਂ ਕਰ ਨਹੀਂ ਸਕਦਾ ਕਿਉਂਕਿ ਇਸ ਟ੍ਰੀਟੀ ਦਾ ਹਿੱਸਾ ਹੀ ਹੈ ਕਿ ਇਹ ਜਿਹੜਾ ਦੋਨੋਂ ਸਾਰੀਆਂ ਧਿਰਾਂ ਜਿਹੜੀਆਂ ਨੇ ਉਹ ਟੁਗੈਦਰ ਨੇ, ਇਹਦੇ 'ਚ ਕੋਈ ਇਹਨੂੰ 'ਚੋਂ ਯੂਨੀਲੈਟਰਲੀ ਨਿਕਲ ਨਹੀਂ ਸਕਦਾ। ਤੇ ਇਹ ਜਿਹੜਾ ਜੇ ਇੱਕ ਧਿਰੇ ਕਹਿੰਦੀ ਜੇ ਅਸੀਂ ਇਹਨੂੰ ਸਸਪੈਂਡ ਕਰ ਰਹੇ ਹਾਂ ਤਾਂ ਜ਼ਾਹਰ ਹੈ ਦੂਸਰੀ ਧਿਰ ਦਾ ਫਿਕਰ ਹੋਣਾ। ਔਰ ਦੂਸਰਾ ਉਹਨਾਂ ਨੇ ਕਿਹਾ ਵੀ ਇਹ ਕੋਈ ਪਾਕਿਸਤਾਨ ਨੂੰ ਕੋਈ ਰਿਆਇਤ ਨਹੀਂ ਸੀ ਦਿੱਤੀ ਗਈ, ਪਰ ਇਹ ਇੱਕ ਸਮਝੌਤੇ ਤਹਿਤ 3 ਨਦੀਆਂ ਭਾਰਤ ਦੀਆਂ ਤੇ 3 ਜਿਹੜੀਆਂ ਨੇ ਉਹ ਇੱਧਰ ਸੀ, ਇੰਡੀਆ ਨੂੰ ਇਹ ਸਮਝੌਤਾ ਆਨਰ ਕਰਨਾ ਚਾਹੀਦਾ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਅਜੇ ਭਾਰਤ ਈਡਾ ਦਮਦਾਰ ਨਹੀਂ ਕਿ ਵੀ ਪਾਕਿਸਤਾਨ ਦਾ ਪਾਣੀ ਰੋਕ ਸਕੇ, ਤੇ ਜੇ ਉਹਨਾਂ ਨੇ ਇਸ ਦਾ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਸ ਦਾ ਮਤਲਬ ਫਿਰ ਜੰਗ ਹੀ ਹੋਏਗਾ। ਔਰ ਸ਼ਾਇਦ ਬਹੁਤਿਆਂ ਨੂੰ ਯਾਦ ਹੋਏ ਕਿ ਆਸਮ ਮੁਨੀਰ ਨੇ ਜਦੋਂ ਇਹ
ਵਾਟਰ ਟੀਟੀ ਸਸਪੈਂਡ ਕਰਨ ਦੀ ਗੱਲ ਕੀਤੀ ਤਾਂ ਉਹਨਾਂ ਨੇ ਅਮਰੀਕਾ ਆ ਕੇ ਕਿਹਾ ਸੀ ਕਿ ਇਹ ਸਾਡੇ ਲਈ ਖੋਲ੍ਹਣਾ, ਪਾਣੀ ਰੁੱਕ ਕੇ ਤਾਂ ਦਿਖਾਓ, ਅਸੀਂ ਇੰਨੀਆਂ ਮਿਜ਼ਾਈਲਾਂ ਮਾਰਾਂਗੇ ਕਿ ਕੁਛ ਦੇ ਨਾਲ ਹੀ ਜਿਹੜਾ ਤੁਹਾਡਾ ਵੀ ਪਾਣੀ ਇੱਧਰ ਨੂੰ ਆ ਜਾਏਗਾ। ਮਤਲਬ ਇਹ ਹੈ ਕਿ ਜੇ ਭਾਰਤ ਅਜੇ ਤੱਕ, ਕਿਉਂਕਿ 1 ਸਾਲ 'ਚ ਕੋਈ ਇਸ ਕਿਸਮ ਦਾ ਨਹੀਂ ਹੋਇਆ ਕਿ ਵੀ ਪਾਕਿਸਤਾਨ ਦਾ ਖੇਤੀਬਾੜੀ ਦਾ ਪਾਣੀ ਰੁਕਿਆ ਹੈ ਜਾਂ ਦੂਜਾ, ਪਰ ਲੌਂਗ ਟਰਮ ਇਹ ਬਾਣੀਏ ਜਿਹੜੇ ਨੇ ਉਹ ਉਹਨਾਂ ਨੇ ਦੇਖਿਆ ਕਿ ਵੀ ਸਾਲ 'ਚ ਤਾਂ ਕੋਈ ਬਹੁਤੀ ਚੂੰ-ਚਾਹ ਨਹੀਂ ਹੋਈ, ਔਰ ਪਾਕਿਸਤਾਨ ਨੇ ਵੀ ਹੁਣ UN ਸਿਕਿਉਰਿਟੀ ਕੌਂਸਲ ਨੂੰ ਇਹ ਜਿਹੜਾ ਦਿੱਤਾ, ਔਰ ਉਹਦੇ 'ਚ ਉਹਨਾਂ ਨੇ ਇਸੇ ਤਰ੍ਹਾਂ ਇੱਕ ਮਿਸਟਰ ਲਗਾਰੀ, ਉਹਨਾਂ ਦਾ ਜਦੋਂ ਵਿਊ ਲਿਆ ਗਿਆ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇੱਕਦਮ ਤਾਂ ਕੋਈ ਨੁਕਸਾਨ ਪਾਕਿਸਤਾਨ ਦਾ ਅਜੇ ਤੱਕ ਨਹੀਂ ਕਰ ਸਕੇ, ਲੇਕਿਨ ਜੇ ਇਹ ਉਲੰਘਣ ਇਸੇ ਤਰ੍ਹਾਂ ਜਾਰੀ ਰਹਿੰਦਾ ਸੰਧੀ ਦਾ, ਤੇ ਫਿਰ ਪਾਕਿਸਤਾਨ ਨੂੰ ਜਿਹੜਾ ਪਾਣੀ ਜਾਂਦਾ ਹੈ ਉਸ ਦੇ ਵਿੱਚ ਫਰਕ ਪੈ ਸਕਦਾ ਹੈ ਕਿ ਜਦੋਂ ਪਾਕਿਸਤਾਨ ਨੂੰ ਪਾਣੀ ਨਹੀਂ ਚਾਹੀਦਾ, ਸਡਨਲੀ ਰਿਜ਼ਰਵਾਇਰ 'ਚੋਂ ਪਾਣੀ ਛੱਡ ਦੇਣ, ਫਲੱਡ ਆ ਜਾਏਗਾ। ਜਦੋਂ ਬਿਜਾਈ ਦਾ ਮੌਸਮ ਹੈ, ਪਾਣੀ ਚਾਹੀਦਾ, ਤੁਸੀਂ ਪਾਣੀ ਦੇ ਨਹੀਂ ਰਹੇ, ਉਹ ਤੁਹਾਡੀ ਖੇਤੀ ਦੀ ਬਿਜਾਈ ਦੇ ਵਿੱਚ ਉਸ ਨੂੰ ਨੁਕਸਾਨ ਹੁੰਦਾ ਹੈ। ਉਹਨਾਂ ਨੇ ਕਿਹਾ ਵੀ ਇਹ ਜੇ ਇੰਡੀਆ ਨੇ ਹੁਣ ਕੋਈ ਐਕਸ਼ਨ ਉਹਦੇ 'ਤੇ ਦਰਿਆਈ ਪਾਣੀਆਂ ਨੂੰ ਡਾਇਵਰਟ ਕਰਨ ਦਾ ਕੀਤਾ, 5 ਤੋਂ 10 ਸਾਲ ਲੱਗਣਗੇ। ਤੇ ਇਸ ਦੇ ਉੱਤੇ ਕਿਉਂਕਿ UN ਸਿਕਿਉਰਿਟੀ ਕੌਂਸਲ ਦਾ ਤਾਂ ਬਹੁਤਾ ਨਹੀਂ ਹੈ, ਜੇ ਰੋਲ ਹੈ ਤੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ। ਸੋ ਪਾਕਿਸਤਾਨ ਜਿਹੜਾ ਅਜੇ ਤੱਕ ਮੈਂ ਨਹੀਂ ਦੇਖਿਆ ਹੈ ਕਿਤੇ ਕਿ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਸਾਹਮਣੇ ਉਹਨਾਂ ਨੇ ਕੋਈ ਅਪੀਲ ਕੀਤੀ ਹੋਏ। ਫਿਰ ਇਸ ਤੋਂ ਇਲਾਵਾ ਯੂਰਪੀਅਨ ਕਮਿਸ਼ਨ ਹੈ ਜਾਂ US ਜਿਹਨੇ ਵਿਚੋਲਗੀ ਕੀਤੀ, ਕਿਉਂਕਿ ਵਰਲਡ ਬੈਂਕ 'ਚ ਬਹੁਤੇ ਸ਼ੇਅਰ ਤਾਂ ਅਮਰੀਕਾ ਦੇ ਹੀ ਨੇ। ਸੋ ਜਿਹੜੀ 9 ਸਾਲ ਦੀ ਡਿਸਕਸ਼ਨ ਤੋਂ ਬਾਅਦ ਜਿਹੜੀ ਟ੍ਰੀਟੀ ਹੋਣ ਦੇ ਵਿੱਚ ਆਈ ਸੀ, ਉਸ ਨੂੰ ਜਿਹੜਾ ਉਹ ਬਿਲਕੁਲ ਔਰ ਇੰਪਲੀਮੈਂਟ ਸੀ ਅੱਧੀ ਸਦੀ ਤੋਂ। ਸੋ ਇਹ ਸਾਰੇ ਦੇ ਵਿੱਚ ਜਿਹੜਾ ਪਾਕਿਸਤਾਨ ਦੇ ਕੋਲ ਚੋਇਸਿਸ ਨੇ ਕਿ ਭਾਈ ਉਹ ਇਸ ਨੂੰ ਜਿਹੜਾ ਉਹ ਕੋਰਟ ਆਫ ਆਰਬਿਟ੍ਰੇਸ਼ਨ ਦੇ ਕੋਲ ਵੀ ਲਿਜਾ ਸਕਦਾ, ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵੀ ਲਿਜਾ ਸਕਦਾ। ਪਰ ਚਲੋ ਜੇ ਇਸ ਨੂੰ ਤੁਸੀਂ ਇਹ ਕਹਿ ਸਕਦੇ ਹੋ ਕਿ ਕੋਈ ਪੇਸ਼ਕਦਮੀ ਤਾਂ ਕੀਤੀ ਹੈ ਹਾਲ ਦੀ ਘੜੀ, UN ਸਿਕਿਉਰਿਟੀ ਕੌਂਸਲ ਨੂੰ ਜਿਹੜਾ ਉਹ ਲੈਟਰ ਦਿੱਤਾ ਹੈ ਡਿਪਟੀ ਪ੍ਰਾਈਮ ਮਿਨਿਸਟਰ ਔਰ ਫੋਰਨ ਮਿਨਿਸਟਰ ਦਾ ਲਿਖਿਆ ਹੋਇਆ। ਸੋ ਅਸੀਂ ਹੋਪ ਕਰਦੇ ਹਾਂ ਕਿ ਆਪਣਾ ਕੇਸ ਪ੍ਰੋਪਰਲੀ, ਇਹ ਬਾਹਮਣ ਬਾਣੀਆਂ ਨੂੰ ਅੰਡਰ ਐਸਟੀਮੇਟ ਕਰ ਰਹੇ ਨੇ। ਉਹਨਾਂ ਨੂੰ ਲੱਗਦਾ ਕਿ ਭਾਈ ਕਦੋਂ ਹੋਏਗਾ ਕੀ ਨਹੀਂ, ਜੇ ਤੁਸੀਂ ਪ੍ਰੋਟੈਸਟ ਨਾ ਕੀਤਾ ਜਾਂ ਇਹ ਆਰਬਿਟ੍ਰੇਸ਼ਨ ਦੇ ਸਾਹਮਣੇ ਜਾਂ ICJ ਦੇ ਸਾਹਮਣੇ ਜਾਂ ਦੂਜੇ ਇਹਨੂੰ ਨਾ ਲਿਆਂਦਾ ਤਾਂ ਇੰਡੀਆ ਕਹੇਗਾ ਦੇਖੋ ਜੀ ਹੁਣ ਤਾਂ ਟਾਈਮ ਲੈਪਸ ਹੋ ਗਿਆ, ਅਸੀਂ ਤਾਂ ਉਦੋਂ ਹੀ ਐਲਾਨ ਕਰਤਾ ਸੀ ਵੀ ਅਸੀਂ ਸਸਪੈਂਡ ਕੀਤਾ ਹੋਇਆ ਇਹਨੂੰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋਥਲੈਂਡ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਦੀ ਤਰ੍ਹਾਂ ਇੰਟੀਰੀਅਰ ਗੁਰਦੁਆਰਾ ਕਮੇਟੀ ਵੱਲੋਂ ਖਾਲਸੇ ਦੇ 327ਵੇਂ ਸਾਜਨਾ ਦਿਵਸ ਨੂੰ ਸਮਰਪਿਤ ਅਤੇ ਖਾਲਸਤਾਨ ਐਲਾਨਨਾਮੇ ਦੀ 40ਵੀਂ ਵਰ੍ਹੇਗੰਢ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਜੋ ਸ੍ਰੀ ਗੁਰੂ ਸਿੰਘ ਸਭਾ ਮਾਰਟਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਸਿੱਖ ਸਪਿਰਿਚੁਅਲ ਸੈਂਟਰ ਰੈਕਸਟਰ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੁੰਦਾ ਹੈ। ਇਸ ਸਾਲ 3 ਮਈ ਦਿਨ ਐਤਵਾਰ ਨੂੰ ਹੋਣ ਜਾ ਰਿਹਾ ਹੈ। ਸਮੂਹ ਸੰਗਤਾਂ ਨੂੰ ਅਪੀਲ ਹੈ ਕਿ ਹੁਮ ਕੇ ਕੇਸਰੀ ਦੁਪੱਟੇ, ਕੇਸਰੀ ਦਸਤਾਰ ਸਜਾ ਕੇ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰੋ ਜੀ, ਵਹੀਰਾਂ ਕੱਟ ਕੇ ਪਹੁੰਚੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਦੇ ਇਤਿਹਾਸ ਦਾ ਇੱਕ ਮਹੱਤਵਪੂਰਨ ਦਿਨ ਖਾਲਿਸਤਾਨ ਐਲਾਨਨਾਮਾ ਦਿਹਾੜਾ, ਜਿਸ ਦੇ 40 ਸਾਲ ਪੂਰੇ ਹੋਣ ਤੇ ਕਰਵਾਇਆ ਜਾ ਰਿਹਾ ਵਿਸ਼ੇਸ਼ ਸੈਮੀਨਾਰ। ਇਹ ਵਿਸ਼ੇਸ਼ ਉਪਰਾਲਾ ਬ੍ਰਿਟਿਸ਼ ਕੋਲੰਬੀਆ ਦੀਆਂ ਸਿੱਖ ਸੁਸਾਇਟੀਜ਼ ਅਤੇ ਪੰਥਕ ਜਥੇਬੰਦੀਆਂ ਵੱਲੋਂ 2 ਮਈ ਸ਼ਨੀਚਰਵਾਰ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਗ੍ਰੈਂਡ ਇੰਪਾਇਰ ਬੈਂਕੁਏਟ ਹਾਲ ਸਰੀ ਵਿਖੇ ਕਰਵਾਇਆ ਜਾ ਰਿਹਾ ਹੈ, ਜਿੱਥੇ ਸਿੱਖ ਸੰਘਰਸ਼ ਦੇ ਪ੍ਰਸਿੱਧ ਬੁਲਾਰੇ ਡਾਕਟਰ ਅਮਰਜੀਤ ਸਿੰਘ, ਭਾਈ ਮਨਿੰਦਰ ਸਿੰਘ ਅਤੇ ਡਾਕਟਰ ਇਕਤਦਾਰ ਚੀਮਾ ਆਪਣੇ ਵਿਚਾਰ ਸਾਂਝੇ ਕਰਨਗੇ। ਆਓ ਇਸ ਇਤਿਹਾਸਕ ਮੌਕੇ ਨੂੰ ਯਾਦ ਕਰੀਏ ਅਤੇ ਇਸ ਦੀ ਅਹਿਮੀਅਤ ਨੂੰ ਸਮਝੀਏ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6048360936 ਜਾਂ ਫਿਰ 6048804036 ਤੇ। ਧੰਨਵਾਦ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਕਿ ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਸਰਕਾਰ ਵੱਲੋਂ ਪੰਜਾਬ ਦੇ 6 ਜ਼ਿਲ੍ਹਿਆਂ ਮੁਕਤਸਰ, ਫਰੀਦਕੋਟ, ਮੋਗਾ, ਬਠਿੰਡਾ, ਜਲੰਧਰ ਅਤੇ ਕਪੂਰਥਲਾ ਵਿੱਚ ਤੇਲ ਅਤੇ ਕੁਦਰਤੀ ਗੈਸ ਦੀ ਭਾਲ ਵਿੱਚ ਖੁਦਾਈ ਕੀਤੀ ਜਾਵੇਗੀ। ਸੋ ਦਿੱਲੀ ਦੇ ਹਾਕਮਾਂ ਨੂੰ ਕਦੋਂ ਤੋਂ ਇਹ ਭਿੰਨ ਪੈ ਗਈ ਹੈ ਕਿ ਪੰਜਾਬ ਦੀ ਧਰਤੀ ਦੇ ਥੱਲੇ ਜਿਹੜੇ ਤੇਲ ਤੇ ਕੁਦਰਤੀ ਗੈਸ ਹੈ,
ਕਿ ਪੰਜਾਬ ਤੇ ਆਗੂ ਆਪਣਾ ਜੱਫਾ ਪੱਕਾ ਜੱਫਾ ਮਾਰਨ ਲਈ ਇਹ ਨੁਟੰਗੀ ਤਾਂ ਨਹੀਂ ਕੀਤੀ ਜਾ ਰਹੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਹ ਖਬਰ ਮੇਰੇ ਲਈ ਇੱਕਦਮ ਹੈਰਤ ਅੰਗੇਜ਼ ਵੀ ਸੀ, ਕਿਉਂਕਿ ਅਸੀਂ ਤਾਂ ਪਿਛਲੇ ਦਿਨਾਂ 'ਚ ਵੀ ਜਦੋਂ ਈਰਾਨ ਕ੍ਰਾਈਸਿਸ ਦਾ ਜ਼ਿਕਰ ਚੱਲ ਰਿਹਾ ਸੀ ਔਰ ਸਿੱਖ ਕੌਮ ਜਿਹੜੀ ਕਿ ਦੋ ਹਿੱਸਿਆਂ ਦੇ ਵਿੱਚ ਇਹ ਸਾਰੇ ਇਸ਼ੂ ਵੱਲ ਦੇਖਦੀ ਹੈ, ਤੇ ਮੈਂ ਇਹ ਕਿਹਾ ਸੀ ਕਿ ਭਾਈ ਕੱਲ੍ਹ ਨੂੰ ਅਸੀਂ ਖਾਲਿਸਤਾਨ ਮੁਲਕ ਨੂੰ ਚਲਾਉਣ ਦੇ ਲਈ ਸਾਨੂੰ ਵੀ ਆਇਲ ਵੀ ਚਾਹੀਦਾ ਹੈ, ਨੈਚੁਰਲ ਗੈਸ ਵੀ ਚਾਹੀਦੀ ਹੈ। ਔਰ ਆਲਰੇਡੀ ਜੇ ਈਰਾਨ ਤੋਂ ਪਾਬੰਦੀਆਂ ਹਟਦੀਆਂ ਨੇ ਇੰਟਰਨੈਸ਼ਨਲ ਲੈਵਲ ਦੇ ਉੱਤੇ, ਅਮਰੀਕਾ ਨਾਲ ਸਮਝੌਤਾ ਹੋ ਜਾਂਦਾ ਹੈ, ਤੇ ਆਇਲ ਦੀ ਔਰ ਕੁਦਰਤੀ ਗੈਸ ਦੀ ਪਾਈਪਲਾਈਨ ਪਾਕਿਸਤਾਨ ਈਰਾਨ ਸਮਝੌਤੇ ਦੇ ਤਹਿਤ ਵੀ ਹੈ ਔਰ ਪਾਕਿਸਤਾਨ ਤੱਕ ਉਹ ਪਹੁੰਚਦੀ ਹੈ, ਪਰ ਕਿਉਂਕਿ ਪਾਬੰਦੀਆਂ ਨੇ ਈਰਾਨ ਤੇ, ਇਸ ਲਈ ਪਾਕਿਸਤਾਨ ਉਸ ਨੂੰ ਪਰਸਿਊ ਨਹੀਂ ਕਰ ਪਾਇਆ। ਤੇ ਫਿਰ ਪਾਕਿਸਤਾਨ ਦੇ ਤਾਂ ਨਾਲ ਹੁਸੈਨੀਵਾਲਾ ਔਰ ਵਾਹਗਾ ਸਾਡੇ ਨਾਲ ਹੀ ਸਭ ਤੋਂ ਚੀਪਰ ਸੋਰਸ ਜਿਹੜਾ ਸਾਡੇ ਲਈ ਆਇਲ ਔਰ ਨੈਚੁਰਲ ਗੈਸ ਦਾ ਈਰਾਨ ਹੋਏਗਾ। ਔਰ ਸਾਨੂੰ ਇੱਕ ਬੈਲੈਂਸ ਰੱਖ ਕੇ ਦੇਖਣ ਦੀ ਲੋੜ ਹੈ ਸਿਚੁਏਸ਼ਨ ਤੋਂ, ਕਿਉਂਕਿ ਪੋਸਟ ਈਰਾਨ ਕ੍ਰਾਈਸਿਸ ਈਰਾਨ ਦੁਨੀਆ ਦੀ ਚੌਥੀ ਪਾਵਰ ਦੇ ਤੌਰ ਤੇ ਉੱਭਰੇਗਾ। ਮੈਂ ਤਾਂ ਇਸ ਨੂੰ ਇਸ ਐਂਗਲ ਤੋਂ ਕਿਹਾ। ਪਰ ਜਦੋਂ ਮੈਂ ਇਹ ਖਬਰ ਦੇਖੀ ਕਿ ਹੁਣ ਜ਼ਾਹਰ ਹੈ ਵੀ ਇੰਡੀਆ ਦਾ ਹਾਲ ਇਸ ਵੇਲੇ ਬਹੁਤ ਮਾੜਾ ਹੈ, ਓਵਰਆਲ ਵੀ ਜਦੋਂ ਦਾ ਇਹ ਸੈਕੰਡ ਫੇਜ਼ ਗੱਲਬਾਤ ਦਾ ਨਹੀਂ ਸਿਰੇ ਚੜ੍ਹਿਆ, ਈਰਾਨ ਦਾ ਫੋਰਨ ਮਿਨਿਸਟਰ ਜਿਹੜਾ ਉੱਥੋਂ ਮਸਕਟ ਚਲਾ ਗਿਆ, ਓਮਾਨ, ਫਿਰ ਮਾਸਕੋ ਚਲਾ ਗਿਆ, ਔਰ ਪ੍ਰੈਜ਼ੀਡੈਂਟ ਟਰੰਪ ਨੇ ਲਾਸਟ ਮਿੰਟ ਆਪਣੀ ਟੀਮ ਭੇਜਣ ਤੋਂ ਨਾ ਕਰ ਦਿੱਤੀ। ਤੇ ਆਇਲ ਪ੍ਰਾਈਸਿਸ, ਕਰੂਡ ਆਇਲ ਬੈਰਲ $108 ਦੇ ਉੱਤੇ ਚਲੀ ਗਈ ਆਲਮੋਸਟ। ਈਰਾਨ ਕ੍ਰਾਈਸਿਸ ਸ਼ੁਰੂ ਹੋਣ ਤੋਂ ਪਹਿਲਾਂ ਹੁਣ ਡਬਲ ਪ੍ਰਾਈਸ ਹੈ। ਔਰ ਭਾਰਤ ਜਿਹਦਾ ਵੱਡਾ ਹਿੱਸਾ ਤੇਲ ਦਾ ਆਂਦਾ ਹੀ ਉੱਥੋਂ ਸਟੇਟ ਆਫ ਹਾਰਮੂਜ਼ ਚੋਂ ਹੈ, ਉਹਨੇ ਈਰਾਨ ਦੇ ਨਾਲ ਜੋ ਸਲੂਕ ਕੀਤਾ, ਹਾਲਾਂਕਿ ਈਰਾਨ ਵਾਲਿਆਂ ਨੇ ਫਿਰ ਵੀ ਅਜੇ ਤੱਕ ਕੋਈ ਬਹੁਤਾ ਪਨਿਸ਼ਿੰਗ ਲਾਈਨ ਇੰਡੀਆ ਬਾਰੇ ਨਹੀਂ ਲਈ, ਲੇਕਿਨ ਇਹ ਹੈ ਵੀ ਉਹਨਾਂ ਨੇ ਵੀ ਉਹਨਾਂ ਦੇ ਇੰਡੀਆ ਦੇ ਝੰਡੇ ਵਾਲੇ ਉਹਨੂੰ ਸ਼ਿਪ ਨੂੰ ਰੋਕ ਕੇ ਔਰ ਦੂਜਾ ਡਾਈਵਰਟ ਕੀਤਾ। ਹੁਣ ਇਸ ਪੀਰੀਅਡ 'ਚ ਜ਼ਾਹਰ ਹੈ ਕਿ ਵੀ ਭਾਰਤ ਜਿਹੜਾ ਹੈ ਇਸ ਵੇਲੇ ਆਇਲ ਥਰਸਟੀ ਹੈ, ਬੁਰਾ ਹਾਲ। ਚੋਣਾਂ ਕਿਉਂਕਿ ਬੰਗਾਲ, ਤਮਿਲਨਾਡੂ ਔਰ ਅਸਾਮ ਦੇ ਵਿੱਚ ਹੋਣੀਆਂ ਸੀ, ਇਸ ਲਈ ਉਹਨਾਂ ਨੇ ਆਇਲ ਪ੍ਰਾਈਸਿਸ ਨਹੀਂ ਚੁੱਕੇ ਕਿ ਲੋਕਾਂ 'ਚ ਹਾਹਾਕਾਰ। ਜਿਉਂ ਹੀ ਹੁਣ ਇਹ ਚੋਣਾਂ ਦਾ ਸੈਕੰਡ ਫੇਜ਼ ਵੀ ਖਤਮ ਹੋਣ ਵਾਲਾ ਹੈ, ਬੰਗਾਲ ਦੇ ਵਿੱਚ ਜਾਂ ਹੋ ਗਿਆ ਹੋਣਾ ਅੱਜ ਕੱਲ੍ਹ 'ਚ, ਔਰ ਤਮਿਲਨਾਡੂ ਤੁਸੀਂ ਦੇਖੋਗੇ ਕਿ ਆਇਲ ਪ੍ਰਾਈਸਿਸ ਬਹੁਤ ਅੱਪ ਜਾਣਗੇ। ਪਰ ਇਸ ਪੀਰੀਅਡ ਦੇ ਦੌਰਾਨ ਇਹ ਖਬਰ ਦਾ ਆਉਣਾ ਕਿ ਸੈਂਟਰ ਟੂ ਕੈਰੀ ਆਊਟ ਆਇਲ ਨੈਚੁਰਲ ਗੈਸ ਐਕਸਪਲੋਰੇਸ਼ਨ ਇਨ ਪੰਜਾਬ, ਔਰ ਤੁਸੀਂ ਜਿਹੜੇ ਜ਼ਿਲ੍ਹਿਆਂ ਦੇ ਨਾਂ ਲਏ ਨੇ, ਮੁਕਤਸਰ, ਬਠਿੰਡਾ, ਫਰੀਦਕੋਟ, ਮੋਗਾ, ਜਲੰਧਰ, ਕਪੂਰਥਲਾ, ਔਰ ਉਹਦੇ 'ਚ ਵੀ ਉਹਨਾਂ ਦਾ ਇਹ ਕਹਿਣਾ ਕਿ ਵੀ ਪੰਜਾਬ ਦਾ ਜਿਹੜਾ ਸਬ ਬੇਸਨ ਹੈ, ਲਾਰਜ ਸਕੇਲ 2D ਸਿਸਮਿਕ ਸਰਵੇ ਜਿਹੜਾ ਹੈ ਉਹ 169 ਕਿਲੋਮੀਟਰ ਜਿਹੜੇ ਹੈ ਉਸ ਦੇ ਵਿੱਚ ਇਹ ਜਿਹੜੀ ਹੈ ਆਇਲ ਐਕਸਪਲੋਰੇਸ਼ਨ ਔਰ ਇਹ ਡਿਗਿੰਗ ਕੀਤੀ ਜਾਏਗੀ। ਔਰ ਇਹਦਾ ਇਸ ਮਿਸ਼ਨ ਦਾ ਨਾਮ ਉਹਨਾਂ ਨੇ ਮਿਸ਼ਨ ਅਨਵੇਸ਼ਨ ਰੱਖਿਆ। ਔਰ ਪੂਰੀ ਟੀਮ ਜਿਹੜੀ ਹੈ ਉਹ ਅਜੇ ਕੁਮਾਰ ਸ਼ਰਮਾ HOD DH ਹੈ, ਸੁਰਿੰਦਰ ਕੁਮਾਰ ਦਾਸ, ਅਲੋਂਗ ਵਿਦ ਅਨੂਪ ਕੁਮਾਰ ਐਗਜ਼ੈਕਟਿਵ ਡਾਇਰੈਕਟਰ ਆਫ ਆਇਲ, ਰਜਨੇਸ਼ ਪਾਂਡੇ ਸੁਪਰਡੈਂਟ ਜੀਓ ਫਿਜ਼ਿਸਟ, ਦਗੇਸ਼ਦੀਪ ਮਿਸ਼ਰਾ ਚੀਫ ਏਸ਼ੀਅਨ ਐਨਰਜੀ ਸਰਵਿਸ। ਔਰ ਇਹ ਜਿਹੜਾ ਇਹ ਸਾਰੇ ਹਿੰਦੂ ਦਿੱਲੀ ਦੇ ਆ ਕੇ ਇਹ ਪੰਜਾਬ ਦੇ ਵਿੱਚ ਇਹਨਾਂ 6 ਜ਼ਿਲ੍ਹਿਆਂ ਦੇ ਵਿੱਚ ਖੁਦਾਈ ਕਰਨਗੇ। ਹੁਣ ਜਾਂ ਤਾਂ ਇਹ ਹੈ ਕਿ ਵੀ ਇਹਨਾਂ ਦੇ ਕੋਲ ਆਲਰੇਡੀ ਜਿਹੜੀਆਂ ਇਹਨਾਂ ਨੇ ਸਰਵੇ ਕਰਵਾਏ ਹੋਣਗੇ 60s ਦੇ ਵਿੱਚ 70s ਦੇ ਵਿੱਚ, ਇਹਨਾਂ ਨੂੰ ਪਤਾ ਹੈ ਵੀ ਪੰਜਾਬ ਦੀ ਇਸ ਧਰਤੀ ਦੇ ਥੱਲੇ ਆਇਲ ਔਰ ਨੈਚੁਰਲ ਗੈਸ ਹੈ। ਹੁਣ ਇਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇੱਕਦਮ ਇਹ ਤਾਂ ਕਮੀ ਹੋਣ ਵਾਲੀ ਹੈ, ਔਰ ਇਸ ਤੋਂ ਬਾਅਦ ਜੇ ਈਰਾਨ ਨੇ ਜਿਹੜਾ ਸਟੇਟ ਆਫ ਹਾਰਮੂਜ਼ ਖੋਲ ਵੀ ਦਿੱਤੀ, ਉਹ ਖੋਲ੍ਹਣੀ ਪਏਗੀ, ਉਹਦੇ 'ਚ ਮਸੂਲ ਲੱਗ ਗਿਆ ਜਾਂ ਦੂਜਾ ਉਹ ਇਹਨਾਂ ਨੂੰ ਹੀ ਪੇ ਕਰਨਾ ਪਏਗਾ। ਹੁਣ ਦੂਸਰੇ ਪਾਸੇ ਜਦੋਂ ਖਾਲਿਸਤਾਨ ਦੀ ਆਜ਼ਾਦੀ ਦੀ ਗੱਲ ਜਾਂ ਖਾਲਿਸਤਾਨ ਦੀ ਸਾਡੀ ਜੰਗ ਜਿੱਤ ਦੇ ਨੇੜੇ ਆ ਰਹੀ ਹੈ, ਤਾਂ ਇਹਨਾਂ ਨੇ ਇਸ ਸਾਰੇ ਨੂੰ, ਕਿਉਂਕਿ ਬਹੁਤ ਪਹਿਲਾਂ ਦੀ ਗੱਲ ਹੈ, ਸ਼ਾਇਦ 25 ਸਾਲ ਪੁਰਾਣੀ, ਇੱਕ ਇਸੇ ਫੀਲਡ ਨਾਲ ਸੰਬੰਧਿਤ ਲੋਕ ਕਹਿਣ, ਉਹਨਾਂ ਨੇ ਮੈਨੂੰ ਇੱਕ ਵਾਰ ਬਠਿੰਡੇ ਦੇ ਹਵਾਲੇ ਨਾਲ ਕਿਹਾ ਸੀ ਕਿ ਵੀ ਉੱਥੇ ਗੈਸ ਔਰ ਥੱਲੇ ਆਇਲ ਹੈ, ਔਰ ਇਨੀਸ਼ੀਅਲ ਸਰਵੇ 'ਚ ਹੋਇਆ, ਪਰ ਇਹਨਾਂ ਨੇ ਉੱਥੇ ਉਹਨੂੰ ਬਲੌਕ ਕਰਤਾ ਕਿ ਵੀ ਕਿਤੇ ਜਿਹੜਾ ਹੁਣ ਇਹਨਾਂ ਨੂੰ ਲੱਗਦਾ ਹੈ ਕਿ ਵੀ ਜੇ ਪੱਕਾ ਕਬਜ਼ਾ ਕਰਨਾ ਹੈ ਹੁਣ, ਕਿਉਂਕਿ ਇਹ ਸਾਰੇ ਜਿਹੜੇ ਆਇਲ ਔਰ ਦੂਜੇ ਜਿੱਥੋਂ ਨਿਕਲਦੇ ਨੇ ਉੱਥੇ ਜਾ ਕੇ ਆਪਣਾ
ਸੈਂਟਰ ਦੇ ਲਾਅ ਲਾਗੂ ਹੁੰਦੇ ਨੇ, ਤੁਹਾਡੀ ਪ੍ਰਾਪਰਟੀ ਨਹੀਂ ਹੈ। ਔਰ ਸੈਕੰਡਲੀ ਮੈਨੂੰ ਇਹ ਲੱਗਦਾ ਵੀ ਇਸ ਬਹਾਨੇ ਨਾਲ ਸੈਂਟਰ ਦਾ ਜੱਫਾ ਜਿਹੜਾ ਹੈ ਉਹ ਆਪਣੀਆਂ ਐਕਸਕੇਵੇਸ਼ਨ ਦੇ ਨਾਂ ਥੱਲੇ ਉੱਥੇ ਪਰਮਾਨੈਂਟ ਡੇਰੇ ਲਾ ਕੇ ਬਹਿ ਜਾਣਗੇ। ਔਰ ਇਹ ਸਾਰੇ 'ਚ ਉਹਨਾਂ ਨੇ ਇਹ ਕਿਹਾ ਕਿ ਜੀ ਡਾਇਰੈਕਟਰ ਜਨਰਲ ਆਫ ਹਾਈਡਰੋਕਾਰਬਨ ਅੰਡਰ ਦਾ ਮਿਨਿਸਟਰੀ ਆਫ ਪੈਟਰੋਲੀਅਮ ਐਂਡ ਨੈਚੁਰਲ ਗੈਸ ਗਵਰਨਮੈਂਟ ਆਫ ਇੰਡੀਆ ਐਂਡ ਆਇਲ ਇੰਡੀਆ ਲਿਮਿਟਿਡ called on Punjab Mining and Geology Minister Barinder Kumar Goyal, Punjab ਦਾ ਮਿਨਿਸਟਰ ਹੈ, to seek support for carrying out natural gas and oil exploration in the state. ਇਹ all of a sudden ਇਸ ਕ੍ਰਾਈਸਿਸ ਦੇ ਵਿੱਚ ਇਹਨਾਂ ਨੂੰ ਪੰਜਾਬ 'ਚ ਆਇਲ ਔਰ ਗੈਸ ਐਕਸਪਲੋਰੇਸ਼ਨ ਕਿੱਥੋਂ ਸੁੱਝ ਪਈ ਗੱਲ। ਇਹ ਜਿਹੜਾ ਹੋ ਸਕਦਾ ਹੈ ਅੰਦਰੋਂ ਕੋਈ ਨਾ ਕੋਈ ਖਬਰ ਹੋਰ ਵੀ ਨਿਕਲ ਕੇ ਬਾਹਰ ਆਏ। ਔਰ ਉਹਦੇ 'ਚੋਂ ਜਿਹੜਾ ਗੋਇਲ ਹੈ, ਜਿਹੜਾ ਮਿਨਿਸਟਰ ਹੈ ਪੰਜਾਬ ਦਾ, ਉਹ ਕਹਿ ਰਿਹਾ ਹੈ ਕਿ ਆਫਟਰ ਦਾ ਡਿਸਕਵਰੀ ਆਫ ਪ੍ਰੋਸਪੈਕਟਸ ਆਫ ਪੋਟਾਸ਼, ਇਹਦਾ ਮਤਲਬ ਹੈ ਵੀ ਇਹਨਾਂ ਨੂੰ ਇੰਡੀਕੇਸ਼ਨ ਹੈ ਕਿ ਜਦੋਂ ਕਿ ਪੋਟਾਸ਼ ਉੱਥੋਂ ਨਿਕਲਿਆ, ਪੰਜਾਬ ਵਾਜ਼ ਨਾਓ ਮੂਵਿੰਗ ਟੁਵਰਡਸ ਦਾ ਐਕਸਪਲੋਰੇਸ਼ਨ ਆਫ ਦਾ ਰਿਜ਼ਰਵਸ। ਕਿ ਕਿਉਂਕਿ ਦੇਖੋ ਜਿਹੜੀ ਜਿਵੇਂ ਅੰਡਰਗਰਾਉਂਡ ਵਾਟਰ ਦੀ ਲੇਅਰ ਹੁੰਦੀ ਆ ਉਹ ਸੈਂਕੜਿਆਂ ਮੀਲਾਂ ਤੱਕ ਚੱਲਦੀ ਹੈ ਪਾਣੀ। ਜਦੋਂ ਕਹਿੰਦੇ ਜੀ ਅੰਡਰਗਰਾਉਂਡ ਵਾਟਰ ਡਿਪਲੀਟ ਹੋਇਆ, ਕੋਈ 10-15 ਫੀਟ ਤੱਕ ਨਹੀਂ ਹੁੰਦੀ। ਔਰ ਇਸੇ ਤਰ੍ਹਾਂ ਜਿਹੜੇ ਆਇਲ ਦਾ ਵੀ ਪਾਰਟ ਹੈ, ਕਿਉਂਕਿ ਜਦੋਂ ਅਸੀਂ ਬਠਿੰਡਾ ਜਾਂ ਇਹ ਮੋਸਟਲੀ ਮਾਲਵੇ ਦਾ ਰੀਜਨ ਹੈ, ਇਹ ਰਾਜਸਥਾਨ ਦੇ ਨਾਲ ਇੱਥੇ ਡੈਜ਼ਰਟ ਹੈ, ਜਾ ਕੇ ਫਿਰ ਇਹੀ ਰਾਜਸਥਾਨ ਦਾ ਡੈਜ਼ਰਟ ਇਧਰ ਸਿੰਧ ਦੇ ਨਾਲ ਲੱਗਦਾ ਹੈ, ਪਾਕਿਸਤਾਨ ਦੇ ਇਧਰ ਮਾਰਵਾੜ ਗੁਜਰਾਤ ਦੇ ਨਾਲ ਲੱਗਦਾ। ਸੋ ਓਬਵੀਅਸਲੀ ਇਹ ਜਿਹੜੀ ਪਾਣੀ ਦੀ ਜਿਹੜੀ ਆਇਲ ਦੀ ਲੇਅਰ ਹੈ, ਇਹ ਐਵੇਂ ਨਹੀਂ ਹੈ ਕਿ ਆਲ ਆਫ ਏ ਸਡਨ ਸਾਰੀ ਇੰਡੀਆ ਦੀ ਮਿਨਿਸਟਰੀ ਜਿਹੜੀ ਹੈ ਇੱਥੇ ਆ ਗਈ ਹੈ। ਅਸੀਂ ਹੁਣ ਤੱਕ ਤਾਂ ਪਾਣੀ ਲਈ ਆਪਣੀ ਸਟਰਗਲ ਕਰ ਰਹੇ ਹਾਂ ਕਿ ਭਾਈ ਸਾਡਾ ਪਾਣੀ ਲੁੱਟ ਰਹੇ ਨੇ ਔਰ ਪਾਣੀ ਬਚਾਓ। ਹੁਣ ਅਗਲਾ ਸਟੈਪ ਜਿਹੜਾ ਉਹ ਨਾਲ ਦੀ ਨਾਲ ਆਇਲ ਬਚਾਓ ਦਾ ਹੋਣਾ ਵੀ ਇਹਨਾਂ ਨੇ ਜਿਹੜਾ ਇਹ ਤਾਂ ਪੱਕਾ ਕਬਜ਼ਾ ਕਰਨ ਦਾ, ਇਹਨਾਂ ਨੇ ਇਸ ਜੱਫਾ ਮਾਰਨ ਦੇ ਲਈ ਇਹ ਕੰਮ ਹੁਣ ਸ਼ੁਰੂ ਕਰ ਲਿਆ ਇਹਨਾਂ ਨੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਨਾ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਅਮਰਜੀਤ ਸਾਨੀ ਜਿਹੜੇ ਨੇ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਸੋਨਮੈਲ ਜੀ ਵੀ ਉਹ ਫਤਿਹ ਬੁਲਾਉਂਦੇ ਨੇ ਸਾਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਸੀ ਜੀ ਵੀ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਉਹਨਾਂ ਦਾ ਮੈਸੇਜ ਆ ਗਿਆ, ਕਹਿੰਦੇ ਧੰਨਵਾਦ ਫॉर ਵੈਰੀ ਥਰੋ ਅਪ ਟੂ ਡੇਟ ਰਿਪੋਰਟਿੰਗ। ਹਾਂਜੀ, lovely to see you both and the संगत at the Sikh procession। बहुत शुक्रिया भाई साहब, शुक्रिया। और फिर इस तरह श्रद्धा सिंह जी भी और कश्मीर जी भी, और फिर इसी तरह साडे कोल हैगे ने बलजिंदर सिंह जी भी, और खालसा देश पंजाब जी, और खालिस्तान फौजी जी, नासिर चौधरी जी, और इस तरह जसवीर ਜਿਹੜੇ ਬਰਾੜ ਜੀ ਨੇ ਉਹ ਵੀ ਨੇ। और फिर इसी तरह इमरान कुरैशी जी भी सलाम वालेकुम ਕਹਿੰਦੇ ਨੇ, और ਕਹਿੰਦੇ ਨਾਈਸ ਸ਼ੋ ਹੈਗਾ। और रासर चौधरी जी कहते कि किंग चार्लस जड़े ने नाल मोदी वांग ही सलूक किया जाएगा। और इस तरह है नौमिश जाहिर जड़े ने द मोस्ट इनफॉर्मेटिव जड़े कहते चैनल इन ए वेरी ईजी लैंग्वेज, ऑल वर्ल्ड वाइड इशूज़, ओल्ड एंड करंट हिस्टरी एंड प्रेजेंट कहते ने कॉम्प्लिकेटेड इशूज़ एंड कॉम्प्लिकेटेड diplomatic issues and translated here with no biasness। बहुत बहुत शुक्रिया जाहिद साहब कॉम्प्लीमेंट के लिए। और all credit goes to डॉक्टर साहब, वेरी नाइस। और फिर साडे कोल आपां अपने ਜਿਹੜੇ ਦੂਸਰੇ ਚੈਨਲ ਨੇ TV84 USA ਉੱਤੇ ਵੀ ਸਾਡੇ ਵਿਊਅਰਸ ਨੇ, ਉੱਥੇ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ ਔਰ ਉਹਨਾਂ ਦਾ ਵੀ ਆਪਾਂ ਸ਼ੁਕਰੀਆ ਅਦਾ ਕਰਦੇ ਹਾਂ। ਔਰ ਇਹਦੇ ਵਿੱਚ ਸਾਡੇ ਕੋਲ ਪਹਿਲੇ ਵਿਊਅਰ ਹੈਗੇ ਨੇ ਧਰਮ ਸਿੰਘ ਜੀ ਵੀ ਆਲਵੇਜ਼ ਹੁੰਦੇ ਨੇ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਔਰ ਸੁਖਜੀਵਨ ਬੱਚੂ ਜੀ ਵੀ, ਟੋਨੀ ਢੀਂਡਸਾ ਜੀ ਵੀ, ਫਿਰ ਇਸ ਤਰ੍ਹਾਂ ਖਾਲਸਾ ਦੇਸ਼ ਪੰਜਾਬ ਜੀ ਇੱਧਰ ਵੀ ਆਏ ਨੇ, ਔਰ ਗੁਲਦੀਪ ਸਿੰਘ ਜੀ, ਔਰ ਇੰਦਰਜੀਤ ਸਿੰਘ ਸੰਧੂ ਜੀ ਵੀ, ਔਰ ਨੂਪਾ ਜੀ ਪਤਾ ਨਹੀਂ ਕੀ ਕਹਿ ਰਹੇ ਨੇ ਕਿ ਡਾਕਟਰ ਸਾਹਿਬ ਐਂਡ ਸਿਸ ਨੀਲਮ ਕੌਰ ਜੀ ਸਤਿ ਸ਼੍ਰੀ ਅਕਾਲ। ਆਈ ਸੁਜੈਸਟ ਯੂ ਵਾਚ ਵੈਬ ਸੀਰੀਜ਼ ਨੇਮਡ ਦ ਵਾਕਿੰਗ ਡੈਡ। श्योर अनुपा जी, बहुत शुक्रिया। हाँ जी। और धर्म सिंह जी भी। और फिर इस तरह साडे कोल ने ये कहंदे ने कि सानू खालसा जिंदाबाद, TV84 जिंदाबाद, चढ़दी कला प्रोग्राम सच्चो सच। और कुलदीप कौर जी भी, और इस तरह सुखजिंदर सिंह जी भी, और फिर इस तरह साडे कोल सुखजीवन सुरमुख सिंह जी भी, और फिर इस तरह ब्रह्मलीन भुपिंदर जी भी, और राजविंदर कौर जी भी,
और फिर इस तरह गुरजीत सिंह जी भी और गुरविंदर मान जी भी, पाल सिंह जी भी, सब का बहुत बहुत शुक्रिया। सो इस तरह अपने व्यूअर्स को लेने इजाजत। व्यूअर्स साडे प्रोग्राम का समा इत्थे मुकदा। तुसीं अपनी राय ते सुझाव सानू भेजना भुलना सारे इस पते ते SOS@TV ते असीं अपना प्रोग्राम लैके फिर दोबारा तुहाडे सामने मुखावांगे। तद तक ले मैनू ते अपना आग्या दो। देखते रहो TV4 भरा दिओ फतेह। वाहिगुरू जी का खालसा वाहिगुरू जी की फतेह। रब राखा।